ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज़ मैं ਤੁਹਾਡੀ ਹੋਸਟ ਨੀਲਮ ਕੋਟਮੈਨ ਟੀਵੀ 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਾਰੇ ਵੀਰਾਂ ਭੈਣਾਂ ਨੂੰ ਆਦਾਬ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 12 ਫਰਵਰੀ 2026 30 ਮਾਘ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਪਰਪਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਸਰਦਾਰ ਜਸਵਿੰਦਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਬਾਤ-ਬਾਤ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਜਸਵਿੰਦਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਰੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਭਾਰਤ ਤੇ ਅਮਰੀਕਾ ਦੇ ਹਵਾਲੇ ਨਾਲ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਭਾਰਤ ਟ੍ਰੇਡ ਡੀਲ ਨੂੰ ਲੈ ਕੇ ਭਾਰਤ ਵਿੱਚ ਖਲਬਲੀ ਜਿਹੜੀ ਉਹ ਮਚੀ ਹੋਈ ਹੈ। ਅੱਜ ਭਾਰਤ ਭਰ ਵਿੱਚ ਕਿਸਾਨਾਂ ਨੂੰ ਰੋਸ ਵਿਖਾਵੇ ਕੀਤੇ ਗਏ ਨੇ ਔਰ ਇਹ ਅੰਦੋਲਨ ਹੋਰ ਵੀ ਪ੍ਰਚੰਡ ਹੋਵੇਗਾ ਜਦੋਂ ਕਿ ਮਾਰਚ ਮਹੀਨੇ ਵਿੱਚ ਇਸ ਡੀਲ ਦੇ ਹੋਰ ਵੇਰਵੇ ਜਿਹੜੇ ਨੇ ਉਹ ਸਾਹਮਣੇ ਆਣਗੇ। ਸੋ ਅਮਰੀਕਾ ਵੱਲੋਂ ਸਪਸ਼ਟ ਤੌਰ ਤੇ ਕਿਹਾ ਗਿਆ ਹੈ ਭਾਰਤ ਰੂਸ ਤੋਂ ਤੇਲ ਨਹੀਂ ਖਰੀਦੇਗਾ। ਹੈਰਾਨੀ ਇਸ ਗੱਲ ਦੀ ਹੈ ਕਿ ਜਦੋਂ ਭਾਰਤੀ ਮੰਤਰੀਆਂ ਨੂੰ ਇਸ ਸੰਬੰਧੀ ਸਿੱਧਾ ਸਵਾਲ ਪੁੱਛਿਆ ਜਾਂਦਾ ਹੈ ਤਾਂ ਉਹ ਸਿੱਧਾ ਜਵਾਬ ਦੇਣ ਦੀ ਬਜਾਏ ਬਗਲਾਂ ਝਾਕਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸਵਿੰਦਰ ਸਿੰਘ ਵਰਜੀਨੀਆ ਨਿਵਾਸੀ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹਨਾਂ ਨੇ ਵੀ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਵਾਲੇ ਟੀਵੀ 84 ਦੇ ਫੰਡ ਰੇਜ਼ਰ ਦੇ ਵਿੱਚ ਲਿਬਰਲੀ ਕੰਟਰੀਬਿਊਟ ਕੀਤਾ। ਅਸੀਂ ਸਮਝਦੇ ਹਾਂ ਕਿ ਸਾਡੇ ਸਪਾਂਸਰ ਹੀ ਨੇ ਜਿਨ੍ਹਾਂ ਦੀ ਬਦੌਲਤ ਪਿਛਲੇ 12-13 ਸਾਲਾਂ ਤੋਂ ਇਹ ਮੈਸੇਜ ਕੌਮੀ ਘਰ ਬਣਾਉਣ ਦਾ, ਪੰਥ ਦੀ ਚੜ੍ਹਦੀ ਕਲਾ ਦਾ ਔਰ ਪੰਜਾਬੀ ਜ਼ਬਾਨ ਜਿਹੜੀ ਕਿ ਕਰੋੜਾਂ ਲੋਕਾਂ ਦੀ ਜ਼ਬਾਨ ਹੈ, ਦੋਵੇਂ ਪਾਸੇ ਚੜ੍ਹਦਾ ਪੰਜਾਬ ਲਹਿੰਦਾ ਪੰਜਾਬ ਔਰ ਡਾਇਸਪੋਰਾ ਵੀ, ਉਹਨਾਂ ਤੱਕ ਇਸ ਮੈਸੇਜ ਨੂੰ ਅੰਤਰਰਾਸ਼ਟਰੀ ਪੋਲੀਟਿਕਸ ਦੁਨੀਆ 'ਚ ਕੀ ਵਾਪਰ ਰਿਹਾ ਹੈ, ਇਹ ਸਾਡੇ ਖਿੱਤੇ ਨੂੰ ਕਿਵੇਂ ਪ੍ਰਭਾਵਿਤ ਕਰਦਾ ਹੈ ਔਰ ਖ਼ਾਸ ਤੌਰ 'ਤੇ ਜਿਹੜੀ ਹਿੰਦੂਤਵਾਦ ਦੀ ਟੌਕਸਿਕ ਆਈਡੀਓਲੋਜੀ ਜਿਹੜੀ ਦੁਨੀਆ ਨੇ ਨਾਜ਼ੀਆਂ ਔਰ ਫਾਸ਼ਿਸਟਾਂ ਜਦੋਂ ਕਿ ਹਿਟਲਰ ਔਰ ਮੁਸੋਲਿਨੀ ਉਹਨਾਂ ਦੀ ਜਿਹੜੀ ਹੈ ਚੜ੍ਹਤ ਸੀ 1930ਵਿਆਂ 'ਚ ਔਰ ਜਿਹਦਾ ਨਤੀਜਾ ਅਸੀਂ ਦੇਖਿਆ ਕਿ ਕਰੋੜਾਂ ਲੋਕ ਦੂਸਰੇ ਸੰਸਾਰ ਯੁੱਧ ਵੇਲੇ ਮਾਰੇ ਗਏ। ਉਸ ਤੋਂ ਬਾਅਦ ਲਗਭਗ 1 ਸਦੀ ਬਾਅਦ ਅਸੀਂ ਇਹ ਦੇਖ ਰਹੇ ਹਾਂ ਕਿ ਅੱਜ ਡੈਮੋਕ੍ਰੇਸੀ ਦੇ ਨਾਂ ਥੱਲੇ, ਜਮਹੂਰੀਅਤ ਦੇ ਨਾਂ ਥੱਲੇ ਉਦੋਂ ਵੀ ਕੋਈ ਪਾਵਰ ਜਿਹੜੀ ਫੌਜੀ ਕੂ ਨਹੀਂ ਸੀ ਕੀਤਾ ਹਿਟਲਰ ਨੇ। ਸੋਸ਼ਲਿਸਟ ਪਾਰਟੀ ਉਸ ਦੀ ਸੀ ਔਰ ਸੋਸ਼ਲਿਸਟ ਰਿਪਬਲਿਕ ਆਫ ਜਰਮਨ ਜਿਹੜਾ ਉਹ ਸੀ, ਵੋਟਾਂ ਰਾਹੀਂ ਉਹਨਾਂ ਨੇ ਪਾਵਰ ਹਥਿਆਈ ਸੀ। ਲੇਕਿਨ ਫਿਰ ਕਿਸ ਕਦਰ ਨਸਲਕੁਸ਼ੀਆਂ ਔਰ ਹੋਲੋਕਾਸਟ ਉਹਦੇ ਹੱਥਾਂ 'ਚੋਂ ਹੋਈਆਂ। ਠੀਕ ਇਸੇ ਤਰ੍ਹਾਂ 2014 ਤੋਂ ਖ਼ਾਸ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਉਸੇ ਵਿਚਾਰਧਾਰਾ ਨੂੰ ਅੱਗੇ ਤੋਰਦੇ ਹਾਂ, ਉਸ ਨੂੰ ਹਿੰਦੂਤਵਾ ਦੇ ਰੰਗ 'ਚ ਰੰਗਦੇ ਹਾਂ, ਪਰ ਉਹੀ ਸੋਚ ਜਿਹੜੀ ਹਿਟਲਰ ਦੀ ਸੀ, ਜਿਹੜੀ ਮੁਸੋਲਿਨੀ ਦੀ ਸੀ, ਅੱਜ ਉੱਥੇ ਜੋ ਹਸ਼ਰ
ਭਾਰਤ ਦੇ ਵਿੱਚ ਘੱਟ ਗਿਣਤੀਆਂ ਦਾ ਕੀਤਾ ਜਾ ਰਿਹਾ ਹੈ, ਉਹ ਭਾਵੇਂ 20 ਕਰੋੜ ਤੋਂ ਜ਼ਿਆਦਾ ਮੁਸਲਮਾਨ ਹੋਣ, 3 ਕਰੋੜ ਦੇ ਕਰੀਬ ਈਸਾਈ ਹੋਣ, 2.5 ਕਰੋੜ ਤੋਂ ਜ਼ਿਆਦਾ ਸਿੱਖ ਹੋਣ ਔਰ 100 ਮਿਲੀਅਨ ਪਲੱਸ ਦਲਿਤ, ਪਛੜੀਆਂ ਜਾਤੀਆਂ, OBC, ਔਰ ਅਸੀਂ ਦੇਖਦੇ ਹਾਂ ਕਿ ਲਗਭਗ 8-9% ਆਬਾਦੀ ਉਹਨਾਂ 'ਚ ਵੀ ਅੱਗੋਂ 4.5% ਦੇ ਕਰੀਬ ਬ੍ਰਾਹਮਣਿਕਲ ਸਿਸਟਮ ਦੇ ਲੋਕ ਜਿਹੜੇ ਟੋਟਲੀ ਡੋਮੀਨੇਟ ਕਰਦੇ ਨੇ। ਔਰ ਉਹਦਾ ਅਸੀਂ ਦੇਖਦੇ ਹਾਂ ਕਿਸੇ ਪਾਂਡੇ ਨਾਂ ਦੇ ਫਿਲਮ ਪ੍ਰੋਡਿਊਸਰ ਨੇ ਇੱਕ ਫਿਲਮ ਬਣਾਈ ਘੂਸਖੋਰ ਪੰਡਿਤ, ਔਰ ਉਸ ਦੇ ਉੱਤੇ FIR ਵੀ ਰਜਿਸਟਰ ਹੋਈ, ਉਹਦਾ ਉਹ ਵੀ ਰੋਕਿਆ ਗਿਆ। ਔਰ ਅੱਜ ਸੁਪਰੀਮ ਕੋਰਟ ਜਦੋਂ ਇਹ ਪਟੀਸ਼ਨ ਲੱਗ ਰਹੀ ਸੀ ਤੇ ਉਹ ਵੀ ਕਹਿ ਰਿਹਾ ਸੀ, ਸੁਪਰੀਮ ਕੋਰਟ ਦੇ ਜੱਜ ਨੇ ਕਮੈਂਟ ਕੀਤਾ ਕਿ ਇੱਕ ਤਬਕੇ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ। ਹੁਣ ਬਾਕੀਆਂ ਨੂੰ ਤੁਸੀਂ ਜਿੰਨੀ ਨਫ਼ਰਤ ਅੱਜ ਸੋਸ਼ਲ ਮੀਡੀਆ ਤੇ ਇਹਨਾਂ ਦੇ IT ਸੈੱਲ ਦੇ ਲੋਕ ਬੈਠੇ ਫੈਲਾ ਰਹੇ ਨੇ, ਔਰ ਆਰਡਰ ਇਹਨਾਂ ਨੇ, ਜਿਵੇਂ ਕੱਲ੍ਹ ਅਸੀਂ ਰਾਇਟਰ ਦੀ ਖਬਰ ਡਿਸਕਸ ਕੀਤੀ ਸੀ, ਕੱਢਿਆ ਕਿ ਭਾਈ 3 ਘੰਟੇ ਦੇ ਵਿੱਚ ਕੰਟੈਂਟ ਜਿਹੜਾ ਹੈ ਉਹ ਵਾਪਸ ਲੈਣਾ ਪਏਗਾ। ਇਹ ਸਾਰੇ X ਪਲੇਟਫਾਰਮ ਹੋਏ, ਇੰਸਟਾਗ੍ਰਾਮ ਹੋਏ, YouTube ਹੋਏ ਔਰ ਮੈਟਾ ਲਾਈਫ ਹੋਏ, ਜਿਹੜਾ ਇਹ ਸਾਰੇ ਨੂੰ ਜਿਹੜਾ ਉਸ ਦੇ ਉੱਤੇ। ਸੋ ਇਸ ਸਾਰੇ ਦੇ ਵਿੱਚ ਅਸੀਂ ਇੱਕ ਆਵਾਜ਼ ਬਣ ਕੇ ਉੱਭਰੇ ਸਾਰੇ ਪੀਰੀਅਡ। ਔਰ ਜਿਵੇਂ ਅਸੀਂ ਆਲਮੋਸਟ ਹੁਣ ਰਿਪੀਟ ਕਰਦੇ ਹਾਂ, ਐਡ ਵੀ ਚੱਲਦੀ ਹੈ ਕਿ ਕਿਵੇਂ ਈਵਨ ਸਾਡੇ TV 84 ਦੇ ਨਾਲ ਜੁੜੇ ਹੋਏ ਸਾਰੇ ਹੀ ਪ੍ਰੋਗਰਾਮਾਂ ਦੀ YouTube ਸਟ੍ਰੀਮ ਜਿਹੜੀ ਹੈ ਉੱਥੇ ਬੰਦ ਕਰ ਦਿੱਤੀ ਗਈ ਹੈ। ਰੈਗੂਲਰ ਤਾਂ ਵੈਸੇ ਹੀ ਬੈਨ ਕੀਤਾ ਹੋਇਆ ਸੀ 2020 ਤੋਂ, ਲੇਕਿਨ ਹੁਣ ਈਵਨ ਕੋਈ ਵੀ ਜਿਹੜਾ ਲਿੰਕ ਹੈ ਉੱਥੇ ਖੁੱਲ੍ਹਦਾ ਨਹੀਂ ਹੈ। ਸੋ ਇਸ ਲਈ ਅਸੀਂ ਇਹ ਅਪੀਲ ਵੀ ਕਰਦੇ ਹਾਂ ਕਿ ਭਾਈ ਤੁਸੀਂ ਇਸ TV 84 ਦੀ ਐਂਡਰੋਇਡ ਔਰ ਐਪਲ ਐਪਸ ਨੂੰ ਓਪਨ ਕਰੋ। ਪੰਜਾਬ ਦੇ ਵਿੱਚ ਵੀ ਜਿਹੜੇ ਤੁਹਾਡੇ ਕੰਟੈਕਟ ਨੇ, ਪੰਜਾਬ ਜਾਂ ਭਾਰਤ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਵੀ, ਉਹਨਾਂ ਨੂੰ ਵੀ ਐਨਕਰੇਜ ਕਰੋ ਕਿ ਵੀ ਆਪਣੇ ਜਿਹੜਾ ਬਰਾਊਜ਼ਰ ਦੇ ਵਿੱਚ ਇਸ ਜਿਹੜੀ ਐਪ ਨੂੰ ਖੋਲ੍ਹਣ, ਉਸ ਦੇ ਨਾਲ ਉਹ ਡਾਇਰੈਕਟਲੀ ਤੁਸੀਂ ਪ੍ਰੋਗਰਾਮ ਦੇਖ ਸਕਦੇ ਹੋ। ਤੇ ਬਾਹਰ ਵਾਲਿਆਂ ਨੂੰ ਸਾਡੀ ਇਹ ਬੇਨਤੀ, ਕਿਉਂਕਿ ਇਹਦੇ ਨਾਲ ਜਿਹੜਾ ਇਕੱਲਾ ਇਹੀ ਨਹੀਂ ਕਿ ਵੀ ਇੱਕ ਸਾਡਾ ਸਟਰੋਂਗ ਜਿਹੜਾ ਵਿਊਅਰ ਬੇਸ ਸੀ ਉਹ ਐਲੀਮੀਨੇਟ ਕਰ ਦਿੱਤਾ ਉਹਨਾਂ ਨੇ। ਈਵਨ YouTube ਦੇ ਉੱਤੇ ਜਿਹੜਾ ਕਿ ਇਹਨਾਂ ਦਾ ਲੋਗਰਿਥਮ ਜਿਹਨੂੰ ਕਹਿੰਦੇ ਨੇ, ਉਹਦੇ ਥੱਲੇ ਹੁੰਦਾ ਵੀ ਹੁਣ ਜਿਵੇਂ ਸਾਨੂੰ ਇਹ ਕੰਪਲੇਨ ਵੀ ਆਈ ਕਿ ਅੱਗੇ ਜਦੋਂ ਇਹ ਪ੍ਰੋਗਰਾਮ ਸ਼ੁਰੂ ਹੁੰਦਾ ਤਾਂ ਬਹੁਤ ਸਾਰਿਆਂ ਨੂੰ ਨੋਟੀਫਿਕੇਸ਼ਨ ਜਾਂਦੀ ਸੀ ਕਿ ਪ੍ਰੋਗਰਾਮ ਸ਼ੁਰੂ ਹੋਣ ਵਾਲਾ ਹੈ। ਹੁਣ ਨੋਟੀਫਿਕੇਸ਼ਨ ਨਹੀਂ ਹੈ, ਤੁਹਾਨੂੰ ਖੁਦ ਸਰਚ ਕਰਨਾ ਪੈਂਦਾ। ਸੋ ਇਹਨੂੰ ਵੱਧ ਤੋਂ ਵੱਧ ਟਾਈਮ ਦੇਖੋ, ਸਟੇ ਕਰੋ। ਜਦੋਂ ਤੁਸੀਂ ਲੌਗਇਨ ਕਰਦੇ ਹੋ, ਆਪਣੇ ਜਿਹੜੇ ਤੁਹਾਡੇ ਕੰਟੈਕਟ ਨੇ ਉਹਨਾਂ ਨੂੰ ਭੇਜੋ। ਉਹਦੇ ਨਾਲ ਹੀ ਜਿਉਂ-ਜਿਉਂ ਇਹ ਹੋਏਗਾ ਇਹਦੇ ਅਸੀਂ ਹੱਲ ਲੱਭਾਂਗੇ ਹੋਰ ਕੀ ਹੈ ਜੀ, ਜਾਂ ਇਹਨੂੰ ਕਿਵੇਂ ਪਹੁੰਚਾਇਆ ਜਾ ਸਕਦਾ। ਪਰ ਇਹ ਆਪਣੇ ਆਪ ਦੇ ਵਿੱਚ ਇੱਕ ਟ੍ਰਿਬਿਊਟ ਵੀ ਹੈ ਦੁਸ਼ਮਣ ਵੱਲੋਂ ਕਿ ਉਹਨਾਂ ਨੂੰ ਈਵਨ ਇੱਕ ਅਸੀਂ ਸੀਮਤ ਸਾਧਨਾਂ ਦੇ ਰਾਹੀਂ ਇਸ ਗੱਲ ਨੂੰ ਅੱਗੇ ਤੋਰਨ ਦੀ ਕੋਸ਼ਿਸ਼ ਕਰਦੇ ਹਾਂ। ਈਵਨ ਇਹ ਵੀ ਇਹਨਾਂ ਦੇ ਲਈ ਇੱਕ ਬਹੁਤ ਵੱਡਾ ਖਤਰਾ ਹੈ। ਔਰ ਜੋ ਚੱਲ ਰਿਹਾ ਹੈ ਇਸ ਵੇਲੇ, ਅੱਜ ਹੀ ਮੇਰਾ ਪਾਕਿਸਤਾਨ TV ਦੇ ਨਿਊਜ਼ ਰੂਮ ਚੈਟ ਦੇ ਨਾਲ ਉਹਨਾਂ ਦੀ ਐਂਕਰ ਸਾਨਾ ਮਕਬੂਲ ਪੈਨਲ ਤੇ ਉਹਨਾਂ ਨੇ ਲਿਆ ਹੋਇਆ ਸੀ, ਉਹਨਾਂ ਦੇ ਨਾਲ ਫਾਰਮਰ ਮੂਵਮੈਂਟ ਨੂੰ ਲੈ ਕੇ ਗੱਲਬਾਤ ਹੋਈ। ਔਰ ਜਿਹੜੀ ਗੱਲ ਅਸੀਂ ਦੇਖ ਰਹੇ ਹਾਂ ਕਿ ਵੀ ਇਸ ਵੇਲੇ ਜੋ ਕੁਛ ਆ ਬਜਟ ਸੈਸ਼ਨ ਦੇ ਚੱਲਦੇ ਆ ਭਾਰਤੀ ਪਾਰਲੀਮੈਂਟ 'ਚ ਹੋਇਆ ਹੈ। ਅੱਜ ਜਦੋਂ ਅਸੀਂ ਵੀਰਵਾਰ ਗੱਲ ਕਰ ਰਹੇ ਹਾਂ, ਥਰਸਡੇ, ਕਿਸਾਨ ਯੂਨੀਅਨਾਂ ਔਰ ਟ੍ਰੇਡ ਯੂਨੀਅਨਾਂ ਦੀ ਕਾਲ ਦੇ ਉੱਤੇ ਭਾਰਤ ਭਰ ਦੇ ਵਿੱਚ ਅੱਜ ਰੋਸ ਵਿਖਾਵੇ ਕੀਤੇ ਗਏ। ਭਾਰਤ ਬੰਦ ਦਾ ਸੱਦਾ ਸੀ ਔਰ ਉਹਨਾਂ ਯੂਨੀਅਨਾਂ ਦਾ ਕਹਿਣਾ ਹੈ ਕਿ ਲਗਭਗ 300 ਮਿਲੀਅਨ ਕਿਸਾਨ ਸੜਕਾਂ 'ਤੇ ਨਿਕਲੇ ਨੇ। ਔਰ ਇਹ ਸਾਰਾ ਪਾਰਟ ਜਿਹੜਾ ਦੱਸ ਰਿਹਾ ਕਿ ਵੀ ਅਜੇ ਤਾਂ ਟ੍ਰੇਡ ਡੀਲ ਦੀਆਂ ਡੀਟੇਲਸ ਆਣੀਆਂ ਨੇ ਮਾਰਚ ਮਿਡਲ ਦੇ ਵਿੱਚ, ਹੇਅਰ ਸਪਰੇਟਿੰਗ ਡੀਟੇਲਸ। ਲੇਕਿਨ ਇਹ ਨਜ਼ਰ ਆ ਰਿਹਾ ਜਦੋਂ ਪਾਰਲੀਮੈਂਟ ਦੇ ਵਿੱਚ ਜਿੱਥੋਂ ਕਿ ਮੋਦੀ ਉਹ ਡੇਅਰ ਹੀ ਨਹੀਂ ਕਰ ਸਕਿਆ ਕਿ ਈਵਨ ਪ੍ਰੈਜ਼ੀਡੈਂਟ ਦੇ ਭਾਸ਼ਣ ਦੇ ਉੱਤੇ ਜਿਹੜਾ ਮੋਸ਼ਨ ਆਫ ਥੈਂਕਸ ਹੁੰਦਾ ਹੈ, ਉਸ ਉਹਦੀ ਤਕਰੀਰ ਹੁੰਦੀ ਆ, ਉਹਨੂੰ ਐਡਰੈਸ ਕਰ ਸਕੇ। ਔਰ ਜਿਵੇਂ ਪਾਰਲੀਮੈਂਟ ਦੇ ਵਿੱਚ ਆਲਮੋਸਟ ਸਾਰੀਆਂ ਧਿਰਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਇਹਨਾਂ ਨੇ ਤਾਂ ਭਾਰਤ ਮਾਤਾ ਨੂੰ ਵੇਚ ਦਿੱਤਾ ਹੈ। ਤੇ ਮੈਂ ਕਿਹਾ ਜੀ ਵੇਚ ਵੀ ਸਸਤਾ ਹੀ ਦਿੱਤਾ ਹੈ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਅੱਜ ਡਿਸਕਸ਼ਨ ਚੱਲ ਰਹੀ ਸੀ ਨਿਊਜ਼ ਰੂਮ ਦੇ ਨਾਲ, ਤੇ ਉਹਨਾਂ ਨੇ ਕਿਹਾ ਜੀ ਫਰਦਰ ਕੀ ਹੋਏਗਾ ਕਿਸਾਨਾਂ ਦਾ, ਕੀ ਆਪੋਜੀਸ਼ਨ ਪਾਰਟੀਆਂ, ਜਾਂ ਮੈਂ ਕਿਹਾ ਜੀ ਇਕੱਲਾ ਇਹ ਹੋਣਾ ਨਹੀਂ ਹੈ ਇਹ ਕਿ ਵੀ ਆਪੋਜੀਸ਼ਨ ਔਰ ਰੀਜਨਲ ਪਾਰਟੀਜ਼, ਕਿਉਂਕਿ ਆਲਮੋਸਟ $700 ਬਿਲੀਅਨ ਤੋਂ ਜ਼ਿਆਦਾ ਜਿਹੜਾ ਹੈ ਉਹ ਇੰਡੀਆ ਦੇ ਵਿੱਚ ਐਗਰੀਕਲਚਰ ਸੈਕਟਰ ਦੇ ਇਨਪੁਟ ਹੈ।
ਅੱਜ ਵੀ ਇਹਦੇ ਬਾਵਜੂਦ ਇੰਡਸਟਰੀਅਲਾਈਜ਼ ਵੀ ਹੋਇਆ, ਪਿੰਡਾਂ 'ਚੋਂ ਲੋਕ ਸ਼ਹਿਰਾਂ ਵੱਲ ਵੀ ਆਏ ਨੇ, ਲੇਕਿਨ ਕੰਜ਼ਰਵੇਟਿਵਲੀ ਵੀ 60% ਦੇ ਕਰੀਬ ਜਿਹੜੇ ਭਾਰਤੀ ਲੋਕ ਨੇ ਉਹ ਕਿਸਾਨੀ ਦੇ ਉੱਤੇ ਹੀ ਨਿਰਭਰ ਕਰਦੇ ਨੇ। ਔਰ ਇਹ ਜਦੋਂ ਇਹ ਸਾਹਮਣੇ ਆਇਆ ਕਿ ਵੀ ਕਿਵੇਂ ਇਹਨਾਂ ਨੇ ਆਪਣੀਆਂ ਜਿਹੜੀਆਂ ਕਮਜ਼ੋਰੀਆਂ ਨੇ ਧੌਣ ਫੜੀ ਹੋਈ ਹੈ ਮੋਦੀ ਦੀ, ਪ੍ਰੈਜ਼ੀਡੈਂਟ ਟਰੰਪ ਨੇ ਉਹ ਆਇਨਸਟਾਈਨ ਕਹਿ ਰਿਹਾ, ਉਸ ਐਪਸਟੀਨ ਫਾਈਲਸ ਦੇ ਨਾਲ ਤਾਲੁਕ ਹੈ। ਕਿਸੇ ਨੇ ਆਇਨਸਟਾਈਨ ਇਸ ਲਈ ਮੇਰੇ ਦਿਮਾਗ 'ਚ ਆਇਆ, ਕਿਸੇ ਨੇ ਕਿਹਾ ਕਿ ਜੀ ਨਹਿਰੂ ਨੂੰ ਆਇਨਸਟਾਈਨ ਮਿਲਣ ਆਉਂਦਾ ਸੀ ਤੇ ਮੋਦੀ ਜਿਹੜਾ ਉਹ ਐਪਸਟੀਨ ਨੂੰ ਮਿਲਣ ਆਉਂਦਾ, ਵੀ ਕਿੱਥੇ ਉਹ ਲੈਵਲ ਸੀ ਉਸ ਸਿਸਟਮ ਦੇ ਵਿੱਚ ਵੀ। ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੀਆਂ ਕਮਜ਼ੋਰੀਆਂ, ਬਦ ਅਖਲਾਕੀ, ਅੰਬਾਨੀਆਂ ਅਡਾਨੀਆਂ ਦੇ ਨਾਲ ਯਾਰੀ, ਔਰ ਖ਼ਾਸ ਤੌਰ 'ਤੇ ਜਿਹੜਾ ਸਿੱਖਾਂ ਦੇ ਖਿਲਾਫ ਟਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਾ ਦੇ ਵਿੱਚ ਕਰਨ ਦਾ ਯਤਨ ਸੀ। ਔਰ ਕੱਲ੍ਹ ਜਿਹੜਾ ਉਸ ਦੇ ਉੱਤੇ ਸਪੈਸ਼ਲ ਹੀਅਰਿੰਗ ਨਿਖਿਲ ਗੁਪਤਾ ਕੇਸ ਦੀ ਸਵੇਰੇ ਹੋਏਗੀ, ਅਸੀਂ ਡਿਟੇਲ 'ਚ ਡਿਸਕਸ ਕਰਾਂਗੇ। ਇਹਨਾਂ ਸਾਰਿਆਂ ਦੇ ਔਰ ਜਾਂ ਕੁਛ ਐਸਾ ਇਸ ਤੋਂ ਬਿਯੋਂਡ ਵੀ ਹੈ ਜਿਹੜਾ ਕਿਸੇ ਦੀ ਅਜੇ ਨਜ਼ਰੇ ਨਹੀਂ ਚੜਿਆ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੋ ਕੁਝ ਵੀ ਇਸ ਡੀਲ ਦੇ ਥੱਲੇ ਹੈ, ਇਹ ਡੀਲ ਦੇ ਵਿੱਚ ਤਾਂ ਦੋ ਤਰਫਾ ਹੁੰਦਾ ਹੈ, ਕਿਹਦਾ ਫਾਇਦਾ ਨੁਕਸਾਨ ਦੇਖਿਆ ਜਾਂਦਾ ਹੈ ਪ੍ਰੋਪਰ। 1 ਸਾਲ ਤੋਂ ਜਿਹੜਾ ਸੀ ਜੀ ਨੈਗੋਸ਼ੀਏਟ ਹੋ ਰਿਹਾ ਤੇ ਨੈਗੋਸ਼ੀਏਟ ਕੀ ਹੋਇਆ ਕਿ ਭਾਰਤ ਮਾਂ ਨੂੰ ਵੇਚ ਦਿਓ ਮੁਫਤੋਂ ਮੁਫਤੀ, ਔਰ ਉਧਰ ਆਮ ਲੋਕਾਂ ਨੂੰ ਉਸ ਨਫ਼ਰਤ ਦੇ ਵਿੱਚ ਜਿਹੜਾ ਉਹ ਠੋਸਣ ਦੇ ਲਈ ਉਹਨਾਂ ਦੇ ਵਿੱਚ ਉੱਥੇ ਕਰਤਾ ਜੀ ਵੰਦੇ ਮਾਤਰਮ ਦੇ ਜਿਹੜੇ 4 ਸੈਂਟੈਂਸੇ ਪੜ੍ਹਨ ਤੇ ਪਾਬੰਦੀ ਸੀ, ਜਿਹਦੇ 'ਚ ਕਿ ਦੁਰਗਾ ਮਾਤਾ ਨੂੰ ਜਿਹੜਾ ਉਹ ਧਿਆਇਆ ਗਿਆ, ਉਹ ਵੀ ਹੁਣ ਪੜ੍ਹੇ ਜਾਣਗੇ ਕਿ ਨੈਸ਼ਨਲ ਐਂਥਮ, ਜਨ ਗਣ ਮਨ ਤੋਂ ਪਹਿਲਾਂ ਹਰ ਥਾਂ ਵੰਦੇ ਮਾਤਰਮ ਪਹਿਲਾਂ ਸਾਰੇ ਸਮਾਗਮਾਂ ਤੇ ਸੋਸ਼ਲ ਪੋਲੀਟੀਕਲ ਪੜ੍ਹਿਆ ਜਾਏ। ਸਿਨੇਮਾ ਘਰਾਂ ਦੇ ਵਿੱਚ ਵੀ ਜਿਹੜਾ ਉਹ ਵੰਦੇ ਮਾਤਰਮ ਔਰ ਜਨ ਗਣ ਮਨ ਪੜ੍ਹਿਆ ਜਾਏ। ਹੁਣ ਉੱਥੇ ਤੁਸੀਂ ਉਸ ਮਾਂ ਨੂੰ ਵੰਦਨਾ ਕਰ ਰਹੇ ਹੋ, ਉਸ ਭਾਰਤ ਦੀ ਜੀਓਗ੍ਰਾਫੀਕਲ ਐਂਟੀਟੀ ਨੂੰ। ਹਾਲਾਂਕਿ ਭਾਰਤ ਦੀਆਂ ਮੁਸਲਮਾਨ ਜਥੇਬੰਦੀਆਂ ਨੇ ਕਿਹਾ ਵੀ ਇਹ ਅਗੇਂਸਟ ਦਾ ਸਪਿਰਿਟ ਆਫ ਦਾ ਕਨਸਟੀਟਿਊਸ਼ਨ ਹੈ, ਔਰ ਇਹ ਇਹਨਾਂ ਨੇ ਬ੍ਰਾਹਮਣਾਂ ਦੀ ਦੇਣ ਹੈ ਜਿਹੜੀ ਆਨੰਦ ਮੱਠ ਨਾਵਲ 'ਚੋਂ ਨਿਕਲਿਆ ਕਿ ਉਹਨਾਂ ਨੇ ਭਾਰਤ ਨੂੰ ਇੱਕ ਭੂਗੋਲਿਕ ਸਥਿਤੀ ਨੂੰ ਜਿਹੜਾ ਉਹ ਦੁਰਗਾ, ਔਰ ਤੁਸੀਂ ਭਾਰਤ ਦੇ ਮੈਪ ਦੇਖੋਗੇ ਵਿੱਚ ਦੁਰਗਾ ਸ਼ੇਰ ਤੇ ਬੈਠੀ ਹੈ। ਔਰ ਕਰਨ ਮਤਲਬ ਇਹ ਸੀ ਕਿ ਜਿਹੜੀ ਇੱਕ ਆਰਟੀਫਿਸ਼ੀਅਲ ਯੂਨੀਅਨ ਅੰਗਰੇਜ਼ਾਂ ਨੇ ਐਡਮਿਨਿਸਟ੍ਰੇਟਿਵ ਯੂਨੀਅਨ ਕ੍ਰੀਏਟ ਕੀਤੀ, ਜਿਹੜਾ ਇਹਨੂੰ ਤੋੜਨ ਦੀ ਕੋਸ਼ਿਸ਼ ਕਰੇਗਾ, ਜਿਸ ਦੇ ਲਈ ਉਹਨਾਂ ਨੇ ਏਕਤਾ, ਅਖੰਡਤਾ, ਟੂਟਤਾ ਇੱਦਾਂ ਦੇ ਲਫ਼ਜ਼ ਜਿਹੜੇ ਨੇ ਉਹ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਘੜੇ ਔਰ ਵਰਤੇ, ਉਹ ਦੁਰਗਾ ਮਾਤਾ ਨੂੰ ਜਿਹੜਾ ਡਿਸਮੈਂਬਰ ਕਰ ਰਿਹਾ। ਔਰ ਇਸ ਲਈ ਉਸ ਦਾ ਖੂਨ ਡੋਲਣਾ ਇਵੇਂ ਹੀ ਹੈ ਜਿਵੇਂ ਦੁਰਗਾ ਨੇ ਮਲੇਛਾਂ ਦਾ ਖੂਨ, ਕਿਉਂਕਿ ਉਹਦੇ ਦੁਰਗਾ ਦੇ ਹੱਥ ਦੇਖੋ ਉਹ ਖੂਨ ਦਾ ਭਰਿਆ ਖੱਪਰ ਹੁੰਦਾ ਕਿ ਜੀ ਉਹ ਪੀ ਗਈ ਮਲੇਛਾਂ ਦਾ। ਔਰ ਇਸੇ ਹੀ ਜਿਹੜਾ ਕਾਨਸੈਪਟ ਦੇ ਥੱਲੇ ਇਹਨਾਂ ਨੇ 1.5 ਲੱਖ ਤੋਂ ਜ਼ਿਆਦਾ ਸਿੱਖਾਂ ਦਾ ਸ਼ਿਕਾਰ ਕੀਤਾ। ਭਾਰਤ ਭਰ ਦੇ ਵਿੱਚ ਜਦੋਂ ਹੁਣ ਮੁਸਲਮਾਨਾਂ ਦੇ ਖਿਲਾਫ ਜਿਹੜੀਆਂ ਹਿੰਸਕ ਕਾਰਵਾਈਆਂ ਜਾਂ ਦੂਜੀਆਂ ਹੁੰਦੀਆਂ ਨੇ, ਉਹ ਇਹੀ ਦੁਰਗਾ ਮਾਤਾ ਦੇ ਨਾਂ ਥੱਲੇ, ਕਿਉਂਕਿ ਇਹ ਸਾਰੇ ਪਾਰਟ ਹੁਣ ਉਹਨੂੰ ਅਗਲੀਆਂ ਜਨਰੇਸ਼ਨਾਂ 'ਚ ਵੀ DNA ਦੇ ਵਿੱਚ ਇਹ ਨਫ਼ਰਤ ਭਰਨ ਦੇ ਲਈ ਉਸ ਵੰਦੇ ਮਾਤਰਮ ਨੂੰ ਕੱਢ ਲਿਆਂਦਾ ਗਿਆ, ਜਿਸ ਨੂੰ ਰਿਜੈਕਟ ਕੀਤਾ ਗਿਆ ਸੀ ਕਿ ਭਾਈ ਇਹ ਜਿਹੜੇ ਨੇ ਠੀਕ ਹੈ ਪਹਿਲੇ ਧਰਤੀ ਦੇ ਨੂੰ ਇੱਕ ਸੈਲਿਊਟ ਕਰਨ ਦੀ ਗੱਲ ਹੈ, ਪਰ ਇਹ ਦੁਰਗਾ ਦੇ ਨਾਲ ਜੋੜ ਕੇ, ਜੋ ਕਿ ਆਨੰਦ ਮੱਠ 'ਚ ਇਸ ਵੰਦੇ ਮਾਤਰਮ ਨਾਲ ਜੁੜਿਆ ਹੋਇਆ ਪਾਰਟ ਸੀ, ਲੇਕਿਨ ਇਹ ਪਾਰਟ ਜਿਹੜਾ ਬਰਾਬਰੀ ਨਾਲ ਚੱਲ ਰਿਹਾ। ਔਰ ਇਹ ਲੋਕਾਂ ਨੂੰ ਤੁਸੀਂ ਉਹ ਜਦੋਂ ਇਹ ਕਿਹਾ ਜਾਂਦਾ ਕਿ ਵੀ ਰੋਮ ਦੀ ਤਬਾਹੀ ਹੋ ਰਹੀ ਸੀ ਔਰ ਡਿੱਗ ਰਿਹਾ ਸੀ ਤਾਂ ਲੋਕਾਂ ਨੂੰ ਸਰਕਸ ਦੇਖਣ ਤੇ ਲਾ ਦਿੱਤਾ ਉਹਨਾਂ ਨੇ, ਹਾਂਜੀ, ਕਿ ਸਰਕਸ ਦੇਖੋ, ਇੰਜੋਏ ਕਰੋ। ਇਹ ਸਾਰਾ ਉਹਨਾਂ ਨੂੰ ਉਸ ਟਰੱਕ ਦੀ ਬੱਤੀ ਥੱਲੇ, ਫਿਰਕੂ ਨਫ਼ਰਤ ਦੇ ਟਰੱਕ ਦੀ ਬੱਤੀ ਥੱਲੇ ਲਾਇਆ ਹੋਇਆ। ਪਰ ਇਧਰ ਇਹ ਤੁਸੀਂ ਲੁਕੋ ਨਹੀਂ ਸਕਦੇ ਜਦੋਂ ਭੁੱਖਮਰੀ ਹੁੰਦੀ ਹੈ। ਆਲਰੇਡੀ ਕਿਸਾਨੀ ਦਾ ਹਾਲ ਕੱਲਾ ਇਹ ਨਹੀਂ ਹੈ ਕਿ ਵੀ ਅਸੀਂ ਪੰਜਾਬ, ਹਰਿਆਣਾ ਜਾਂ ਵੈਸਟਰਨ ਯੂਪੀ, ਰਾਜਸਥਾਨ ਦੇ ਉਹਨਾਂ ਹਿੱਸਿਆਂ 'ਚ, ਕਿਉਂਕਿ ਸਿੱਖਾਂ ਦਾ ਇੱਕ ਵੱਡਾ ਤਬਕਾ ਕਿਸਾਨੀ ਨਾਲ ਜੁੜਿਆ ਹੋਇਆ, ਉਸ ਦੀ ਸਿਰਫ ਗੱਲ ਕਰ ਰਹੇ ਹਾਂ। ਤੁਸੀਂ ਦੇਖੋ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਮਹਾਰਾਸ਼ਟਰਾ ਹੋਏ, ਗੁਜਰਾਤ ਹੋਏ, ਕੇਰਲਾ ਹੋਏ। ਹੁਣ ਕੇਰਲਾ ਉਹ ਹੈ ਜਿੱਥੇ ਸਭ ਤੋਂ ਪਹਿਲਾਂ ਸਪਾਈਸਿਸ ਪੈਦਾ ਹੋਣ ਦੀ ਗੱਲ ਯੂਰਪ ਤੱਕ ਪਹੁੰਚੀ ਸੀ। ਜਦੋਂ ਵਾਸਕੋ ਡੀ ਗਾਮਾ ਆਇਆ ਜਾਂ ਦੂਜਾ ਆਇਆ, ਜਿਹੜੇ ਜਹਾਜ਼ ਭਰ ਭਰ ਕੇ ਬਾਅਦ ਦੇ ਵਿੱਚ ਡੱਚ ਆਏ, ਅੰਗਰੇਜ਼ ਆਏ, ਫਰੈਂਚ ਆਏ, ਉਹ ਸਾਰੇ ਕਾਲੀ ਮਿਰਚ ਤੋਂ ਲੈ ਕੇ ਜਿੰਨੇ ਸਪਾਈਸਿਸ, ਜਿੰਨੇ ਮਸਾਲੇ, ਉਹ ਸਾਊਥ ਦੇ ਵਿੱਚ ਸੀ। ਉਸ ਬੈਲਟ ਦੇ ਵਿੱਚ ਵੀ ਕਿ ਹਜ਼ਾਰਾਂ ਕਿਸਾਨਾਂ ਨੇ ਪਿਛਲੇ ਇਹ ਸਾਰੇ ਸਮੇਂ ਦੇ ਵਿੱਚ ਆਤਮਘਾਤ ਕੀਤਾ, ਕਿਉਂਕਿ ਅਫੋਰਡੇਬਿਲਟੀ ਨਹੀਂ ਹੈ ਜਿੰਨਾ ਉਹ
ਇਨਵੈਸਟ ਕਰਦੇ ਨੇ ਉਨੀ ਰਿਟਰਨ ਨਹੀਂ ਹੈ। ਲੇਕਿਨ ਔਰ ਗੁਜਰਾਤ ਜਿਹਦਾ ਝੂਠਾ ਮਾਡਲ ਕਿ ਗੁਜਰਾਤ ਚੀਫ ਮਿਨਿਸਟਰ ਮੋਦੀ ਅਮਿਤ ਸ਼ਾਹ ਵਿਕਾਸ ਕਰਤਾ ਔਰ ਗੁਜਰਾਤ ਮਾਡਲ, ਗੁਜਰਾਤ ਦੇ ਵਿੱਚ ਕਿਸਾਨ ਵੱਡੀ ਗਿਣਤੀ 'ਚ ਆਤਮਘਾਤ ਕਰਦੇ ਨੇ। ਮਹਾਰਾਸ਼ਟਰ ਜਿੱਥੇ ਇਹਨਾਂ ਨੇ ਹੁਣ ਜਿਹੜਾ ਉਹ ਠੱਗੀ ਮਾਰ ਕੇ ਜਿਹੜੀ ਹੈ ਬੀਜੇਪੀ ਨੇ ਉੱਥੇ ਆਪਣੀ ਸਰਕਾਰ ਬਣਾਈ ਹੈ, ਉਹਨਾਂ ਦਾ ਜਿਹੜਾ ਸੌਰਾਸ਼ਟਰ ਰੀਜਨ ਹੈ ਜਿੱਥੇ ਵੱਡੀ ਗਿਣਤੀ 'ਚ ਮਰਾਠੇ ਨੇ, ਹਜ਼ਾਰਾਂ ਕਿਸਾਨ ਆਤਮਘਾਤ ਕਰਦੇ ਨੇ। ਤੇ ਜਦੋਂ ਆਲਰੇਡੀ ਇਹ ਹਾਲ ਹੈ ਔਰ ਹੁਣ ਜਿਹੜੀ ਇਹ ਡੀਲ ਹੈ ਜਿਹਦੇ ਥੱਲੇ ਡੇਅਰੀ ਸੈਕਟਰ, ਗੁਜਰਾਤ ਸਭ ਤੋਂ ਵੱਡਾ ਡੇਅਰੀ ਸੈਕਟਰ ਦਾ ਘਰ ਗੁਜਰਾਤ ਹੈ। ਸੋ ਜਦੋਂ ਅਸੀਂ ਇਸ ਸਾਰੇ ਪਾਰਟ ਨੂੰ ਦੇਖਦੇ ਹਾਂ, ਇਕੱਲਾ ਇੱਕ ਲੈਵਲ ਤੇ ਨਹੀਂ ਹੈ। ਹੁਣ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਬੰਗਲਾਦੇਸ਼ ਦੇ ਵਿੱਚ ਜਿਹੜੀਆਂ ਵੋਟਾਂ ਪਈਆਂ ਉਹਨਾਂ ਦੇ ਚੋਣ ਨਤੀਜੇ ਸਾਹਮਣੇ ਆਏ ਨੇ, ਜਿਹੜੇ ਟ੍ਰੈਂਡ ਇਸ ਵੇਲੇ ਚੱਲ ਰਹੇ ਨੇ। ਇਸ ਵੇਲੇ ਜਿਹੜੀ BNP ਪਾਰਟੀ ਹੈ, ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ, ਇਹ ਖਾਲਿਦਾ ਜ਼ਿਆ ਦਾ ਮੁੰਡਾ ਇਹਨੂੰ ਹੈੱਡ ਕਰਦਾ ਹੈ। 135 ਸੀਟਾਂ ਦੇ ਨਾਲ ਉਹ ਬਹੁਤ ਅੱਗੇ ਜਾ ਰਹੇ ਹੈ। ਔਰ ਜਿਹੜੀ ਹੈ ਜਮਾਤੇ ਇਸਲਾਮੀ ਜਿਨ੍ਹਾਂ ਦਾ ਅਲਾਇੰਸ ਸੀ ਉਹਨਾਂ ਸਟੂਡੈਂਟਸ ਨਾਲ ਜਿਨ੍ਹਾਂ ਨੇ ਇਹ ਸਾਰਾ ਤਖਤਾ ਪਲਟਿਆ ਸ਼ੇਖ ਹਸੀਨਾ ਦਾ, ਉਹਦੇ ਕੋਲ 34 ਸੀਟਾਂ ਨੇ। ਹੁਣ ਇਹ ਇਸ ਲਈ ਵੀ ਇੰਪੋਰਟੈਂਟ ਹੈ ਇਸ ਸਾਰੇ ਤੇ ਕਿਉਂਕਿ ਨੇਬਰਸ ਦੇ ਨਾਲ ਵੈਸੇ ਹੀ ਵਿਗਾੜ ਲਿਆ ਔਰ ਇਹ ਜਿਹੜੀ ਸ਼ੇਖ ਹਸੀਨਾ ਬਿਠਾਈ ਹੋਈ ਹੈ ਲਿਆ ਕੇ ਕੋਲ। ਲੇਕਿਨ ਵਪਾਰਕ ਤੌਰ ਦੇ ਉੱਤੇ ਇਹਨਾਂ ਚੋਣਾਂ ਤੋਂ ਠੀਕ 4 ਦਿਨ ਪਹਿਲਾਂ ਅਮਰੀਕਾ ਦੇ ਨਾਲ ਬੰਗਲਾਦੇਸ਼ ਨੇ ਟ੍ਰੇਡ ਡੀਲ ਕੀਤੀ। ਜੇ ਭਾਰਤ ਦੇ ਨਾਲ 18-19% ਟੈਰਿਫ ਦੀ ਗੱਲ ਹੈ ਤੇ ਬੰਗਲਾਦੇਸ਼ ਦੇ ਨਾਲ 0 ਟੈਰਿਫ ਦੇ ਉੱਤੇ ਗੱਲ ਜਾਣ ਦੀ ਗੱਲ ਹੋਈ, ਕਿਉਂਕਿ ਬੰਗਲਾਦੇਸ਼ ਐਨੂਅਲੀ $1.5 ਬਿਲੀਅਨ ਦੀ ਕਪਾਹ, ਕਾਟਨ, ਨਰਮਾ ਉਹ ਭਾਰਤ ਤੋਂ ਖਰੀਦਦਾ ਹੈ। ਹੁਣ ਬੰਗਲਾਦੇਸ਼ ਨੇ ਇਸ ਡੀਲ 'ਚ ਕਿਹਾ ਜੀ ਅਸੀਂ ਭਾਰਤ ਦੀ ਕਪਾਹ ਨਹੀਂ ਲੈਣੀ, ਅਸੀਂ ਅਮਰੀਕਾ ਤੋਂ ਲਵਾਂਗੇ ਕਾਟਨ। ਹੁਣ ਉਹ ਜਿਹੜਾ $1.5 ਬਿਲੀਅਨ ਨੈਕਸਟ ਡੋਰ, ਕਿਉਂਕਿ ਭਾਰਤ ਨੇ ਇੰਨਾ ਕੁ ਨੱਕ 'ਚ ਦਮ ਕੀਤਾ ਬੰਗਲਾਦੇਸ਼ ਦਾ ਪਾਣੀਆਂ ਦੇ ਮੁੱਦੇ ਤੇ, ਫਰਾਖਾ ਡੈਮ ਦੇ ਮੁੱਦੇ ਤੇ, ਔਰ ਹੁਣ ਜਦੋਂ ਚੇਂਜ ਹੋਈ ਅਜੇ ਵੀ ਉਹਨੂੰ ਸ਼ੇਖ ਹਸੀਨਾ ਨੂੰ ਉੱਥੇ ਬਿਠਾ ਕੇ ਵਿਦਨ ਬੰਗਲਾਦੇਸ਼ ਵਾਇਲੈਂਸ ਕਰਵਾ ਰਹੇ ਨੇ। ਸੋ ਨੇਬਰਸ ਦੇ ਨਾਲ, ਪਾਕਿਸਤਾਨ ਦੇ ਨਾਲ ਤਾਂ ਵੈਸੇ ਹੀ ਵਾਘਾ ਬਾਰਡਰ ਬੰਦ ਕੀਤਾ ਹੋਇਆ, ਟ੍ਰੇਡ ਦੀ ਕੋਈ ਲਾਈਨ ਨਹੀਂ। ਤੇ ਕਿਸਾਨਾਂ ਦੇ ਹੁਣ ਪੰਜਾਬ ਦੀ ਵੀ ਜਿਹੜੀ ਬੈਲਟ ਹੈ ਅਬੋਹਰ ਫਾਜ਼ਿਲਕਾ ਦੀ, ਜਿੱਥੇ ਨਰਮਾ ਹੁੰਦਾ ਹੈ, ਰੇਤਲੀ ਜ਼ਮੀਨ ਦੇ ਵਿੱਚ ਹੁੰਦਾ ਹੈ, ਔਰ ਬਹੁਤ ਸਾਰਾ ਗੁਜਰਾਤ ਦੀ ਬੈਲਟ, ਖਾਸ ਤੌਰ ਤੇ ਕੱਛ ਦੀ ਬੈਲਟ ਜਿੱਥੇ ਪੰਜਾਬ ਤੋਂ ਵੀ ਜਾ ਕੇ ਫਾਰਮਰ ਆਬਾਦ ਨੇ, ਉਹ ਤਾਂ ਬਰਬਾਦ ਹੋ ਜਾਣਗੇ। ਕਿਉਂਕਿ ਅਮਰੀਕਨ ਕਾਟਨ ਦੇ ਲਈ ਜਿਹੜਾ ਹੈ ਉਹ ਆਲਰੇਡੀ ਭਾਰਤੀ ਮਾਰਕੀਟ ਵੀ ਤਾਂ ਜਿਹੜੀ $1.5 ਬਿਲੀਅਨ, $1.5 ਬਿਲੀਅਨ ਬਹੁਤ ਵੱਡਾ ਟ੍ਰੇਡ ਹੁੰਦਾ ਹੈ ਕਿਸੇ ਚੀਜ਼ ਦਾ। ਸੋ ਮਤਲਬ ਇਹ ਹੈ ਵੀ ਆਲਰੇਡੀ ਹੁਣ ਜਿਹੜਾ ਫਰੂਟ, ਹੁਣ ਜਦੋਂ 3 ਖੇਤੀ ਕਾਨੂੰਨ ਆਏ ਉਦੋਂ ਤਾਂ ਬਹੁਤਾ, ਕਿਉਂਕਿ ਕਣਕ, ਝੋਨਾ ਦੂਜੇ ਤੀਜੇ ਨਾਲ ਸੰਬੰਧਿਤ ਲੋਕਾਂ ਨੂੰ ਅਸੀਂ ਸਾਡੀ ਜ਼ਮੀਨ ਲੈ ਲੈਣੀ ਹੈ, ਕਾਰਪੋਰੇਟ ਵਾਲੇ ਇਹਨਾਂ ਨੇ ਸਾਈਲੋ ਬਣਾ ਲਏ ਨੇ, ਦੂਜੇ ਨੇ। ਉਦੋਂ ਹਿਮਾਚਲ ਦੇ ਕਿਸਾਨ ਨੂੰ ਕੋਈ ਬਹੁਤਾ ਫਰਕ ਨਹੀਂ ਸੀ ਪੈਂਦਾ ਉਹਨੇ। ਹੁਣ ਜਦੋਂ ਆ ਗਿਆ ਕਿ ਅਮਰੀਕਾ ਦੇ ਕੈਲੀਫੋਰਨੀਆ ਦੇ ਸੇਬ ਜਾਣੇ ਨੇ ਭਾਰਤ ਦੀ ਮਾਰਕੀਟ 'ਚ, ਉਹਨਾਂ ਨੂੰ ਵਕਤ ਪੈ ਗਿਆ, ਜੰਮੂ ਕਸ਼ਮੀਰ ਵਾਲਿਆਂ ਨੂੰ ਵੀ ਔਰ ਹਿਮਾਚਲ ਨੂੰ ਵੀ ਸਾਡਾ ਸਾਰਾ ਟ੍ਰੇਡ ਤਬਾਹ ਹੋ ਜਾਏਗਾ। ਸੋ ਔਰ ਕੱਲਾ ਇਹ ਨਹੀਂ ਹੈ, ਜਦੋਂ ਤੁਸੀਂ ਇਸ ਟ੍ਰੇਡ ਡੀਲ ਦਾ ਅਸੀਂ ਇੱਕ ਨਿਰਪੱਖ ਜਾਇਜ਼ਾ ਵੀ ਲੈਂਦੇ, ਚਲੋ ਸਾਡੇ 'ਚ ਤਾਂ ਇੱਕ ਬਾਇਸ ਹੈ, ਸਾਨੂੰ ਤਾਂ ਇਹਨਾਂ ਦਾ ਬਰਬਾਦ ਹੋਣਾ ਹੀ, ਇਹਨਾਂ ਦੀ ਬਰਬਾਦੀ 'ਚੋਂ ਹੀ ਸਾਡਾ ਕੁਝ ਨਿਕਲਦਾ ਹੈ, ਸਿਸਟਮ ਟੁੱਟਦਾ ਹੈ, ਇਹਨਾਂ ਦੀ ਲੈਜੀਟੀਮੇਸੀ, ਲੋਕਾਂ ਦਾ ਸਿਸਟਮ ਤੋਂ ਵਿਸ਼ਵਾਸ ਜਾਂਦਾ ਹੈ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਤੁਸੀਂ ਨਿਰਪੱਖਤਾ ਦੇ ਨਾਲ ਦੇਖੋ ਕਿ ਇਸ ਕਿਸਮ ਦੀ ਡੀਲ ਮਜਬੂਰੀ ਵਾਸੀ ਹੋ ਸਕਦੀ ਹੈ, ਬਾਂਹ ਮਰੋੜ ਕੇ ਹੋ ਸਕਦੀ ਹੈ, ਧੌਣ ਪਕੜ ਕੇ ਹੋ ਸਕਦੀ ਹੈ। ਹੁਣ ਰਿਪੀਟਡਲੀ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ, ਹੁਣ ਪ੍ਰੈਜ਼ੀਡੈਂਟ ਟਰੰਪ ਦੀ ਅੱਜ ਅਗੇਨ ਟਰੂਥ ਸੋਸ਼ਲ ਦੇ ਉੱਤੇ ਸੀ ਕਿ US ਪ੍ਰੈਜ਼ੀਡੈਂਟ ਟਰੰਪ ਹੇਲਸ ਟ੍ਰੇਡ ਡੀਲ ਵਿਦ ਇੰਡੀਆ ਐਜ਼ ਹਿਸਟੋਰਿਕ। ਹੁਣ ਇਤਿਹਾਸਕ ਉਹਨਾਂ ਨੇ ਕਿਹਾ, ਇਤਿਹਾਸਕ ਜਿਹੜਾ ਹੁਣ ਨਵਾਂ ਐਂਗਲ, ਹੁਣ ਤੱਕ ਤਾਂ ਇਹ ਸੀ ਕਿ ਵੀ ਰੂਸ ਦਾ ਆਇਲ, ਇਹ ਟਰੰਪ ਨੇ ਵੀ ਕਿਹਾ, ਸਰਜੀਓ ਨੇ ਵੀ ਕਿਹਾ ਜਿਹੜਾ ਅਮਰੀਕਾ ਦਾ ਐਂਬੈਸਡਰ ਹੈ ਇੰਡੀਆ 'ਚ, ਔਰ ਇੰਡੀਅਨ ਫੋਰਨ ਮਿਨਿਸਟਰੀ ਨੂੰ ਜਾਂ ਦੂਜਿਆਂ ਨੂੰ ਜਦੋਂ ਇਹਦੇ 'ਤੇ ਮੀਡੀਆ ਪੁੱਛਦਾ, ਉਹ ਬਾਣੀਆਂ ਵਾਂਗੂ ਜਿਹੜੇ ਇੱਕ ਗ੍ਰੀਕ ਆਥਰ ਨੇ ਸ਼ਾਹਜਹਾਨ ਦੇ ਜ਼ਮਾਨੇ 'ਚ ਲਿਖਿਆ ਸੀ ਵੀ ਇਹ ਜਿਹੜੀ ਕੌਮ ਹੈ ਇਹ ਸਟੇਟ ਆਨਸਰ ਨਹੀਂ ਦਿੰਦੀ। ਜੇ ਇਹਨਾਂ ਨੂੰ ਪੁੱਛੋ ਵੀ ਅੱਜ ਕੀ ਵਾਰ ਹੈ ਤੇ ਕਹਿੰਦਾ ਜੇ ਅੱਜ ਬੁੱਧਵਾਰ ਹੋਏ ਤਾਂ ਕਹਿਣਗੇ ਕੱਲ ਮੰਗਲਵਾਰ ਥਾ। ਉਹਨਾਂ ਨੂੰ ਕਹੋ ਜੀ ਅੱਜ ਕੀ ਵਾਰ ਹੈ, ਉਹ ਕਹਿੰਦੇ ਵੀ ਕੱਲ ਵੀਰਵਾਰ ਹੋਗਾ। ਵੀ ਇਹ ਸਟੇਟ ਆਨਸਰ ਨਹੀਂ ਦਿੰਦੇ। ਔਰ ਇਹ ਬਿਲਕੁਲ ਇਸੇ ਪੈਟਰਨ ਦੇ ਉੱਤੇ ਜਦੋਂ ਮੀਡੀਆ ਇਹ ਕਹਿੰਦਾ
ਹੁਣ ਇਹਨਾਂ ਦੀ ਪੀਟੀਆਈ ਦੀ ਖਬਰ ਹੈ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ refuses to deny US claims on India's Russian oil imports। ਹੁਣ ਉਹਨਾਂ ਨੂੰ ਪੁੱਛਿਆ ਵੀ ਇਹ ਟਰੰਪ ਨੇ ਕਿਹਾ, ਦੂਜਾ ਡੀਲ 'ਚ ਆਇਆ ਵੀ ਤੁਸੀਂ ਪ੍ਰੋਮਿਸ ਕੀਤਾ ਵੀ ਤੁਸੀਂ ਰਸ਼ੀਅਨ ਆਇਲ ਨਹੀਂ ਖਰੀਦੋਗੇ। ਉਹ ਅੱਗੋਂ ਕਹਿ ਰਹੇ ਨੇ ਅਸੀਂ ਦੇਖਾਂਗੇ, ਮਾਰਕੀਟ 'ਚ ਦੇਖਾਂਗੇ, ਜਿੱਥੇ ਸਸਤਾ ਹੋਏਗਾ, ਜਿੱਥੇ ਕੰਜ਼ਿਊਮਰ ਹੋਏਗਾ, ਉਹ ਕਹਿੰਦੇ ਤੁਸੀਂ ਰੂਸ ਤੋਂ ਖਰੀਦੋਗੇ ਕਿ ਨਹੀਂ ਖਰੀਦੋਗੇ। ਨਹੀਂ, ਅਸੀਂ ਇਹ ਦੇਖਾਂਗੇ ਕਿ ਕੰਜ਼ਿਊਮਰ ਦੀ ਕੀ ਲੋੜ ਹੈ, ਅਸੀਂ ਫਲਾਣਾ ਢਿਮਕਾ। ਸੋ ਮਤਲਬ ਹੁਣ ਇਹ ਹੈ ਵੀ ਇਹ ਲੋਕਾਂ ਦੇ ਸਾਹਮਣੇ ਜ਼ਾਹਰ ਹੋ ਰਿਹਾ ਕਿ ਵੀ ਇਹਨਾਂ ਨੇ ਬਹੁਤ ਵੱਡਾ ਫਰਾਡ ਕੀਤਾ। ਹੁਣ ਇਹ ਜਿਹੜੀ ਡੀਲ ਦਾ ਹਿੱਸਾ ਹੈ ਕਿ $500 ਬਿਲੀਅਨ ਦੀਆਂ ਚੀਜ਼ਾਂ ਅਮਰੀਕਾ ਤੋਂ ਖਰੀਦਣਗੇ, ਐਨਰਜੀ, ਦੂਜੇ ਤੀਜੇ, ਔਰ ਉਹਦੇ 'ਚ ਸੀ ਕਿ ਇੰਡੀਆ ਕਮਿਟਸ ਟੂ। ਹੁਣ ਜਿਹੜੀ ਇਹਨਾਂ ਨੇ ਉਸ ਦੇ ਉੱਤੇ ਲੀਪਾਪੋਚੀ ਕੀਤੀ ਹੈ, ਉਹਨਾਂ ਨੇ ਕਿਹਾ ਜੀ ਨਹੀਂ ਦੇਖੋ ਅੱਗੇ ਕਮਿਟ ਵਰਡ ਸੀ, ਹੁਣ ਅਸੀਂ ਇੰਟੈਂਡ ਕਰ ਦਿੱਤਾ ਹੈ ਕਿ ਇੰਡੀਆ ਇੰਟੈਂਡਸ ਟੂ ਬਾਏ। ਹੁਣ ਉਹਦੇ ਤੇ ਮੈਂ ਕੀ ਇਹਨਾਂ ਨੂੰ ਕਹਾਂ, ਕਮਿਟ ਹੋਏ, ਇੰਟੈਂਡ ਹੋਏ, ਮਤਲਬ ਇਹ ਹੈ ਕਿ ਤੁਸੀਂ ਇਕਰਾਰ ਕੀਤਾ ਹੈ ਕਿ $100 ਬਿਲੀਅਨ ਦਾ ਸੌਦਾ ਤੁਸੀਂ ਅਮਰੀਕਾ ਤੋਂ ਖਰੀਦਣਾ ਹੀ ਖਰੀਦਣਾ ਹੈ। ਔਰ ਹੁਣ ਜਦੋਂ ਟਰੰਪ ਨੇ ਇਹਨੂੰ ਡੀਲ ਨੂੰ ਹਿਸਟੋਰਿਕ ਕਿਹਾ ਤੇ ਟਰੰਪ ਇਹ ਵੀ ਕਹਿੰਦੇ ਨੇ ਵੀ ਅਸੀਂ ਤਾਂ ਕੋਲਾ ਵੀ ਵੇਚਣਾ ਹੈ ਇੰਡੀਆ ਨੂੰ। ਐਂਡ ਅੰਡਰ ਆਵਰ ਲੀਡਰਸ਼ਿਪ ਵੀ ਆਰ ਬਿਕਮਿੰਗ ਏ ਮੈਸਿਵ ਐਨਰਜੀ ਐਕਸਪੋਰਟਰ। ਇਨ ਜਸਟ ਦ ਪਾਸਟ ਫਿਊ ਮੰਥਸ we have made historical deals with Japan, Korea, India and others to increase our coal exports dramatically। ਮੂੰਹ ਕਾਲਾ ਵੀ ਕਰਵਾਉਣਾ ਉਹਨਾਂ ਨੇ ਵੀ ਇੱਕ ਪਾਸੇ ਇਹ ਠੀਕ ਹੈ ਵੀ ਪ੍ਰੈਜ਼ੀਡੈਂਟ ਟਰੰਪ ਦੀ ਟੇਕ ਅੱਜ ਜਿਹੜੀ ਮੇਨ ਖਬਰ ਹੀ ਸਾਰੇ ਮੀਡੀਆ 'ਚ ਹੀ ਹੈ ਕਿ ਵੀ ਇਹ ਟਰੰਪ ਰਿਵੋਕਸ ਬੇਸਿਸ ਆਫ US ਕਲਾਈਮੇਟ ਰੈਗੂਲੇਸ਼ਨ ਐਂਡ ਦ ਵਹੀਕਲ ਐਮਿਸ਼ਨ ਸਟੈਂਡਰਡਸ। ਹੁਣ ਕੋਈ ਇਹ ਫਿਕਰ ਕਰਨ ਦੀ, ਕਿਉਂਕਿ ਟਰੰਪ ਮੰਨਦਾ ਹੀ ਨਹੀਂ ਕਿ ਕੋਈ ਗ੍ਰੀਨ ਹਾਊਸ ਇਫੈਕਟ ਹੁੰਦਾ ਹੈ, ਗੈਸ ਐਮਿਸ਼ਨਸ ਹੁੰਦੀਆਂ ਜਿਹੜੀਆਂ ਹਿਊਮਨ ਹੈਲਥ ਨੂੰ ਪ੍ਰਭਾਵਿਤ ਕਰਦੀਆਂ। ਇਸ ਲਈ ਸਾਰੇ ਜਿਹੜੇ ਕਲਾਈਮੇਟ ਰਿਲੇਟਡ ਰੈਗੂਲੇਸ਼ਨਸ ਸੀ ਜਾਂ ਰੈਸਟ੍ਰਿਕਸ਼ਨ ਸੀ ਉਹ ਸਾਰੀਆਂ ਉਡਾ ਦਿੱਤੀਆਂ। ਔਰ ਹੁਣ ਇੰਡੀਆ ਨੂੰ ਵੀ ਕੋਲ ਵੇਚਣਾ, ਜਿਵੇਂ ਉਹਨਾਂ ਦੇ ਕੋਲ ਆਪਣਾ ਕੋਇਲਾ ਭਰਿਆ ਹੋਇਆ ਸਾਰਾ, ਉਹਨਾਂ ਦਾ ਉੜੀਸਾ ਵੀ ਦੂਜਾ ਵੀ, ਪਰ ਇਹਨਾਂ ਨੇ ਇਕਰਾਰ ਕੀਤਾ ਹੋਣਾ ਵੀ ਇਹ ਸਾਰੇ ਦੇ। ਔਰ ਦੂਸਰੇ ਪਾਸੇ ਇਧਰੋਂ ਕਰਕੇ ਅਸਲ ਜਿਵੇਂ ਉਹ ਕਹਿੰਦੇ ਨਾ ਵੀ ਉਹ ਕੀ ਹੈ ਕਿ ਵੀ ਇਹ ਤਾਂ ਇੱਕ ਬਹਾਨਾ ਹੈ, ਨਿਸ਼ਾਨਾ ਕੁਛ ਔਰ ਹੈ। ਹੁਣ ਜਿਹੜਾ ਇਕਬਾਲ ਕਪੂਰ ਜਿਹੜਾ ਉਹਨਾਂ ਨੇ ਜਿਸ ਨੂੰ ਨੋਮੀਨੇਟ ਕੀਤਾ ਹੈ ਸਾਊਥ ਤੇ ਸੈਂਟਰਲ ਏਸ਼ੀਆ ਰੀਜਨ ਦਾ ਸਪੈਸ਼ਲ ਐਡਮਿਨਿਸਟ੍ਰੇਟਰ, ਉਹਦੀ US ਕਾਂਗਰਸ ਦੇ ਸਾਹਮਣੇ ਹੀਅਰਿੰਗ ਬਰੀਫਿੰਗ ਚੱਲ ਰਹੀ ਸੀ। ਉਹਨੇ ਕਿਹਾ ਕੁਆਡ ਵੈਰੀ ਇੰਪੋਰਟੈਂਟ ਪਲੇਟਫਾਰਮ। ਟੌਪ US ਸਾਊਥ ਏਸ਼ੀਆ ਡਿਪਲੋਮੈਟ ਪਾਲ ਕਪੂਰ ਹੁਣ ਇਹ ਕਹਿ ਰਿਹਾ ਕਿ ਜੀ ਆ ਜਿਹੜਾ ਅਸੀਂ ਬਣਾਇਆ ਹੈ ਕੁਆਡ, ਜਿਹਦੇ 'ਚ US, ਜਾਪਾਨ, ਆਸਟ੍ਰੇਲੀਆ ਔਰ ਇੰਡੀਆ ਹੈ, ਇਹ ਬਹੁਤ ਇੰਪੋਰਟੈਂਟ ਹੈ। ਹੁਣ ਇੱਕ ਪਾਸੇ ਇੰਡੀਆ ਨੇ ਇਸ ਸਾਲ 'ਚ 2026 ਦੇ ਵਿੱਚ ਬ੍ਰਿਕਸ ਦੀ ਪ੍ਰੈਜ਼ੀਡੈਂਸੀ ਹੈ ਇੰਡੀਆ ਦੇ ਕੋਲ, ਜਿਸ ਦੇ ਵਿੱਚ ਜ਼ਾਹਰ ਹੈ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ। ਸਾਊਥ ਅਫਰੀਕਾ ਨੂੰ ਅਮਰੀਕਾ ਨੇ ਵੈਸੇ ਹੀ ਝਾੜ ਕੇ ਬਿਠਾ ਦਿੱਤਾ, ਉਹਨੂੰ ਤਾਂ ਅਮਰੀਕਾ ਦੀ ਮੀਟਿੰਗ ਦੇ ਵਿੱਚ ਵੀ ਨਹੀਂ ਸੱਦਣਾ ਹੈ ਕਿ ਜੀ ਉੱਥੇ ਵਾਈਟਸ ਦੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ। ਹੁਣ ਜਿਹੜਾ ਅਸਲ ਪਾਰਟ ਹੈ ਇਧਰ ਕਪੂਰ ਸਾਹਿਬ, ਇਹ ਵੀ ਪੰਜਾਬੀ ਹਿੰਦੂ ਉੱਥੇ ਲਾਇਆ ਅਮਰੀਕਾ ਦੀਆਂ, ਇੱਥੋਂ ਯੂਨੀਵਰਸਿਟੀ 'ਚ ਪੜ੍ਹਾਉਂਦਾ ਸੀਗਾ ਪਾਲ ਕਪੂਰ। ਹੁਣ ਇਹਨਾਂ ਰਾਹੀਂ ਕੀ ਕਰਵਾਉਣਾ, ਇੰਡੀਆ ਨੂੰ ਨਾ ਰੂਸ ਵੱਲ ਜਾਣ ਜੋਗਾ ਛੱਡਿਆ, ਰੂਸ ਦਾ ਤੇਲ ਜਿਹੜਾ ਉਹ ਖਰੀਦਣਾ ਨਹੀਂ ਹੈ। ਚੀਨ, ਬ੍ਰਿਕਸ ਜਿਹਦੇ ਥੱਲੇ ਅਸੀਂ ਕਿ ਜੀ ਪੈਰਲਲ ਕਰੰਸੀ ਡਾਲਰ ਨੂੰ ਥੱਲੇ ਕਰਨ ਦੇ, ਉਹਦੇ ਤੋਂ ਵੀ ਹੱਥ ਖਿੱਚ ਲਿਆ। ਹੁਣ ਕੁਆਡ ਦੇ ਵਿੱਚ ਵੀ ਜੁਆਇਨ ਕਰਵਾਉਣਾ। ਪਹਿਲਾਂ ਤਾਂ ਅਸੀਂ ਵੀ ਕੁਆਡ ਮੁੱਕ ਗਿਆ, ਹੁਣ ਮੋਦੀ ਚੀਨ ਵੱਲ ਤੁਰ ਗਿਆ। ਸੋ ਮਤਲਬ ਇਹ ਸਾਰੇ ਨੂੰ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਜਿਹੜੀਆਂ ਨੇ ਅਲਾਮਤਾਂ ਨੇ ਜਿਹੜੀਆਂ ਦੱਸ ਰਹੀਆਂ, ਔਰ ਮੈਂ ਆਪਣੇ ਉਸ ਨਿਊਜ਼ ਰੂਮ ਇੰਟਰਵਿਊ ਦੇ ਵਿੱਚ ਮੈਂ ਕਿਹਾ ਵੀ ਹੋਣਾ ਇਹ ਹੈ ਕਿ ਅਲਟੀਮੇਟਲੀ ਈਵਨ BJP ਵਿੱਚ ਵੀ ਜਿਹੜਾ ਇੱਕ ਕਿਸਾਨ ਵਿੰਗ RSS ਦਾ ਆਪਣਾ ਹੈ, ਭਾਰਤੀ ਮਜ਼ਦੂਰ ਸੰਘ ਜਾਂ ਦੂਜੇ ਵੀ, ਜਿੰਨਾ ਕਿਸਾਨਾਂ ਦੇ ਵਿੱਚ ਰੋਹ ਹੋਣਾ ਹੈ ਇਹਨੂੰ BJP ਠੱਲ ਨਹੀਂ ਸਕੇਗੀ। ਰਾਜ ਪਲਟਾ ਵੀ ਹੋਏਗਾ, ਲੋਕਾਂ ਵਾਇਲੈਂਸ ਵੀ ਹੋਏਗੀ, ਔਰ ਅਲਟੀਮੇਟਲੀ ਇਹ ਜਿਹੜਾ ਐਨਾਰਕੀ ਕੇਓਸ ਵੱਲ ਲੈ ਕੇ ਜਾਏਗਾ। ਇਹ ਇਨ ਦਾ ਐਂਡ ਆਫ ਦਾ ਡੇ ਔਰ ਆਲਰੇਡੀ ਜਿਸ ਨੂੰ ਕਹਿੰਦੇ ਨੇ ਕਿ ਬਿਗਨਿੰਗ ਆਫ ਐਨ ਐਂਡ, ਇਹ ਇਹਨਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਥਾ ਲੈਣ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਹੱਕ, ਸੱਚ, ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ।
ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ। ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਨਿਖਲ ਗੁਪਤਾ ਕੇਸ ਦੇ ਹਵਾਲੇ ਨਾਲ ਕਿ US ਜਸਟਿਸ ਡਿਪਾਰਟਮੈਂਟ ਵੱਲੋਂ ਭਾਰਤੀ ਖੁਫੀਆ ਏਜੰਸੀਆਂ ਦੇ ਏਜੰਟ ਨਿਖਲ ਗੁਪਤਾ ਦੇ ਖਿਲਾਫ ਦੋਸ਼ ਆਇਦ ਕੀਤੇ ਗਏ ਹਨ। ਇਸ ਸੰਬੰਧੀ ਨਿਖਲ ਗੁਪਤਾ ਦੇ ਖਿਲਾਫ ਕੱਲ ਸਪੈਸ਼ਲ ਕੋਰਟ ਹੀਅਰਿੰਗ ਯਾਨੀ ਕਿ 13 ਫਰਵਰੀ ਨੂੰ ਨਿਊਯਾਰਕ ਕੋਰਟ ਹਾਊਸ ਵਿੱਚ ਹੋਣ ਜਾ ਰਹੀ ਹੈ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਭਾਰਤੀ ਸਪਾਈ ਮਾਸਟਰ ਅਜੀਤ ਡੋਵਾਲ ਵੱਲੋਂ ਕੈਨੇਡਾ ਦਾ 2 ਰੋਜ਼ਾ ਦੌਰਾ ਜਿਹੜਾ ਕੀਤਾ ਜਾ ਰਿਹਾ ਹੈ ਔਰ ਸਿੱਖਾਂ ਖਿਲਾਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਲਈ ਜ਼ਿੰਮੇਵਾਰ ਅਜੀਤ ਡੋਵਾਲ ਨੂੰ ਕੈਨੇਡਾ ਵੱਲੋਂ ਪਾਈ ਗਈ ਗਲਬਕੜੀ ਜਿਹੜੀ ਹੈ ਦੱਸਦੀ ਹੈ ਕਿ ਕੈਨੇਡਾ ਨੇ ਭਾਰਤ ਨਾਲ ਸਿੱਖਾਂ ਦੇ ਡੁੱਲੇ ਖੂਨ ਦਾ ਸੌਦਾ ਕਰ ਲਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣਨ ਲਈ, ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰ ਹੈ? ਦੇਖੋ ਸਾਡੇ ਤੋਂ ਬਹੁਤ ਸਾਰੇ ਸਾਡੇ ਵਿਊਅਰਸ ਦੇ ਸਵਾਲ ਵੀ ਰਹੇ ਨੇ ਕਿਉਂਕਿ ਨਿਖਲ ਗੁਪਤਾ ਕੇਸ ਨੂੰ ਲੈ ਕੇ ਕਿ ਉਹਦਾ ਟਰਾਇਲ ਕਦੋਂ ਸ਼ੁਰੂ ਹੋਣਾ, ਕਿਵੇਂ, ਔਰ ਜਿਵੇਂ ਦਸੰਬਰ ਦੇ ਵਿੱਚ ਇਹ ਅਗੇਨ ਆਇਆ ਕਿ ਜਿੰਨੇ ਕੁ ਵੀ ਡਿਲੇ ਟੈਕਟਿਕ ਸੀ ਨਿਖਲ ਗੁਪਤਾ ਨੇ ਉਹ ਸਾਰੇ ਇਸਤੇਮਾਲ ਕੀਤੇ। ਕਦੇ ਆਪਣੇ ਵਕੀਲਾਂ ਤੇ ਬੇਭਰੋਸਗੀ ਦਾ ਪ੍ਰਗਟਾਵਾ ਕੀਤਾ, ਕਦੇ ਵਕੀਲਾਂ ਨੇ ਕੋਈ ਗੱਲ ਇੱਧਰਲੀ ਉੱਧਰਲੀ ਕੀਤੀ, ਕਦੇ ਇਹ ਸਬੂਤ ਮੰਗ ਲਿਆ, ਉਹ ਮੰਗ ਲਿਆ। ਔਰ ਜਿਵੇਂ ਲਾਸਟ ਦਸੰਬਰ ਦੇ ਵਿੱਚ ਇਹ ਆਈਡੀਆ ਸੀ ਕਿ ਮਾਰਚ ਮਿਡਲ ਦੇ ਵਿੱਚ ਜਿਹੜੀ ਹੈ ਇਹ ਟਰਾਇਲ ਸ਼ੁਰੂ ਹੋਏਗਾ, ਲੇਕਿਨ ਇਨ ਦਾ ਐਂਡ ਜੋ ਵੀ ਉਹਨਾਂ ਦੇ ਵਕੀਲਾਂ ਨੇ ਜਾਂ ਜੋ ਡਿਜ਼ਾਇਰਡ ਡਾਕੂਮੈਂਟ ਐਕਸਚੇਂਜ ਹੋਏ ਜਾਂ ਜੱਜ ਨੇ ਇਸ ਦਾ ਸਪੈਸ਼ਲ ਸੈਸ਼ਨ ਜਿਹੜਾ ਉਹ ਕੱਲ੍ਹ ਸੱਦ ਲਿਆ। ਕੱਲ੍ਹ ਯਾਨੀ ਕਿ 13 ਫਰਵਰੀ ਨੂੰ 9:30 ਵਜੇ ਸਵੇਰੇ ਯੂਨਾਈਟਿਡ ਸਟੇਟਸ ਕੋਰਟ ਹਾਊਸ ਨਿਊਯਾਰਕ ਦੇ ਵਿੱਚ, ਜਿਹੜਾ ਕਿ 500 ਪਰਲ ਸਟਰੀਟ ਦੇ ਉੱਤੇ ਹੈ, 500 ਪਰਲ ਸਟਰੀਟ ਇਹ ਉਹਦਾ ਐਡਰੈਸ ਹੈ।
ਇਸ ਦੇ ਵਿੱਚ ਇਸ ਬਾਰੇ ਜਿਹੜਾ ਹੈ ਉਹ ਜਸਟਿਸ ਡਿਪਾਰਟਮੈਂਟ ਨੇ ਅਨਾਉਂਸ ਕੀਤਾ ਹੈ ਕਿ ਵੀ ਜਿਹੜੇ ਉਹਦੇ ਖਿਲਾਫ ਜਿਹੜੇ ਚਾਰਜ ਨੇ ਉਹ ਫਰੇਮ ਕੀਤੇ ਜਾਣਗੇ ਨਿਖਿਲ ਗੁਪਤੇ ਦੇ ਖਿਲਾਫ, ਕਿਉਂਕਿ ਮੇਨ ਜਿਹੜਾ ਨਿਖਿਲ ਗੁਪਤੇ ਦਾ ਦੇ ਖਿਲਾਫ ਕੇਸ ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲਾਟ ਉਸ ਦੇ ਥੱਲੇ ਹੈ। ਲੇਕਿਨ ਜਿਉਂ-ਜਿਉਂ ਇਹ ਸਾਰੇ ਇਨੀਸ਼ੀਅਲ ਜਦੋਂ ਕਿ ਚੈੱਕ ਰਿਪਬਲਿਕ ਤੋਂ ਐਕਸਟ੍ਰਾਡਾਈਟ ਕਰਕੇ ਇਹਨੂੰ ਲਿਆਂਦਾ ਗਿਆ, ਹਾਲਾਂ ਇਹ ਤੋਤਾ ਬੋਲਣ ਲੱਗਾ ਕਿ ਨਹੀਂ ਲੱਗਾ ਇਹ ਤਾਂ ਹੁਣ ਬਾਅਦ 'ਚ ਪਤਾ ਲੱਗੇਗਾ ਵੀ ਕੀ ਉਹਨੇ ਕਿਹਾ ਜਾਂ ਕੀ ਨਹੀਂ ਕਿਹਾ। ਲੇਕਿਨ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਦੇਅਰ ਇਜ਼ ਮਚ ਮੋਰ ਦੈਨ ਵਟ ਮੀਟਸ ਦਾ ਆਈ, ਕਿ ਵੀ ਹੋਰ ਵੀ ਬਹੁਤ ਕੁਛ ਐਸਾ ਪਿੱਛੇ ਹੈ। ਔਰ ਜ਼ਾਹਰ ਹੈ ਕਿ ਅਮਰੀਕਨ ਏਜੰਸੀਆਂ ਜਿਹੜੀਆਂ ਨੇ ਜਦੋਂ ਕਿਸੇ ਪਲਾਟ ਨੂੰ ਦੇਖਦੀਆਂ ਨੇ ਕਈ ਵਾਰ ਜ਼ਿਆਦਾ ਵਕਤ ਇਸ ਲਈ ਵੀ ਲੈਂਦੇ ਨੇ ਕਿ ਵੀ ਉਹ ਆਪਣਾ ਜਿਹੜਾ ਉਹ ਸਾਰੇ ਇਨਵੈਸਟੀਗੇਸ਼ਨ ਨੂੰ ਕੰਪਲੀਟ ਕਰਨਾ ਚਾਹੁੰਦੇ ਨੇ। ਵਿਕਾਸ ਯਾਦਵ ਦਾ ਨਾਂ ਵੀ ਉਸ ਦੇ ਵਿੱਚ ਆਇਆ ਕਿ ਰਾਹ ਦਾ IPS ਆਫਿਸਰ ਹਰਿਆਣਾ ਰੈਂਕ ਦਾ, ਔਰ ਉਹਦਾ ਕੀ ਰੋਲ ਸੀ। ਜ਼ਾਹਰ ਹੈ ਰੋਲ ਤਾਂ ਸਿੱਧਾ ਜਾ ਕੇ ਅਜੀਤ ਡੋਵਾਲ ਦੇ ਨਾਲ ਹੀ ਵੱਜਦਾ, ਔਰ ਇਹ ਦੇਖਿਆ ਜਾਏਗਾ ਕਿ ਵੀ ਇਸ ਟਰਾਇਲ ਦੇ ਦੌਰਾਨ ਹੋਰ ਕੀ ਹਕੀਕਤ ਸਾਹਮਣੇ ਆਉਂਦੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਸਭ ਦੇ ਚੱਲਦਿਆਂ ਅਮਰੀਕਾ ਨੇ ਜਾਂ ਅਮਰੀਕਨ ਏਜੰਸੀਆਂ, ਔਰ ਇਹ ਅਮਰੀਕਾ ਦੀ ਖੂਬਸੂਰਤੀ ਵੀ ਹੈ, ਪੋਲੀਟੀਕਲੀ ਵਾਈਟ ਹਾਊਸ ਦੀ ਨੀਤੀ ਜਾਂ ਸਟੇਟ ਡਿਪਾਰਟਮੈਂਟ ਦੀ ਨੀਤੀ ਉਹ ਵਕਤ ਦੇ ਨਾਲ ਜੁੜੀ ਹੁੰਦੀ ਹੈ ਵੀ ਉਹਨਾਂ ਨੇ ਕੇਸ ਨੂੰ ਜਿਹੜਾ ਹੈ ਉਹ ਵਡਿਆਣਾ ਹੈ ਕਿਸ ਮੁਲਕ ਨਾਲ ਕੀ। ਪਰ ਜਿਹੜੇ ਅਮਰੀਕਾ ਦੀਆਂ ਲਾ ਇਨਫੋਰਸਮੈਂਟ ਏਜੰਸੀਜ਼ ਨੇ ਉਹ ਆਪਣੇ ਕੰਮੇ ਲੱਗੀਆਂ ਹੁੰਦੀਆਂ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਵਾਈਟ ਹਾਊਸ ਚੇਂਜ ਆਫ ਗਾਰਡ ਕੀ ਹੈ ਜਾਂ ਦੂਜਾ, ਨਾ ਹੀ ਜੁਡੀਸ਼ੀਅਲ ਪ੍ਰੋਸੈਸ ਨੂੰ ਪ੍ਰਭਾਵਿਤ ਹੋਣ ਦਿੱਤਾ ਜਾਂਦਾ। ਹਾਲਾਂਕਿ ਇਸ ਕੋਈ ਸ਼ੱਕ ਨਹੀਂ ਹੈ ਕਿ FBI ਦਾ ਹੈੱਡ ਹੋਏ ਜਾਂ ਦੂਸਰੀਆਂ ਏਜੰਸੀਆਂ ਜਿਹੜੀਆਂ 17-18 ਦੇ ਕਰੀਬ ਅਮਰੀਕਨ ਖੁਫੀਆ ਏਜੰਸੀਜ਼ ਨੇ ਉਹਨਾਂ ਨੂੰ ਅਮਰੀਕਨ ਪ੍ਰੈਜ਼ੀਡੈਂਟ ਹੀ ਨੋਮੀਨੇਟ ਕਰਦਾ। ਪਰ ਵੰਸ ਜਿਹੜੀ ਹੈ ਲਾਅ ਦੀ ਪ੍ਰੋਸੈਸ ਸ਼ੁਰੂ ਹੁੰਦੀ ਹੈ ਉਦੋਂ ਫਿਰ ਕੋਈ ਜਿਹੜੀ ਹੈ ਇਸ ਕਿਸਮ ਦੀ ਇੰਟਰਫੀਅਰੈਂਸ ਜਿਹੜੀ ਹੈ ਉਹ ਨਹੀਂ ਬਰਦਾਸ਼ਤ ਕੀਤੀ ਜਾਂਦੀ। ਸੋ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਅਮਰੀਕਨ ਸਿਸਟਮ ਨੇ ਇਸ ਸਾਰੇ ਦੀ ਤਹਿ ਤੱਕ ਜਾ ਕੇ ਫਾਈਨਲੀ ਇਸ ਟਰਾਇਲ ਦੀ ਆਰੰਭਤਾ ਕੀਤੀ ਹੈ। ਅਸੀਂ ਵੀ ਕੱਲ੍ਹ ਜਿਹੜਾ ਉਹ ਕੋਰਟ ਰੂਮ 'ਚ ਜਾਵਾਂਗੇ, ਔਰ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਅਸੀਂ ਮੈਂਸ਼ਨ ਕਰਾਂਗੇ ਕਿ ਜੋ ਵੀ ਕੱਲ੍ਹ ਦੀ ਕਾਰਵਾਈ ਸਾਹਮਣੇ ਹੋਈ। ਹੁਣ ਕੰਟਰਾਸਟ ਹੈ ਅਮਰੀਕਾ 'ਚ ਤਾਂ ਇਹਨਾਂ ਦੀ ਖੁਫੀਆ ਏਜੰਸੀਆਂ ਦੀ ਮੁਸਤੈਦੀ ਨੇ, ਬੇਸ਼ੱਕ ਜਿਹੜੇ ਹਕੀਕਤ ਬਾਅਦ ਦੇ ਵਿੱਚ ਸਾਹਮਣੇ ਆਈ ਕਿ ਐਕਚੁਅਲੀ ਬ੍ਰਿਟਨ ਦੀ ਆਪਣੀ ਇੰਟੈਲੀਜੈਂਸ ਏਜੰਸੀਆਂ ਨੇ ਜਿਹੜੀ ਇੱਕ ਗੁਫ਼ਤਗੂ ਜਿਹੜੀ ਕਿ ਭਾਰਤੀ ਜਿਹੜੇ ਸਪਾਈਸ ਦੇ ਵਿਚਕਾਰ ਚੱਲ ਰਹੀ ਸੀ ਉਸ ਨੂੰ ਉਹਨਾਂ ਨੇ ਇੰਟਰਸੈਪਟ ਕੀਤਾ, ਉਹਨਾਂ ਤੱਕ ਪਹੁੰਚੀ, ਔਰ ਉਹਨਾਂ ਨੇ ਉਹਨਾਂ ਦੇ ਜਿਹੜੇ ਚੀਦਾ ਆਫਿਸਰ ਨੇ ਇੰਟੈਲੀਜੈਂਸ ਦੇ ਉਹ ਇਨ ਪਰਸਨ ਆਏ ਕੈਨੇਡਾ, ਔਰ ਕੈਨੇਡੀਅਨ RCMP ਉਹਨਾਂ ਦੇ ਸੀਸਸ ਦੇ ਚੀਦਾ ਚੁਣਵੇਂ, ਨਾਟ ਟੂ ਐਵਰੀਵਨ ਤਾਂ ਕਿ ਲੀਕ ਨਾ ਹੋਏ, ਉਹਨਾਂ ਨੂੰ ਇਹ ਦੱਸਿਆ ਕਿ ਭਾਈ ਅਵਤਾਰ ਸਿੰਘ ਖੰਡਾ, ਗੁਰਪਤਵੰਤ ਸਿੰਘ ਪੰਨੂ ਔਰ ਹਰਦੀਪ ਸਿੰਘ ਨਿੱਜਰ ਇਹ ਏਜੰਸੀਆਂ ਦੇ ਇੰਡੀਆ ਦੀ ਹਿੱਟ ਲਿਸਟ ਦੇ ਨੇ। ਹੁਣ ਉਦੋਂ ਤੱਕ ਜਦੋਂ ਤੱਕ ਇਹ ਦੱਸਿਆ, ਜਿਹੜੀਆਂ ਦੱਸਣ ਆਈਆਂ ਉਹਨਾਂ ਨੇ ਅਵਤਾਰ ਸਿੰਘ ਖੰਡੇ ਨੂੰ ਕਿਉਂ ਨਹੀਂ ਪ੍ਰੋਟੈਕਟ ਕੀਤਾ, ਇਹ ਜਦੋਂ UK ਦੀ ਆਪਣੀ ਜਿਹੜੀ ਹੈ ਇਹਨਾਂ ਦੀ ਇਨਵੈਸਟੀਗੇਸ਼ਨ ਕੋਈ ਖੁੱਲ੍ਹੇਗੀ ਫਿਰ ਸਾਹਮਣੇ ਆਏਗਾ ਵੀ ਉਹਨਾਂ ਦੇ ਕੌਣ ਕੰਪਲਿਸਿਟ ਸੀ ਉਸ ਸਾਰੇ ਦੇ ਵਿੱਚ। ਪਰ ਦੂਸਰਾ ਪੱਖ ਕੈਨੇਡਾ ਦਾ ਇਹ ਆਉਂਦਾ ਕਿ ਜਦੋਂ ਕੈਨੇਡੀਅਨ ਏਜੰਸੀਆਂ ਨੂੰ ਆ ਕੇ ਬਰੀਫ ਕੀਤਾ ਉਹਨਾਂ ਨੇ, ਉਦੋਂ ਹਰਦੀਪ ਸਿੰਘ ਨਿੱਜਰ ਠੀਕ ਠਾਕ ਸਨ ਜੀ। ਫਿਰ ਕੈਨੇਡੀਅਨ ਏਜੰਸੀਆਂ ਨੇ ਕਿਉਂ ਨਹੀਂ ਪ੍ਰੋਟੈਕਟ ਕੀਤਾ ਹਰਦੀਪ ਸਿੰਘ ਨਿੱਜਰ ਨੂੰ, ਇਹ ਜਾਣਦਿਆਂ ਹੋਇਆਂ ਵੀ ਕਿ ਭਾਈ ਇਹ ਸਪੈਸੀਫਿਕ ਇਨਫੋਰਮੇਸ਼ਨ ਜਿਹੜੀ ਹੈ ਉਹ ਬ੍ਰਿਟਿਸ਼ ਇੰਟੈਲੀਜੈਂਸ ਏਜੰਸੀਆਂ ਨੇ ਦਿੱਤੀ। ਹਾਂ, ਅਮਰੀਕਾ ਨੇ ਇਸ ਨੂੰ ਫੋਲੋ ਕੀਤਾ ਨਤੀਜੇ ਦੇ ਤੌਰ ਤੇ ਐਨ ਜਦੋਂ ਕਿ ਹੁਣ ਇਹ ਸਾਰਾ ਕੁਝ ਜੂਨ ਮਹੀਨੇ 'ਚ ਹੋ ਰਿਹਾ 2023 ਨੂੰ, 15 ਜੂਨ 2023 ਨੂੰ ਅਵਤਾਰ ਸਿੰਘ ਖੰਡੇ ਨੂੰ ਜ਼ਹਿਰ ਦੇ ਕੇ, ਜਿਹਦੇ ਬਾਰੇ ਹੁਣ ਕੋਈ ਦੋ ਰਾਵਾਂ ਨਹੀਂ ਨੇ, ਉਹਦਾ ਮਰਡਰ ਕੀਤਾ ਗਿਆ। 18 ਜੂਨ 2023 ਨੂੰ ਭਾਈ ਹਰਦੀਪ ਸਿੰਘ ਨਿੱਜਰ ਦਾ ਸਰੀ ਗੁਰਦੁਆਰਾ ਸਾਹਿਬ ਕੰਪਲੈਕਸ ਦੇ ਵਿੱਚ ਮਰਡਰ ਕੀਤਾ ਗਿਆ, ਉਹਨਾਂ ਦੀ ਸ਼ਹਾਦਤ ਹੋਈ। ਔਰ ਆਉਣ ਵਾਲੇ ਦਿਨਾਂ 'ਚ ਇਹ ਉਹ ਦਿਨ ਸੀ ਜਦੋਂ ਕਿ ਆਲਰੇਡੀ ਮੋਦੀ ਅਮਰੀਕਾ ਦੀ ਸੋਇਲ ਤੇ ਆ ਗਿਆ ਸੀ, ਔਰ ਇੱਥੋਂ ਤੱਕ ਜਿਹੜੀ ਨਿਖਿਲ ਗੁਪਤਾ ਔਰ ਉਹਨਾਂ ਦਾ ਜਿਹੜਾ ਹੈਂਡਲਰ ਹੈ ਉਹਦੇ 'ਚ, ਔਰ ਜਿਹੜਾ ਅਮਰੀਕਾ 'ਚ ਅੰਡਰ ਕਵਰ ਹੈ FBI ਦਾ, ਜਿਹਦੇ ਨਾਲ ਨਿਖਿਲ ਗੁਪਤਾ ਇਹ ਸਮਝ ਰਿਹਾ ਹੈ ਕਿ ਜਿਹੜੀ $1 ਲੱਖ ਦੀ ਡੀਲ ਹੋਈ ਹੈ ਉਹਦੇ 'ਚ ਇੰਨੇ ਹਜ਼ਾਰ ਐਡਵਾਂਸ ਦੇ ਦਿੱਤੇ ਨੇ,
ਉਹ ਗੁਫ਼ਤਗੂ ਕਰ ਰਿਹਾ, ਉਹਨਾਂ ਨੇ ਕਿਹਾ ਜੀ ਮੋਦੀ ਇੱਥੇ ਰੌਲਾ ਪਿਆ, ਉਹ ਕਹਿੰਦੇ ਨੇ ਗੋ ਹੈਡ। ਫਿਰ ਉਹਨੂੰ ਉਹ ਕਿਹਾ ਜਾਂਦਾ ਹੈ ਕਿ ਵੀ ਆਹ ਪੰਨੂ ਦਾ ਆਫਿਸ ਹੈ, ਇਹ ਵੀ ਹੋ ਸਕਦਾ ਵੀ ਉਹਨੂੰ ਉਹਦੇ ਕਲਾਇੰਟ ਵੀ ਬੈਠੇ, ਉਹਨਾਂ ਨੂੰ ਕਿਹਾ ਵੀ ਡੂ ਅਵੇ ਵਿਦ ਐਵਰੀਬਡੀ। ਇਹ ਇੰਸਟਰਕਸ਼ਨ ਮਿਲ ਰਹੀਆਂ। ਇਹ ਉਸ ਜੂਨ ਦੇ ਮਹੀਨੇ 'ਚ ਹੀ ਜਦੋਂ ਮੋਦੀ ਜਿਹੜਾ ਹੈ ਉਹ ਵਾਈਟ ਹਾਊਸ ਦੇ ਵਿੱਚ ਜਿਹੜਾ ਉਹ ਇਹਦੇ ਨਾਲ ਲੰਚੀਅਨ ਮੀਟਿੰਗ ਕਰ ਰਿਹਾ ਬਾਈਡਨ ਦੇ ਨਾਲ, ਔਰ ਜਿਵੇਂ ਅਸੀਂ ਵੀ ਮੈਂਸ਼ਨ ਕੀਤਾ ਔਰ ਅਮਰੀਕਨ ਖੁਫੀਆ ਏਜੰਸੀਆਂ ਦੇ ਨਾਲ ਵੀ ਜਿਹੜਾ ਉਹਨਾਂ ਦੇ FBI ਦੇ ਨਾਲ ਡਿਸਕਸ਼ਨ ਹੋਈ, ਕਿਉਂਕਿ 22 ਜੂਨ ਨੂੰ ਜਿਹੜਾ ਉਹ ਮੋਦੀ ਔਰ ਬਾਈਡਨ ਦੀ ਮੀਟਿੰਗ ਹੋ ਰਹੀ ਹੈ। ਔਰ ਅਸੀਂ TV84 ਦੀ ਟੀਮ ਅਸੀਂ ਉਹਨੂੰ ਕਵਰ ਕਰਕੇ ਔਰ ਉਹਦੇ 'ਚ ਮੈਂ ਐਡਰੈਸ ਵੀ ਵਾਈਟ ਹਾਊਸ ਦੇ ਬਾਹਰ ਰੈਲੀ ਨੂੰ ਕੀਤਾ। ਵਾਪਸ ਅਸੀਂ ਆ ਰਹੇ ਹਾਂ ਤੇ ਰਾਹ 'ਚ FBI ਦੀ ਕਾਲ ਆਉਂਦੀ ਹੈ ਔਰ ਬਾਅਦ 'ਚ ਉਹਨਾਂ ਨਾਲ 1-to-1 ਮੀਟਿੰਗ ਵੀ ਹੁੰਦੀ ਹੈ। ਉਹ ਕਹਿੰਦੇ ਨੇ ਜੀ ਤੁਸੀਂ ਜਿਹੜਾ ਉਹ ਬਿਲਕੁਲ ਜਿਹੜਾ ਜਾਨ ਨੂੰ ਖਤਰਾ ਹੈ। ਔਰ ਇਸ ਕਿਸਮ ਦੀਆਂ ਕਾਲਾਂ ਉਸੇ ਹੀ 22-23 ਜੂਨ ਵਾਲੇ ਦਿਨ ਘੱਟੋ ਘੱਟ 6 ਹੋਰ ਜਿਹੜੇ ਪ੍ਰੋਮੀਨੈਂਟ ਐਕਟਿਵਿਸਟ ਨੇ ਖਾਲਿਸਤਾਨੀ ਉਹਨਾਂ ਨੂੰ ਜਾਂਦੀਆਂ ਨੇ। ਹੁਣ ਮਤਲਬ ਇਹ ਹੈ ਕਿ ਵੀ ਇਹਨਾਂ ਦੇ ਕੋਲ ਸਪੈਸੀਫਿਕ ਇਨਫੋਰਮੇਸ਼ਨ ਦੇ ਆਧਾਰਿਤ ਉਹਨਾਂ ਨੇ, ਔਰ ਉਧਰ 26-27 ਜੂਨ ਨੂੰ ਜਿਹੜਾ ਉਹਨੂੰ ਨਿਖਿਲ ਗੁਪਤਾ ਨੂੰ ਚੈੱਕ ਰਿਪਬਲਿਕ ਦੇ ਵਿੱਚ ਰੋਕ ਲਿਆ ਜਾਂਦਾ। ਹਾਲਾਂਕਿ ਉਹਦੀ ਇੰਡਾਇਕਟਮੈਂਟ ਦੇ ਵਿੱਚ ਜਾਂ ਜਿਹੜਾ ਪਹਿਲਾਂ ਨਵੰਬਰ 'ਚ ਜਾ ਕੇ ਪਤਾ ਲੱਗਦਾ ਹੈ ਕਿ ਭਾਈ ਜੂਨ ਦੇ ਅਖੀਰਲੇ ਦਿਨਾਂ 'ਚ ਹੀ ਚੈੱਕ, ਹਾਲਾਂਕਿ ਨਿਖਿਲ ਗੁਪਤਾ ਅਮਰੀਕਾ ਦੀ ਸੋਇਲ ਤੇ ਨਹੀਂ ਸੀ ਲੇਕਿਨ ਉੱਥੋਂ ਚੈੱਕ ਰਿਪਬਲਿਕ 'ਚ ਬੈਠਾ ਉਹ ਕਰ ਰਿਹਾ ਸੀ। ਹੁਣ ਇੰਨੀ ਡੀਟੇਲ ਇਨਫੋਰਮੇਸ਼ਨ ਜਿਹੜੀ ਕਿ ਬ੍ਰਿਟਿਸ਼ ਇੰਟੈਲੀਜੈਂਸ ਨੇ ਕੈਨੇਡਾ ਨੂੰ ਦਿੱਤੀ, ਇਹਦੇ ਬਾਵਜੂਦ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ। ਬਿਲਕੁਲ। ਇਹਦੇ ਬਾਵਜੂਦ ਕਿ ਲਗਾਤਾਰਤਾ ਨਾਲ ਉਹਨਾਂ ਦੀਆਂ ਆਪਣੀਆਂ ਏਜੰਸੀਆਂ ਕੈਨੇਡਾ ਦੀਆਂ RCMP, CSIS ਔਰ ਜਸਟਿਸ ਹੋਕ ਕਮਿਸ਼ਨ ਰਿਪੋਰਟ ਕਿ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨਾ ਸਿਰਫ ਕੈਨੇਡਾ ਦੀਆਂ ਫੈਡਰਲ ਇਲੈਕਸ਼ਨਾਂ ਦੇ ਵਿੱਚ ਉਹਨਾਂ ਦੀ ਇੰਟਰਫੀਅਰੈਂਸ ਹੈ, ਬਲਕਿ ਪਾਰਟੀ ਲੀਡਰ ਦੀ ਚੋਣ ਦੇ ਵਿੱਚ ਵੀ ਜਿਹੜਾ ਹੈ ਉਹ ਉਹਨਾਂ ਦੀ ਇੰਟਰਫੀਅਰੈਂਸ ਹੈ। ਫਿਰ ਹੋਰ ਥਾਵਾਂ ਦੇ ਅੱਜ ਤੱਕ ਵੀ ਗੋਲੀ ਕਾਂਡ ਚੱਲ ਰਹੇ ਨੇ, ਫਰੋਤੀਆਂ ਚੱਲ ਰਹੀਆਂ। ਬ੍ਰਿਟਿਸ਼ ਕੋਲੰਬੀਆ ਔਰ ਸਰੀ ਦੀ ਮੇਅਰ ਨੇ ਸਟੇਟ ਆਫ ਐਮਰਜੈਂਸੀ ਡਿਕਲੇਅਰ ਕਰਵਾਈ ਹੈ। ਦੂਜਾ ਹੁਣ ਇਸ ਸਭ ਦੇ ਚਲਦਿਆਂ ਵੀ ਜੇ ਕੈਨੇਡਾ ਦੀ ਲਿਬਰਲ ਪਾਰਟੀ ਦੀ ਲੀਡਰਸ਼ਿਪ ਮਾਰਕ ਕਾਰਨੀ ਉਹ ਭਾਰਤ ਦੇ ਨਾਲ ਜੱਫੀਆਂ ਪਾਉਂਦਾ ਹੈ, ਉਹਦੇ ਨਾਲ ਟ੍ਰੇਡ ਮਿਸ਼ਨ ਦੀ ਗੱਲ ਕਰਦਾ ਹੈ, ਆਪਣੀ ਫੋਰਨ ਮਿਨਿਸਟਰ ਅਨੀਤਾ ਆਨੰਦ ਨੂੰ ਉੱਥੇ ਭੇਜਦਾ ਹੈ ਔਰ ਉਹ ਸਾਰੇ ਦੇ ਨਾਲ ਚੱਲਦੇ ਆ। ਔਰ ਇਹ ਸਾਰੀਆਂ ਜਿਹੜੀ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਮਾਸਟਰਮਾਈਂਡ ਕਰ ਰਿਹਾ ਅਜੀਤ ਡੋਵਾਲ, ਜਿਹੜਾ ਸਪਾਈ ਮਾਸਟਰ ਹੈ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਇਹ ਨਹੀਂ ਕੈਬਨਿਟ ਰੈਂਕ ਦਾ ਬੰਦਾ ਹੈ। ਔਰ ਜੋ ਕੁਝ ਚੱਲ ਰਿਹਾ ਹੈ ਇਹ ਇਹਨਾਂ ਦੀ ਚੌਂਕੜੀ ਜਿਹਦੇ 'ਚ ਮੋਦੀ ਹੈ, ਅਮਿਤ ਸ਼ਾਹ ਹੈ, ਅਜੀਤ ਡੋਵਾਲ ਹੈ, S ਜੈ ਸ਼ੰਕਰ ਹੈ, ਉਹਨਾਂ ਦੇ ਨਾਲ ਚੱਲ ਰਿਹਾ। ਔਰ ਇੱਕ ਪਾਸੇ ਇੱਧਰ ਨਿਖਿਲ ਗੁਪਤੇ ਦਾ ਟਰਾਇਲ ਹੈ, ਆਲਰੇਡੀ ਟਰਾਂਸਨੈਸ਼ਨਲ ਰਿਪਰੈਸ਼ਨ ਤੋਂ ਕੋਈ ਤੋਬਾ ਨਹੀਂ ਹੋਈ, ਕੋਈ ਜਿਹੜਾ ਉਹ ਸਾਰੇ ਦਾ। ਔਰ ਅਜੀਤ ਡੋਵਾਲ ਪਿਛਲੇ ਦਿਨਾਂ 'ਚ 2 ਰੋਜ਼ਾ ਆਪਣੇ ਟ੍ਰਿਪ ਦੇ ਉੱਤੇ ਅਮਰੀਕਾ ਜਿਹੜਾ ਕੈਨੇਡਾ ਦੇ ਵਿੱਚ ਆਉਂਦਾ ਹੈ ਔਰ ਉਸ ਦੀ ਜਿਹੜੀ ਮੀਟਿੰਗ ਹੈ ਉਹ ਕੈਨੇਡੀਅਨ ਪ੍ਰਾਈਮ ਮਿਨਿਸਟਰ ਦੇ ਜਿਹੜਾ ਮੇਨ ਸਿਕਿਉਰਿਟੀ ਐਡਵਾਈਜ਼ਰ ਹੈ, ਜਿਹਨੂੰ ਇੱਥੇ ਵੀ NSA ਕਹਿੰਦੇ, ਨੈਥਲੀ ਡਿਓਨ, ਇਹ ਨੈਸ਼ਨਲ ਸਿਕਿਉਰਿਟੀ ਐਂਡ ਇੰਟੈਲੀਜੈਂਸ ਐਡਵਾਈਜ਼ਰ ਹੈ ਪ੍ਰਾਈਮ ਮਿਨਿਸਟਰ ਦਾ, ਉਹਦੇ ਨਾਲ ਹੁੰਦੀ ਹੈ। ਬਾਕੀ ਸਭ ਨੂੰ ਕਿਸੇ ਨੂੰ ਜਿਹੜਾ ਇਸ ਦੀ ਖਬਰ ਤਾਂ ਲੱਗਦੀ ਸੀ, ਲੇਕਿਨ ਇਹ ਹੈ ਵੀ ਭਾਵੇਂ ਉਹ ਯਾਤਰਾ ਕਿਵੇਂ ਵੀ ਹੋਈ, ਲੇਕਿਨ ਹੁਣ ਇੰਡੀਆ ਦੀ ਫੋਰਨ ਮਿਨਿਸਟਰੀ ਜਿਹੜੀ ਆ ਉਹ ਉਹਨੂੰ ਬਰੀਫ ਕਰ ਰਹੀ ਹੈ, ਮਿਨਿਸਟਰੀ ਆਫ ਐਕਸਟਰਨਲ ਅਫੇਅਰਸ। ਇੰਡੀਆ ਕੈਨੇਡਾ ਐਗਰੀ ਟੂ ਐਸਟੈਬਲਿਸ਼ liaison officers for better information flow and security। ਇਹ ਇਵੇਂ ਹੀ ਹੈ, ਪੰਜਾਬੀ 'ਚ ਕਹਿੰਦੇ ਨੇ ਕਿ ਵੀ ਦੁੱਧ ਦੀ ਰਾਖੀ ਬਿੱਲੇ ਨੂੰ ਬਿਠਾਣਾ, ਜਾਂ ਕਣਕ ਦੀ ਰਾਖੀ ਕਣਕ ਦੇ ਬੋਲ ਦੇ ਲਾਗੇ ਬੱਕਰੇ ਨੂੰ ਬਿਠਾ ਦਿਓ ਕਿ ਜੀ ਤੂੰ ਰਾਖੀ ਕਰੇਗਾ। ਹੁਣ ਜਿਹੜੇ ਤੁਹਾਡੇ ਮੁਲਕ ਦੀ ਸੋਵਰਨਿਟੀ ਨੂੰ ਵਾਇਲੇਟ ਕਰਕੇ, ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕਰਕੇ ਤੁਹਾਡੇ ਸਿਟੀਜ਼ਨਸ ਦਾ ਖੂਨ ਤੁਹਾਡੇ ਮੁਲਕ ਦੀ ਧਰਤੀ ਦੇ ਉੱਤੇ ਜਿਨ੍ਹਾਂ ਨੇ ਡੋਲਿਆ, ਉਹਨਾਂ ਦੇ ਨਾਲ ਤੁਸੀਂ ਜਿਹੜਾ ਉਹ ਇਹ ਬਣਾ ਰਹੇ ਹੋ ਕਿ ਜੇ ਸਪੈਸ਼ਲ ਲਿਆਜ਼ਨ ਆਫਿਸਰਸ ਹੋਣਗੇ। ਔਰ ਇਹ ਇੰਡੀਆ ਦੀ ਫੋਰਨ ਮਿਨਿਸਟਰੀ ਬਰੀਫ ਕਰ ਰਹੀ ਹੈ ਕਿ ਅਸੀਂ ਜਿਹੜਾ ਮੋਰ ਸਟ੍ਰੀਮਲਾਈਨ ਫਲੋ ਆਫ ਇਨਫੋਰਮੇਸ਼ਨ ਦੇ ਲਈ ਸਿਕਿਉਰਿਟੀ ਰਿਲੇਟਡ ਇਸ਼ੂ ਰਿਲੇਟਡ ਟੂ ਕ੍ਰਾਈਮਸ ਐਂਡ ਡਰੱਗਸ, ਇਹ ਜਿਹੜਾ ਇਸ ਕਿਸਮ ਦਾ ਸਿਸਟਮ ਹੋਏਗਾ। ਔਰ ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ ਜਿਹੜਾ 2 ਰੋਜ਼ਾ ਦੌਰਾ ਸੀ ਉਹਦੇ ਨਾਲ ਸੰਬੰਧਿਤ ਸਵਾਲਾਂ ਦੇ ਜਵਾਬ ਦਿੰਦੇ ਆ ਰਣਧੀਰ ਜੈਸਵਾਲ, ਜਿਹੜਾ ਫੋਰਨ ਮਿਨਿਸਟਰੀ ਦਾ ਸਪੋਕਸਪਰਸਨ ਹੈ, ਉਹਨੇ ਕਿਹਾ ਕਿ ਜੀ ਅਜੀਤ ਡੋਵਾਲ ਮੈਟ ਹਿਜ਼ ਕੈਨੇਡੀਅਨ ਕਾਊਂਟਰਪਾਰਟ
as part of ongoing collaboration on security matters between the two nations ਦੋਨਾਂ ਮੁਲਕਾਂ ਦੇ ਵਿਚਾਲੇ ਸੁਰੱਖਿਆ ਦੇ ਮਾਮਲਿਆਂ ਦੇ ਵਿੱਚ ਔਰ ਇਹ collaboration this is part of our regular dialogue that we have. Both countries have agreed to establish a liaison officer so that we can have a clear and smoother flow of information, better coordination on matters of security such as crimes and drugs. मतलब ये है भी ਜਿਹੜੇ ਬਚੇ ਹੋਏ ਨੇ ਮਾੜੇ ਮੋਟੇ ਆਲਰੇਡੀ ਤਾਂ ਉਹ ਇੰਡੀਅਨ ਏਜੰਸੀਆਂ ਇਹਨਾਂ ਦੇ ਕੌਂਸੂਲੇਟ ਔਰ ਹਾਈ ਕਮਿਸ਼ਨ ਆਪਣੇ ਸਾਧਨਾਂ ਰਾਹੀਂ ਜਿਹੜੇ ਖਾਲਿਸਤਾਨੀ ਜਾਂ ਸਿੱਖ ਐਕਟਿਵਿਸਟ ਨੇ ਉਹਨਾਂ ਦੀ ਜਾਣਕਾਰੀ ਲੈ ਰਹੇ ਸੀ ਹੁਣ ਕੈਨੇਡੀਅਨ ਏਜੰਸੀਆਂ ਉਹਨਾਂ ਨੂੰ ਦੇਣਗੀਆਂ ਇਹ ਹੈ ਇਹਦੀ ਸ਼ੇਅਰਿੰਗ ਦਾ ਮਤਲਬ ਔਰ ਉਹਦੇ 'ਚ ਇਹ ਬੜੇ ਮਾਣ ਨਾਲ ਇਹ ਕਹਿ ਰਿਹਾ ਕਿ ਭਾਵੇਂ ਅਜੇ ਕੋਈ ਅਸੀਂ ਮੁਕਰਰ ਨਹੀਂ ਹੋਏ ਟਾਈਮਲਾਈਨ ਨਹੀਂ ਹੈ ਕਿ ਵੈਨ ਇਟ ਇਜ਼ ਗੋਇੰਗ ਟੂ ਹੈਪਨ ਪਰ ਇਹ ਜਿਹੜਾ 2 ਰੋਜ਼ਾ ਜਿਹੜੀ ਅਜੀਤ ਡੋਵਲ ਦੀ ਮੀਟਿੰਗ ਸੀ ਐਜ਼ ਪਰ ਸਟੇਟਮੈਂਟ ਇਹ ਜਿਹੜੀ ਹੈ ਉਹਨਾਂ ਦੀ ਮੀਟਿੰਗ ਬਹੁਤ ਵਧੀਆ ਰਹੀ ਜਿਹਦੇ 'ਚ ਮਿਊਚੁਅਲ ਕੰਸਰਨ illegal flow of drugs, particularly fentanyl precursors, transnational organized criminal network. ਹੁਣ ਇਹ ਹੈ ਬੱਕਰਾ ਜਿਹੜਾ ਉਹ ਬੋਲ ਦੀ ਰਾਖੀ ਬਿਠਾਇਆ ਤੇ ਬਿੱਲਾ ਜਿਹੜਾ ਹੈ ਉਹ ਦੁੱਧ ਦੀ ਰਾਖੀ ਕਰੇਗਾ ਫਿਰ ਉਹਨਾਂ ਨੇ ਕਿਹਾ ਜੀ ਕਿ ਵੀ ਇਹ ਜਿਹੜਾ ਅਸੀਂ ਬੜੀ ਵਧੀਆ ਮੀਟਿੰਗ ਰਹੀ ਡਿਊਰਿੰਗ ਦ ਡਿਸਕਸ਼ਨ ਬੋਥ ਕੰਟਰੀਜ਼ ਆਲਸੋ ਕਮਿਟਡ ਟੂ ਫਾਰਮਲਾਈਜ਼ਿੰਗ ਕੋਆਪਰੇਸ਼ਨ ਔਨ ਸਾਈਬਰ ਸਿਕਿਉਰਿਟੀ ਪਾਲਿਸੀ and information sharing on cyber security issues and agreed to continue collaboration on matters related to fraud immigration मतलब ये है कि भी कनेडा ने टोटल सरेंडर ही नहीं किया उन्होंने कनेडियन सिटीजनस का कनेडा के सिख सिटीजनस के खून का सौदा किया बिल्कुल डॉक्टर साहब तुसी सही कहा सो इस ते हुण आपां ते ब्रेक लैंदे आ व्यूअर्स इस तरह बड़े रहना मिलते हैं छोटे ਜਿਹੇ वक्फे तो बाद ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84 ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼ ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि यूनाइटेड नेशंस की एक रिपोर्ट में दावा किया गया है कि 9 नवंबर 2025 ਨੂੰ ਲਾਲ ਕਿਲੇ ਤੇ ਹੋਏ ਹਮਲੇ ਲਈ ਪਾਕਿਸਤਾਨ ਸਥਿਤ ਜੈਸ਼-ਏ ਮੁਹੰਮਦ ਜਥੇਬੰਦੀ ਜ਼ਿੰਮੇਵਾਰ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਪਾਕਿਸਤਾਨ UN ਸਿਕਿਉਰਿਟੀ ਕਾਉਂਸਲ ਦਾ ਮੈਂਬਰ ਹੋਣ ਦੇ ਬਾਵਜੂਦ ਇਹ ਭਾਰਤੀ ਝੂਠ ਕਿਵੇਂ ਵਿਕ ਰਿਹਾ ਹੈ। ਸੋ US ਕਾਂਗਰਸ ਰਾਹੀਂ ਹੋਂਦ ਵਿੱਚ ਆਏ ਕਮਿਸ਼ਨ US ਸਰਫ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਵਿੱਚ ਘੱਟ ਗਿਣਤੀਆਂ ਤੇ ਜ਼ੁਲਮ ਬਹੁਤ ਵੱਧ ਗਏ ਹਨ। ਇਸ ਲਈ ਭਾਰਤ ਨੂੰ ਕੰਟਰੀ ਆਫ ਕੰਸਰਨ ਐਲਾਨਿਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਮੇਰਾ ਖਿਆਲ ਹੈ ਤੁਸੀਂ 2 ਟੌਪਿਕ ਇਕੱਠੇ ਕਰ ਦਿੱਤੇ ਨੇ। ਅਸੀਂ ਜ਼ਿਕਰ ਜਿਹੜਾ ਹੈ ਉਹ ਕਰ ਰਹੇ ਹਾਂ ਜਿਹੜਾ ਯੂਨਾਈਟਿਡ ਨੇਸ਼ਨਸ ਦੀ ਇੱਕ ਖਾਸ ਰਿਪੋਰਟ ਹੈ 37th एनालिटिकल एंड सपोर्ट सैंक्शनस मॉनिटरिंग टीम और इस खबर का संबंध है जोड़ा 9 नवंबर 2025 ਨੂੰ ਲਾਲ ਕਿਲੇ ਦੇ ਉੱਤੇ ਅਟੈਕ ਕਰਨ ਦੀ ਕੋਸ਼ਿਸ਼ ਦੇ ਵਿੱਚ ਜਿਹੜਾ ਹਾਦਸਾ ਬਲਾਸਟ ਹੋਇਆ ਕਾਰ ਦੇ ਵਿੱਚ ਇੱਕ ਅੰਦਾਜ਼ੇ ਮੁਤਾਬਕ 15 ਦੇ ਕਰੀਬ ਜਿਹੜੇ
ਨੇ ਕਲੇਮਿੰਗ 15 ਲਾਈਵਸ ਉਹ ਮਾਰੇ ਗਏ ਸੀ। ਔਰ ਇਹ ਵੀ ਆਇਆ ਕਿ ਜੀ ਇਸ ਨੈਟਵਰਕ ਦੇ ਵਿੱਚ ਫੀਮੇਲ ਡਾਕਟਰਸ ਵੀ 2 ਡਾਕਟਰਸ ਉਹਨਾਂ ਨੇ ਹਸਪੀਟਲਸ ਦੇ ਚੁੱਕੇ ਔਰ ਇੱਕ ਲੇਡੀ ਡਾਕਟਰ ਦੇ ਨਾਲ ਵੀ ਸੰਬੰਧ ਜੋੜਿਆ ਔਰ ਉਸ ਨੂੰ ਬਹੁਤ ਵੱਡਾ ਜਿਹੜਾ ਉਹ ਹਾਦਸਾ ਬਣਾ ਕੇ। ਔਰ ਇਹ ਵੀ ਆਇਆ ਕਿ ਜੀ ਅੱਗੇ ਤਾਂ ਬਲੂ ਕਲਰ ਟੈਰਰਿਜ਼ਮ ਸੀ, ਹੁਣ ਵਾਈਟ ਕਾਲਰਡ ਜਾਂ ਅੱਗੇ ਬਲੂ ਕਾਲਰ ਟੈਰਰਿਜ਼ਮ ਸੀ, ਹੁਣ ਵਾਈਟ ਕਾਲਰ ਟੈਰਰਿਜ਼ਮ ਹੈ ਕਿ ਡਾਕਟਰਸ ਇਨਵੋਲਵ ਨੇ, ਉਹਨਾਂ ਦਾ ਸੰਬੰਧ ਕਸ਼ਮੀਰ ਨਾਲ ਸੀ। ਔਰ ਦੂਸਰਾ ਔਰ ਜ਼ਾਹਰ ਹੈ ਵੀ ਏਜੰਸੀਆਂ ਦੀ ਖੇਡ ਕੀ ਹੁੰਦੀ ਹੈ, ਉਹਦੀ ਟਾਈਮਿੰਗ ਕੀ ਸੀ ਇਸ ਰੈੱਡ ਫੋਰਟ ਦੀ ਜਿਹੜੀ ਹੈ 2025 ਦੇ ਨਾਲ ਜੋੜ ਕੇ, ਕਿਉਂਕਿ ਆਲਰੇਡੀ ਅਸੀਂ ਦੇਖਿਆ ਕਿ ਵੀ 2026 ਤੱਕ ਪਹੁੰਚਦੇ ਆ। ਉਸ ਤੋਂ ਪਹਿਲਾਂ ਆਲਰੇਡੀ ਸੋ ਕਾਲਡ ਆਪਰੇਸ਼ਨ ਸੰਧੂਰ ਦੇ ਨਾਂ ਥੱਲੇ ਇਹਨਾਂ ਨੇ ਫਾਲਸ ਫਲੈਗ ਆਪਰੇਸ਼ਨ 22 ਅਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਕੀਤਾ ਸੀ। 4 ਰੋਜ਼ਾ ਜਿਹੜੀ ਡਰੋਨ ਮਿਸਾਈਲ ਜੰਗ ਪਾਕਿਸਤਾਨ ਨਾਲ ਹੋਈ, ਉਹਦੇ 'ਚ ਪੂਰੀ ਸ਼ਿਕਸਤ ਭਾਰਤ ਨੂੰ ਹੋਈ। ਔਰ ਕਿਉਂਕਿ ਜਿਹੜਾ ਇਹ ਨਫ਼ਰਤ ਦਾ ਪਤੀਲਾ ਹੈ, ਕਾਲਡਰੋਨ ਹੈ, ਇਹਨੂੰ ਉਬਲਦੇ ਰੱਖਣਾ, ਇਸ ਨੂੰ ਗਰਮ ਰੱਖਣਾ, ਇਹੀ ਹਿੰਦੂਤਵੀ ਜਮਾਤ ਬੀਜੇਪੀ ਦੀ ਸਟਰੈਂਥ ਹੈ, ਇਹੀ ਉਹਨਾਂ ਦੀ ਵੋਟ ਪੋਲਿਟਿਕਸ ਹੈ, ਇਹੀ ਉਹਨਾਂ ਦੀ ਸਾਰੀ ਆਈਡੀਓਲੋਜੀ ਇਸ ਦੇ ਉੱਤੇ ਖੜੀ ਹੈ। ਬਾਕੀ ਕੋਈ ਵਿਕਾਸ, ਕੋਈ ਨਾਰਾ ਤੁਸੀਂ ਚੀਟ ਕਰਨ ਲਈ ਦੁਨੀਆ ਨੂੰ ਇਹ ਕਹੋ ਕਿ ਜੀ ਸਭ ਕਾ ਸਾਥ ਸਭ ਕਾ ਵਿਕਾਸ, ਲੇਕਿਨ ਹਕੀਕਤ ਦੇ ਵਿੱਚ ਮਾਈਨੋਰਿਟੀਜ਼ ਨੂੰ ਹਰ ਗੱਲ ਦੇ ਲਈ ਜ਼ਿੰਮੇਵਾਰ ਦੱਸ ਕੇ ਉਹਨਾਂ ਨੂੰ ਕਨਵਰਟ ਕਰਨਾ, ਉਹਨਾਂ 'ਤੇ ਜ਼ੁਲਮ ਕਰਨਾ, ਤਸ਼ੱਦਦ ਕਰਨਾ ਔਰ ਉਹਨਾਂ ਦਾ ਖੌਫ ਪੈਦਾ ਕਰਕੇ ਮੈਜੋਰਿਟੀ ਹਿੰਦੂਆਂ ਦੀਆਂ ਵੋਟਾਂ ਲੈਣੀਆਂ। ਔਰ ਇਹ ਅਸੀਂ ਦੇਖ ਰਹੇ ਹਾਂ, ਗੱਲ ਇਕੱਲੀ ਇਹ ਨਹੀਂ ਹੈ ਵੀ ਬੀਜੇਪੀ ਇਸ ਲੈਵਲ, ਤੁਸੀਂ ਜੇ ਇੰਦਰਾ ਗਾਂਧੀ ਦਾ ਕਿਰਦਾਰ ਦੇਖੋ, ਖਾਸ ਤੌਰ 'ਤੇ ਜਦੋਂ 82 ਤੋਂ 84 ਤੱਕ ਸਿੱਖਾਂ ਦੇ ਖਿਲਾਫ ਕਿਵੇਂ ਇੱਕ ਕੈਂਪੇਨ ਬਣਾਈ ਗਈ, ਅਨੰਦਪੁਰ ਦੇ ਮਤੇ ਨੂੰ ਸੈਸ਼ਨਿਸਟ ਭਾਰਤ ਦੀ ਏਕਤਾ ਅਖੰਡਤਾ ਨੂੰ ਤੋੜਨ ਵਾਲਾ ਦੱਸਿਆ ਗਿਆ, ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਦੱਸ ਕੇ ਔਰ ਫਿਰ ਫੁੱਲ ਸਕੇਲ ਅਟੈਕ ਦਰਬਾਰ ਸਾਹਿਬ 'ਤੇ ਕੀਤਾ ਗਿਆ। ਜ਼ਾਹਰ ਹੈ ਇੰਦਰਾ ਗਾਂਧੀ, ਕਿਉਂਕਿ ਚੋਣਾਂ ਦਸੰਬਰ ਦੇ ਵਿੱਚ ਹੋਣੀਆਂ ਸੀ, ਸੋ ਇੰਦਰਾ ਗਾਂਧੀ ਉਹਨੂੰ ਰੀਪ ਕਰਨਾ ਚਾਹੁੰਦੀ ਸੀ ਵੀ ਆਲਰੇਡੀ ਦੇਖੋ ਜੀ ਮੈਂ ਬਚਾ ਲਈ ਏਕਤਾ ਅਖੰਡਤਾ, ਲੇਕਿਨ ਉਹ ਤਾਂ ਆਪਣੇ ਗੁਨਾਹ ਦੀ ਸਜ਼ਾ ਪਾ ਲਈ ਉਸਨੇ 31 ਅਕਤੂਬਰ ਨੂੰ। ਲੇਕਿਨ ਦਸੰਬਰ ਤੱਕ ਪਹੁੰਚਦਿਆਂ ਜਿਹੜੀਆਂ ਚੋਣਾਂ ਹੁੰਦੀਆਂ ਨੇ, ਜਿੰਨੀਆਂ ਵੋਟਾਂ ਰਾਜੀਵ ਗਾਂਧੀ ਨੂੰ ਜਾਂ ਉਸ ਦੀ ਪਾਰਟੀ ਨੂੰ ਮਿਲੀਆਂ ਪਾਰਲੀਮੈਂਟ 'ਚ 3/4 3/4 ਮੈਜੋਰਿਟੀ, ਜਿਹੜੀ ਕਦੇ ਉਹਦੇ ਨਾਨੇ ਨੂੰ ਵੀ ਨਹੀਂ ਸੀ ਮਿਲੀ ਜੀ। ਇੰਨੀ ਨਫ਼ਰਤ, ਕਿਉਂਕਿ ਉਦੋਂ ਤੱਕ ਆਮ ਲੋਕ ਜਿਹੜਾ ਹੈ ਉਸ ਨੂੰ ਸੀ ਕਿ ਵੀ ਵਾਕਈ ਇਹ ਜਿਹੜਾ ਇੰਦਰਾ ਗਾਂਧੀ ਤਾਂ ਭਾਰਤ ਮਾਤਾ ਹੈ, ਕਿਉਂਕਿ ਇਹਨੇ ਦੇਸ਼ ਨੂੰ ਟੁੱਟਣ ਤੋਂ ਬਚਾ ਲਿਆ। ਸਿੱਖਾਂ ਨੇ ਤਾਂ ਪਾਕਿਸਤਾਨ ਨੇ ਇਹ ਕਰ ਦੇਣਾ ਸੀ, ਪਾਕਿਸਤਾਨ ਨੇ ਖਾਲਿਸਤਾਨ ਨੂੰ ਮਾਨਤਾ ਦੇ ਦੇਣੀ ਸੀ। ਹਾਲਾਂਕਿ ਸੰਤ ਪਿੰਡਾਂ ਵਾਲਿਆਂ ਨੇ ਖਾਲਿਸਤਾਨ ਦੀ ਕਦੇ ਮੰਗ ਵੀ ਨਹੀਂ ਕੀਤੀ ਹੈ। ਉਹਨਾਂ ਦੇ ਜਿਹੜੇ ਸਭ ਤੋਂ ਕਲੋਜ਼ ਲਫ਼ਜ਼ ਆਏ ਨੇ ਉਹ ਇਹ ਹੀ ਰਹੇ ਕਿ ਜਿਸ ਦਿਨ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ, ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਲੇਕਿਨ ਕਿੰਨਾ ਵੱਡਾ ਫਸਾਡ ਖੜਾ ਕਰਕੇ ਪਿਛਲੇ 40 ਸਾਲਾਂ ਤੋਂ ਉਹੀ ਕੂੜ, ਉਹੀ ਕੁਫਰ, ਉਹੀ ਚੋਣਾਂ, ਪਹਿਲਾਂ ਕਾਂਗਰਸ ਨੇ ਉਹਦਾ ਇਸਤੇਮਾਲ ਕੀਤਾ, ਫਿਰ ਹਿੰਦੂ ਤਵੀਆਂ ਨੇ ਕੀਤਾ, ਹੁਣ ਆਮ ਆਦਮੀ ਪਾਰਟੀ, ਕੇਜਰੀਵਾਲ ਔਰ ਦੂਜੇ ਆਪਰੇਸ਼ਨ ਪ੍ਰਹਾਰ ਦੇ ਨਾਂ ਥੱਲੇ ਹੁਣ ਉਹ ਆਤੰਕਵਾਦੀ ਗੈਂਗਸਟਰ ਬਣ ਗਏ ਨੇ। ਉਹ ਖਾਲਿਸਤਾਨੀ ਹੁਣ ਪੰਜਾਬ 'ਚ ਨਹੀਂ ਰਹੇ, ਹੁਣ ਬਾਹਰਲੇ ਮੁਲਕਾਂ 'ਚ ਬਣ ਗਏ, ਆ ਕੇ ਬਹਿ ਗਏ ਨੇ ਔਰ ਉਹ ਉੱਥੇ ਵਾਇਲੈਂਸ ਕਰਵਾ ਰਹੇ ਨੇ ਔਰ ਉਹ ਡਰੱਗਸ ਦੇ ਮਾਰਚ ਕਰ ਰਹੇ ਨੇ ਔਰ ਦੱਸਣ ਦੇ ਲਈ ਵੀ ਅਸੀਂ ਇਹ ਕਰ ਲਿੱਤਾ ਅਤੇ ਉਹ ਕਰਤਾ। ਹੁਣ ਮੈਨੂੰ ਕਈ ਵਾਰੀ ਇਹ ਹੁੰਦਾ ਵੀ ਇਹ ਠੀਕ ਹੈ ਕਿ ਵੀ ਪਾਕਿਸਤਾਨ ਦੇ ਲਈ 47 ਤੋਂ ਬਾਅਦ ਹੀ ਮੁਸ਼ਕਲਾਂ ਰਹੀਆਂ। ਇੰਡੀਅਨ ਲੀਡਰਸ਼ਿਪ ਨੇ ਕਦੇ ਐਕਸੈਪਟ ਹੀ ਨਹੀਂ ਕੀਤਾ ਪਾਕਿਸਤਾਨ ਨੂੰ ਐਜ਼ ਏ ਨੇਸ਼ਨ। ਵਾਟਰ ਨੂੰ ਐਜ਼ ਏ ਵੈਪਨ 1948-49 'ਚ ਇਸਤੇਮਾਲ ਕਰਨਾ ਸ਼ੁਰੂ ਕਰਤਾ ਸੀ। ਫਿਰ 71 ਦੇ ਵਿੱਚ ਕਿਵੇਂ ਪਾਕਿਸਤਾਨ ਦੇ 2 ਟੁਕੜੇ ਕੀਤੇ। ਉਸ ਤੋਂ ਬਾਅਦ ਉਹ ਖੈਬਰ ਪਖਤੂਨਖਵਾ ਹੋਏ, ਬਲੋਚਿਸਤਾਨ ਹੋਏ, ਕਿਸ ਲੈਵਲ ਦੇ ਉੱਤੇ ਇਹਨਾਂ ਦੀ ਇੰਟਰਫੇਰੈਂਸ ਲਗਾਤਾਰਤਾ ਨਾਲ ਹੈ। ਹੁਣ ਵੀ ਜਿਹੜੀ ਪਿਛਲੇ ਦਿਨਾਂ 'ਚ ਇਸਲਾਮਾਬਾਦ ਦੇ ਵਿੱਚ ਇੱਕ ਸ਼ੀਆ ਮਸਜਿਦ ਦੇ ਵਿੱਚ ਜਿਹੜਾ ਹੈ ਉਹ ਧਮਾਕੇ ਔਰ ਖੁਦਕਸ਼ ਹਮਲੇ ਹੋਏ, ਜੋ ਅਕਰੋਸ ਦਾ ਬਾਰਡਰ ਤਾਲਿਬਾਨ ਰਜੀਮ ਜਿਹੜੀ ਹੈ ਅਫਗਾਨ ਉਹਨਾਂ ਦੇ ਨਾਲ ਘਿਓ ਖਿਚੜੀ ਹੋਏ ਨੇ। ਬਲੋਚਿਸਤਾਨ ਲਿਬਰੇਸ਼ਨ ਆਰਮੀ ਇਹਨਾਂ ਨੇ ਖੜੀ ਕੀਤੀ ਹੋਈ, ਇਹਨਾਂ ਦੇ ਬੰਦੇ ਟ੍ਰੇਨਡ ਔਰ
ਜਿਵੇਂ ਉਹਨਾਂ ਨੇ ਦਿਲਵਦੀ ਕੀਤੀ ਹੋਈ ਹੈ, ਇੱਕੋ ਵੇਲੇ 10-11 ਥਾਵਾਂ ਤੇ ਹਮਲੇ ਹੋਏ। ਅੱਛਾ। ਲੇਕਿਨ ਇਸ ਸਭ ਦੇ ਬਾਵਜੂਦ ਸਾਡਾ ਇੱਕ ਕੰਸਰਨ ਵੀ ਰਿਹਾ ਹੈ, ਔਰ ਅਸੀਂ ਇੱਕ ਵੈਲ ਵਿਸ਼ਰ ਹੋਣ ਦੇ ਨਾਤੇ ਪਾਕਿਸਤਾਨ ਦੇ ਜਿਹੜੇ ਵੀ ਓਪੀਨੀਅਨ ਮੇਕਰ ਨੇ, ਪਾਲਿਸੀ ਮੇਕਰ ਨੇ, ਡਿਸੀਜਨ ਮੇਕਰ ਨੇ, ਉਹਨਾਂ ਨੂੰ ਵੀ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਵੀ ਬੈਸਟ ਫਾਰਮ ਜਿਹੜਾ ਡਿਫੈਂਸ ਨਹੀਂ ਹੁੰਦਾ ਕਿਸੇ ਵੀ ਸਿਚੁਏਸ਼ਨ ਦਾ, ਉਹ ਅਫੈਂਸ ਹੁੰਦਾ, ਅਟੈਕ ਹੁੰਦਾ। ਵੀ ਭਾਰਤ ਤਾਂ ਉਹ ਇੰਨੇ ਬੁਲੰਦ ਅੰਦਾਜ਼ ਦੇ ਵਿੱਚ ਆਪਣਾ ਨੈਰੇਟਿਵ ਵੇਚਦਾ ਹੈ। ਇਹ ਵੱਖਰੀ ਕਹਾਣੀ ਹੈ ਕਿ ਉਹ ਸਿਰਫ ਇੱਕ ਆਪਰੇਸ਼ਨ ਸੰਦੂਰ ਦਾ ਪੀਰੀਅਡ ਹੈ ਜਦੋਂ ਕਿ ਇਹਨਾਂ ਦਾ ਉਹ ਨੈਰੇਟਿਵ ਨਹੀਂ ਵਿਕਿਆ। ਇਹਦੇ ਬਾਵਜੂਦ ਅਜੇ ਤੱਕ ਕੁਛ ਨਾ ਕੁਛ, ਔਰ ਉਹ ਨੈਰੇਟਿਵ ਨਾ ਵਿਕਣ ਦਾ ਹੀ ਕਾਰਨ ਸੀ ਕਿ ਨਵੰਬਰ ਦੇ ਵਿੱਚ 9 ਨਵੰਬਰ 2025 ਨੂੰ ਲਾਲ ਕਿਲੇ ਵਾਲੀ ਹੈ ਸਾਰੀ ਕਹਾਣੀ, ਉਹਦੇ ਤੋਂ ਬਾਅਦ ਖਬਰਾਂ ਗਾਇਬ ਹੋ ਗਈਆਂ। ਅੱਛਾ। ਲੇਕਿਨ ਹੁਣ ਜਿਹੜੀ ਖਬਰ ਕਰਕੇ ਮੈਂ, ਕਿਉਂਕਿ ਉਹਨਾਂ ਦੀ ਰਾਤ ਦੀ ਆਊਟਫਿਟ ਹੈ ANIU ਦੀ ਖਬਰ ਨੂੰ ਆਧਾਰ ਬਣਾ ਕੇ ਮੈਂ ਇਸ ਨੂੰ ਡਿਸਕਸ ਕਰ ਰਿਹਾ ਕਿ ਵੀ ਉਸ ਰੈੱਡ ਫੋਰਟ ਤੇ ਜਿਹੜਾ 9 ਨਵੰਬਰ ਨੂੰ ਅਟੈਕ ਹੋਇਆ ਹੈ, ਉਹਦੇ ਬਾਰੇ 37th ਐਨਾਲਿਟੀਕਲ ਐਂਡ ਸਪੋਰਟ ਸੈਂਕਸ਼ਨਸ ਮੋਨੀਟਰਿੰਗ ਟੀਮ UN ਦੀ ਹੈ, ਉਹਦੀ ਰਿਪੋਰਟ ਆਈ ਹੈ। ਔਰ ਉਹਦੇ 'ਚ ਉਹਨਾਂ ਨੇ ਜੈਸ਼-ਏ-ਮੁਹੰਮਦ ਦੇ ਰੋਲ ਨੂੰ ਐਕਨੋਲੇਜ ਕੀਤਾ ਹੈ। ਔਰ ਫਿਰ ਨਾਲ ਇਹਦੇ 'ਚ ਦਾਅਵਾ ਕੀਤਾ ਗਿਆ ਇੰਡੀਅਨ ਫੋਰਨ ਮਿਨਿਸਟਰੀ ਵੱਲੋਂ ਕਿ ਦੇਖੋ ਜੀ ਜੈਸ਼-ਏ-ਮੁਹੰਮਦ ਤਾਂ ਪਾਕਿਸਤਾਨ 'ਚ ਬੈਠੀ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਪਾਕਿਸਤਾਨ ਇਸ ਵੇਲੇ ਰੋਟੇਟਿੰਗ ਮੈਂਬਰ ਹੈ UN ਸਿਕਿਉਰਿਟੀ ਕੌਂਸਲ ਦਾ। ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਦੇ ਉੱਤੇ ਬਹੁਤ ਸਾਰਾ ਦਬਾਅ, ਔਰ ਇਸ ਵੇਲੇ ਗੁੱਡ ਬੁੱਕਸ 'ਚ ਅਮਰੀਕਾ ਦੀ ਹੋਣ ਕਰਕੇ ਬਹੁਤ ਸਾਰੇ ਡਿਪਲੋਮੈਟ ਕਈ ਪਾਸੇ ਲੱਗੇ ਹੁੰਦੇ ਨੇ, ਕਦੇ ਪ੍ਰਾਈਮ ਮਿਨਿਸਟਰ ਆ ਰਿਹਾ, ਫੌਜੀ ਮੁਖੀ ਆ ਰਹੇ, ਡੈਲੀਗੇਸ਼ਨ ਆ ਰਹੇ ਨੇ, ਦੂਜੇ ਨੇ। ਲੇਕਿਨ ਇਸ ਲੈਵਲ ਦੇ ਉੱਤੇ ਜਦੋਂ ਤੁਸੀਂ ਹੋ ਤਾਂ ਇਸ ਕਿਸਮ ਦਾ ਕਾਊਂਟਰ ਇਫੈਕਟਿਵ ਹੋਣਾ ਚਾਹੀਦਾ। ਔਰ ਜਦੋਂ ਮੈਂ ਇਸ ਸਾਰੀ ਖਬਰ ਨੂੰ ਦੇਖਦਾ, ਮੈਨੂੰ ਲੱਗਦਾ ਵੀ ਇਹ ਰਿਪੋਰਟ ਕੋਈ ਇਨਵੈਸਟੀਗੇਟਿਵ ਰਿਪੋਰਟ ਨਹੀਂ ਹੈ। ਇਹਦੇ 'ਚ ਇੰਡੀਆ ਨੇ ਜਿਹੜਾ ਆਪਣਾ ਸਟਾਂਸ ਦਿੱਤਾ, ਉਹ ਉਹਨਾਂ ਨੇ ਐਜ਼ ਸੱਚ ਰਿਪੋਰਟ 'ਚ ਇਹ ਜਿਵੇਂ ਤੁਸੀਂ ਕਿਸੇ ਚੀਜ਼ ਨੂੰ ਕਰਦੇ ਹੋ ਵੀ ਉਹਨੂੰ ਤੁਸੀਂ ਐਕਨੋਲੇਜ ਕਰ ਲੈਂਦੇ ਹੋ। ਪਾਕਿਸਤਾਨ ਨੇ ਕਾਊਂਟਰ ਜ਼ਰੂਰ ਕੀਤਾ ਹੋਇਆ, ਉਹਨਾਂ ਨੇ ਕਿਹਾ ਜੀ ਜੈਸ਼-ਏ-ਮੁਹੰਮਦ ਤਾਂ ਉਹਦਾ ਬੇਸ ਹੀ ਕੋਈ ਨਹੀਂ ਹੈ, ਉਹਦੇ 'ਚ ਪਾਕਿਸਤਾਨ ਨੂੰ ਖਾੜ। ਲੇਕਿਨ ਜਿਹੜਾ ਪ੍ਰਭਾਵ ਇਸ ਰਿਪੋਰਟ ਤੋਂ ਇਹ ਜਾਂਦਾ ਵੀ ਵਾਕਿਆ ਹੀ ਜੈਸ਼-ਏ-ਮੁਹੰਮਦ ਨੇ ਕੀਤਾ। ਸੋ ਮੈਨੂੰ ਇਹ ਲੱਗਦਾ ਹੈ ਵੀ ਜਿਹੜੇ ਪਾਕਿਸਤਾਨ ਦੇ UN 'ਚ ਬੈਠੇ ਡਿਪਲੋਮੈਟ ਜਾਂ ਇਸ ਕਿਸਮ ਦੀਆਂ ਰਿਪੋਰਟਸ ਦੇ ਵਿੱਚ ਜਾਂ ਇਨਵੈਸਟੀਗੇਸ਼ਨ ਦੇ ਵਿੱਚ ਇਨਵੋਲਵ ਨੇ, ਸ਼ਾਇਦ ਉਹਨਾਂ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਹੈ, ਜ਼ਿਆਦਾ ਬਿਜ਼ੀ ਨੇ, ਉਹ ਆਪਣਾ ਕੰਮਕਾਰ ਪ੍ਰੋਪਰ ਨਹੀਂ ਕਰ ਪਾਏ। ਪਰ ਇਹ ਰਿਪੋਰਟ ਜਿਹੜੀ ਹੈ ਇਹ ਕੋਈ ਪਾਕਿਸਤਾਨ ਨੂੰ ਚੰਗੇ ਰੰਗ 'ਚ ਪੇਸ਼ ਨਹੀਂ ਕਰਦੀ ਹੈ। ਇਸ ਦੇ ਦਾ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਔਨ ਥਰਸਡੇ ਸੈਡ ਰੀਸੈਂਟ UN ਰਿਪੋਰਟ flagging the role of Jaish-e-Mohammed in the 2025 blast near the Red Fort has taken into account India's concerns regarding cross-border terrorism. ਹੁਣ ਉਹ ਬੜੇ ਫਖਰ ਨਾਲ ਕਹਿ ਰਹੇ ਨੇ ਕਿ ਜੀ ਜੋ ਅਸੀਂ ਨੈਰੇਟਿਵ ਦਿੱਤਾ ਸੀ ਇਹ ਉਸ 37th ਐਨਾਲਿਟੀਕਲ ਸਪੋਰਟ ਸੈਂਕਸ਼ਨ ਮੋਨੀਟਰਿੰਗ ਟੀਮ ਨੇ ਉਹਨੂੰ ਐਕਨੋਲੇਜ ਕੀਤਾ ਇੰਡੀਆ ਦੇ ਇਨਪੁਟ ਨੂੰ। UN ਰਿਪੋਰਟ ਲਿੰਕਡ ਜੈਸ਼-ਏ-ਮੁਹੰਮਦ to the Red Fort attack, claiming 15 lives, and noted the group's women-only wing, Jamaat-e-Muminat, aims to support terrorist attack. India had flagged concerns about Jaish-e-Mohammed's activities. ਹੁਣ ਉਹਨਾਂ ਦਾ women wing ਵੀ ਹੋ ਗਿਆ, ਪਾਕਿਸਤਾਨ ਨੂੰ ਨਹੀਂ ਪਤਾ ਹੈ, ਪਰ ਇੰਡੀਆ ਨੇ ਉਹਦੀ ਬਰੀਫਿੰਗ ਕਰਤੀ ਹੈ ਕਿ ਭਾਈ ਅਸੀਂ ਜਿਹੜਾ ਇਹ ਕੀਤਾ, ਔਰ ਉਹ ਮੀਡੀਆ ਨਾਲ ਗੱਲ ਕਰਦੇ ਆ। ਇਹ ਜਿਹੜਾ ਸਪੋਕਸਪਰਸਨ ਰਣਧੀਰ ਜੈਸਵਾਲ ਕਹਿ ਰਿਹਾ ਕਿ ਭਾਈ ਅਸੀਂ ਇਸ ਰਿਪੋਰਟ ਦੀ ਨੂੰ ਵੈਲਕਮ ਕਰਦੇ ਹਾਂ। ਔਨ ਦਾ ਰਿਪੋਰਟ ਆਫ ਮੋਨੀਟਰਿੰਗ ਟੀਮ, ਦਾ ਪਰਟੀਕੂਲਰ ਰਿਪੋਰਟ ਦੈਟ ਯੂ ਹੈਵ ਰੈਫਰਡ ਟੂ, ਇਟ ਇਜ਼ ਦੇਅਰ ਇਨ ਦਾ ਪਬਲਿਕ ਡੋਮੇਨ। ਇਹ ਔਨਲਾਈਨ ਵੀ ਹੈ। ਇਹ 37th ਰਿਪੋਰਟ ਹੈ ਐਨਾਲਿਟਿਕ ਸਪੋਰਟ ਸੈਂਕਸ਼ਨਸ ਮੋਨੀਟਰਿੰਗ ਟੀਮ ਦੀ। ਇਹ 4 ਫਰਵਰੀ 2026 ਨੂੰ ਜਿਹੜੀ ਹੈ ਉਹ ਪਬਲਿਸ਼ ਹੋਈ ਹੈ। ਅਸੀਂ ਇਹਨੂੰ ਦੇਖਿਆ ਔਰ ਇਸ ਰਿਪੋਰਟ ਦੇ ਵਿੱਚ ਜਿਹੜੀ ਇੰਡੀਆ ਦੀ ਇਨਪੁਟ ਹੈ ਉਹਨੂੰ ਉਹਨਾਂ ਨੇ ਜਿਹੜਾ ਹੈ ਉਹ ਕੰਸਰਨ ਨੂੰ ਲਿਆ ਜੋ ਅਸੀਂ ਇੰਡੀਆ ਨੇ ਕ੍ਰਾਸ ਬਾਰਡਰ ਟੈਰਰਿਜ਼ਮ ਦੇ ਉੱਤੇ ਔਰ ਦੂਸਰੇ ਦੇ ਉੱਤੇ ਕਿਹਾ। ਔਰ ਇਹ ਪਾਕਿਸਤਾਨ ਬੇਸਡ ਜਿਹੜਾ ਟੈਰਰ ਗਰੁੱਪ ਹੈ ਜੈਸ਼-ਏ-ਮੁਹੰਮਦ, ਉਹਨੇ ਜਿਹੜੀ ਹੈ ਦਿੱਲੀ ਰੈੱਡ ਫੋਰਟ ਦੇ ਇਸ ਬਲਾਸਟ ਦੀ ਜ਼ਿੰਮੇਵਾਰੀ ਲਈ ਸੀ। ਹੁਣ ਇਸ ਸਾਰੇ ਦੇ ਉੱਤੇ ਜਿਹੜਾ ਫਿਰ ਵਿਮਨ ਓਨਲੀ ਟੈਰਰਿਸਟ ਗਰੁੱਪ ਦਾ ਜ਼ਿਕਰ ਕੀਤਾ ਕਿ ਇਹ ਲਿਸਟਡ ਨਹੀਂ ਹੈ, ਜੈਸ਼-ਏ-ਮੁਹੰਮਦ ਤਾਂ ਲਿਸਟਡ ਹੈ ਐਜ਼ ਏ ਟੈਰਰਿਸਟ ਗਰੁੱਪ। ਫਿਰ ਉਹਨਾਂ ਨੇ ਕਿਹਾ ਕਿ ਭਾਈ ਇਹ 28 ਇਸ ਤੋਂ ਪਹਿਲਾਂ ਵੀ ਇਹ ਰਿਪੋਰਟ ਹੋਇਆ 28 ਜੁਲਾਈ ਨੂੰ
ਕਿ ਇਹ ਲੋਕ ਕਿਵੇਂ ਇਨਵੋਲਵ ਸੀ, ਫਿਰ ਥੋੜ੍ਹੀਆਂ ਹੋਰ ਡਿਟੇਲਸ ਨੇ, ਔਰ ਅਖੀਰ 'ਚ ਜਾ ਕੇ ਇੱਕ ਲਾਈਨ ਜਿਹੜੀ ਹੈ ਉਹ ਪਾਕਿਸਤਾਨ ਦੇ ਹਵਾਲੇ ਨਾਲ ਹੈ ਕਿ ਭਾਈ ਜਿਹੜਾ ਪਾਕਿਸਤਾਨ ਨੇ ਇਹ ਕਿਹਾ ਕਿ ਬਈ ਇਹ ਤਾਂ ਫੰਕਸ਼ਨਲੀ ਨਹੀਂ ਹੈ ਜਿਹੜਾ ਇਹਨਾਂ ਦਾ ਜੈਸ਼ ਏ ਮੁਹੰਮਦ ਦਾ ਗਰੁੱਪ ਹੈ। ਪਰ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਹ ਜਿਹੜਾ ਇੰਡੀਅਨ ਨੈਰੇਟਿਵ ਨੂੰ ਪ੍ਰੀਡੋਮੀਨੈਂਟਲੀ ਜਾਂ ਪ੍ਰੋਮੀਨੈਂਟਲੀ ਰਾਦਰ ਇਸ ਦੇ ਵਿੱਚ ਹਾਈਲਾਈਟ ਕੀਤਾ ਗਿਆ ਹੈ। ਇਹ ਪਾਕਿਸਤਾਨ ਦਾ ਜੋ ਵੀ ਉੱਥੇ ਬੈਠਾ ਬੰਦਾ ਜਿਹੜਾ ਇਸ ਨਾਲ ਡੀਲ ਕਰਦਾ ਹੈ ਉਸ ਦੀ ਕਿਤੇ ਨਾ ਕਿਤੇ ਇਹ ਕਮਜ਼ੋਰੀ ਹੈ ਜਿਹੜੀ ਕਿ ਇਹ ਵਰਜ਼ਨ ਜਿਹੜਾ ਇਹ ਵੇਚਿਆ ਜਾ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਐਸ ਕਾਂਗਰਸ ਰਾਹੀਂ ਹੋਂਦ ਵਿੱਚ ਆਏ ਕਮਿਸ਼ਨ ਯੂਐਸ ਸਰਫ ਨੇ ਆਪਣੀ ਤਾਜ਼ਾ ਰਿਪੋਰਟ ਵਿੱਚ ਕਿਹਾ ਹੈ ਕਿ ਭਾਰਤ ਇੱਕ ਘੱਟ ਗਿਣਤੀਆਂ ਤੇ ਜ਼ੁਲਮ ਬਹੁਤ ਵੱਧ ਗਏ ਨੇ। ਸੋ ਇਸ ਲਈ ਭਾਰਤ ਨੂੰ ਕੰਟਰੀ ਆਫ ਕੰਸਰਨ ਐਲਾਨਿਆ ਜਾਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਜਾਂ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਮਰੀਕਾ ਦੇ ਵਿੱਚ ਬੇਸ਼ੱਕ ਕਨਸਟੀਟਿਊਸ਼ਨਲੀ ਚਰਚ ਔਰ ਸਟੇਟ ਇਹ ਦੋ ਸੈਪਰੇਟ ਨੇ, ਯਾਨੀ ਕਿ ਧਰਮ ਔਰ ਰਾਜਨੀਤੀ ਨੂੰ ਅੱਡ ਕੀਤਾ ਗਿਆ ਹੈ, ਲੇਕਿਨ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਓਵਰਆਲ ਅਮਰੀਕਾ ਦੀ ਜਿਹੜੀ ਸਪਿਰਿਟ ਹੈ, ਜੇ ਅਸੀਂ ਅਮਰੀਕਨ ਕਰੰਸੀ ਵੀ ਦੇਖਦੇ ਹਾਂ ਉਸ ਦੇ ਉੱਤੇ ਹੁੰਦਾ ਇਨ ਗੋਡ ਵੀ ਟਰਸਟ। ਬਿਲਕੁਲ ਇਸੇ ਤਰ੍ਹਾਂ ਅਮਰੀਕਨ ਪ੍ਰੈਜ਼ੀਡੈਂਟ ਜਿਹੜਾ ਉਹ ਬਾਈਬਲ ਤੇ ਹੱਥ ਰੱਖ ਕੇ ਸਹੁੰ ਚੁੱਕਦਾ ਹੈ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਅਮਰੀਕਾ ਵਰਗਾ ਮੁਲਕ ਹੀ ਹੈ ਜਿੱਥੇ ਤੁਹਾਨੂੰ ਕੋਈ ਸ਼ੀਆ ਤੇ ਸੁੰਨੀ, ਕੋਈ ਹਿੰਦੂ ਤੇ ਮੁਸਲਮਾਨਾਂ ਦੇ ਫਸਾਦ ਜਾਂ ਕੋਈ ਈਸਾਈਆਂ ਔਰ ਮੁਸਲਮਾਨਾਂ ਦੇ ਝਗੜੇ ਕਿ ਉਹਦਾ ਜਲੂਸ ਇੱਧਰ ਨੂੰ ਜਾ ਰਿਹਾ ਉਹ ਨਹੀਂ ਮਿਲੇਗਾ। ਦੁਨੀਆ ਭਰ ਦੇ ਮਜ਼ਹਬ, ਅੱਡ-ਅੱਡ ਸਕੂਲ ਆਫ ਥਾਟ, ਅੱਡ-ਅੱਡ ਢੰਗ ਦੇ ਨਾਲ ਪੂਜਾ ਪਾਠ ਕਰਨ ਵਾਲੇ, ਮੰਨਣ ਵਾਲੇ ਜਾਂ ਨਾ ਮੰਨਣ ਵਾਲੇ, ਉਹ ਸਟਿਲ ਇਸ ਸੁਸਾਇਟੀ ਦੇ ਵਿੱਚ ਐਗਜ਼ਿਸਟ ਕਰਦੇ ਨੇ। ਧਰਮ ਨੂੰ ਬਹੁਤ ਪ੍ਰੈਫਰੈਂਸ ਹੈ ਔਰ ਇਹੀ ਕਾਰਨ ਹੈ ਕਿ ਜਿੰਨੇ ਵੀ ਧਾਰਮਿਕ ਅਦਾਰੇ ਨੇ ਕਿਸੇ ਮਜ਼ਹਬ ਦੇ ਨਾਲ ਵੀ ਸੰਬੰਧਿਤ ਹੋਣ ਉਹਨਾਂ ਨੂੰ ਐਜ਼ ਏ ਚੈਰਿਟੀ ਮਾਨਤਾ ਦਿੱਤੀ ਜਾਂਦੀ ਹੈ। ਉਹਨਾਂ ਦੇ ਉੱਤੇ ਕੋਈ ਟੈਕਸ ਨਹੀਂ ਲੱਗਦਾ ਔਰ ਜਿਸ ਆਬਾਦੀ ਦੇ ਵਿੱਚ ਵੀ ਤੁਸੀਂ ਜਾ ਕੇ ਇਹ ਠੀਕ ਹੈ ਕਿ ਤੁਸੀਂ ਨਾਨ ਪ੍ਰੋਫਿਟ ਤੁਹਾਡਾ ਸਟੇਟਸ ਹੁੰਦਾ ਹੈ ਔਰ ਉਹ ਸਾਰੇ ਦੇ ਵਿੱਚ ਵੈਲਕਮ ਕੀਤਾ ਜਾਂਦਾ ਕਿ ਭਾਈ ਇਹ ਪਾਰਟ ਹੈ। ਔਰ ਇਹੀ ਕਾਰਨ ਸੀ ਕਿ ਇਹਦੇ 'ਚ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਅਮਰੀਕਾ ਦਾ ਜਿਹੜਾ ਬੇਸਿਕ ਮਜ਼ਹਬ ਹੈ ਜਾਂ ਜਿਸ ਦੇ ਰਾਹੀਂ ਇਸ ਨਿਊ ਲੈਂਡ ਇਸ ਦੀ ਸਥਾਪਨਾ ਹੋਈ ਜਾਂ ਇਸ ਦਾ ਵਿਕਾਸ ਹੋਇਆ, ਉਹ ਪਿਲਗ੍ਰਿਮ ਸਨ, ਮੇਫਲਾਰ ਜਹਾਜ਼ ਦੇ ਵਿੱਚ ਸਮੁੰਦਰੀ ਜਹਾਜ਼ ਜਿਹੜੇ ਆਏ, ਪਰਸੀਕਿਊਟਡ ਲੋਕ ਸਨ ਔਰ ਇਸ ਲਈ ਜਿਹੜੀ ਪ੍ਰੀਡੋਮੀਨੈਂਟ ਫੇਥ ਹੈ ਉਹ ਕ੍ਰਿਸਚੀਅਨਿਟੀ ਹੈ। ਲੇਕਿਨ ਇਹ ਵੀ ਅਮਰੀਕਾ ਦੇ ਵਿੱਚ ਹੀ ਇਸ ਸੰਵਿਧਾਨ ਦੇ ਥੱਲੇ ਔਰ ਇਸ ਸਿਸਟਮ ਦੇ ਥੱਲੇ ਹੋ ਸਕਦਾ ਹੈ ਕਿ ਜਿਹੜਾ ਸਭ ਤੋਂ ਵੱਡਾ ਸ਼ਹਿਰ ਅਮਰੀਕਾ ਦਾ ਜਾਂ ਦੁਨੀਆ ਦੀ ਜਿਹੜੀ ਕਮਰਸ਼ੀਅਲ ਹੱਬ ਹੈ ਜਿੱਥੇ 7-8 ਮਿਲੀਅਨ ਲੋਕ ਰਹਿੰਦੇ ਨੇ, ਨਿਊਯਾਰਕ, ਉਸ ਦਾ ਮੇਅਰ ਇੱਕ ਯੰਗ ਮੁਸਲਮਾਨ ਜਿਹੜਾ
ਡਿਕਲੇਅਰਡ ਜਿਹੜਾ ਆਪਣੇ ਆਪ ਨੂੰ ਆਪਣੇ ਇਸਲਾਮ 'ਚ ਫਖਰ ਕਰਦਾ ਹੈ, ਉਹ ਬਣ ਸਕਦਾ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਇਹ ਅਮਰੀਕਾ ਦੇ ਵਿੱਚ ਇੱਕ ਸਟੇਜ ਦੇ ਉੱਤੇ ਹੁਣ ਤਾਂ 9/11 ਨੇ ਬਹੁਤ ਕੁਝ ਬਦਲਿਆ, ਨਵਾਂ ਵਰਲਡ ਆਰਡਰ ਜਿਹੜਾ ਬਣ ਰਿਹਾ ਉਹਦੇ ਥੱਲੇ ਹੋਰ ਵੀ ਕਈ ਕੁਝ ਬਦਲ ਰਿਹਾ, ਔਰ ਕਿਤੇ ਨਾ ਕਿਤੇ ਮਜ਼ਹਬ ਦੇ ਨਾਂ 'ਤੇ ਨਫ਼ਰਤ ਨੇ ਵੀ ਆਪਣੀ ਥਾਂ ਲਈ, ਉਹ ਭਾਵੇਂ ਇਮੀਗ੍ਰੈਂਟਸ ਦੇ ਹਵਾਲੇ ਨਾਲ ਹੋਏ। ਹਾਲਾਂਕਿ ਇੱਕ ਵੱਖਰੀ ਕਹਾਣੀ ਹੈ ਕਿ ਜਿਨ੍ਹਾਂ ਨੂੰ ਸਭ ਤੋਂ ਵੱਡਾ ਖਤਰਾ ਸਮਝਿਆ ਗਿਆ ਸਾਊਥ ਅਮਰੀਕਾ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਜਾਂ ਮੈਕਸੀਕੋ ਤੋਂ ਆਉਣ ਵਾਲੇ, ਉਹ ਸਾਰੇ ਜਿਹੜੇ ਨੇ ਮੈਜੋਰਿਟੀ 90% ਉਹਨਾਂ 'ਚੋਂ ਪ੍ਰੈਕਟਿਸਿੰਗ ਕੈਥੋਲਿਕ ਨੇ, ਕ੍ਰਿਸਚਨ ਨੇ, ਉਹ ਕੋਈ ਮੁਸਲਮਾਨ ਨਹੀਂ ਨੇ। ਹਾਲਾਂਕਿ ਯੂਰਪ ਦੇ ਵਿੱਚ ਜਾਂ ਦੂਸਰੇ ਉਹ ਤਾਂ ਜੇ ਸੀਰੀਆ ਤੋਂ ਜਾਂ ਅਫਗਾਨਿਸਤਾਨ ਤੋਂ ਜਾਂ ਦੂਸਰੇ ਇਰਾਕ ਤੋਂ ਜਿਹਨੂੰ ਡੀਸਟੈਬਲਾਈਜ਼ ਕੀਤਾ ਹੈ, ਇਹਨਾਂ ਦੀਆਂ ਜੰਗੀ ਨੀਤੀਆਂ ਨੇ, ਉੱਥੇ ਆਉਣ ਵਾਲੇ ਮੁਸਲਮਾਨ ਨੇ। ਲੇਕਿਨ ਇੱਥੇ ਇਸ ਮਾਮਲੇ 'ਚ ਵੀ ਜਿਹੜਾ ਚਰਚ ਬੜੇ ਸਿੱਧੇ ਹੋ ਕੇ ਖਲੋਤੇ ਆ। ਮਿਨੇਸੋਟਾ ਦੇ ਵਿੱਚ ਅਸੀਂ ਦੇਖਿਆ ਕਿ ਵੀ ਕਿਵੇਂ ਚਰਚ ਦੇ ਪਾਦਰੀ ਬਾਹਰ ਨਿਕਲ ਕੇ ਜਿਹੜੇ ਨੇ ਉਹ ਆਈਸ ਦੇ ਅਫਸਰਾਂ ਨਾਲ ਲੜ ਰਹੇ ਨੇ ਜਾਂ ਦੂਜੇ, ਕਿਉਂਕਿ ਉਹਨਾਂ ਦੇ ਲਈ ਇਹ ਹੈ ਕਿ ਵੀ ਇਹ ਪਨਾਹਗਾਹ ਹੈ, ਰੱਬ ਦਾ ਘਰ ਹੈ, ਇੱਥੇ ਕੋਈ ਵੀ ਆਏ, ਇੱਥੇ ਲੀਗਲ ਇਲੀਗਲ ਦਾ ਕੋਈ ਸੌਦਾ ਨਹੀਂ ਹੁੰਦਾ। ਔਰ ਈਵਨ ਇਹ ਅਮਰੀਕਾ 'ਚ ਹੀ ਹੋ ਸਕਦਾ ਕਿ ਆ ਪਿੱਛੇ ਜੇ ਜਿਹੜੇ ਉਹਨਾਂ ਦੇ ਅਵਾਰਡ ਸ਼ਾਇਦ ਐਮੀ ਅਵਾਰਡ ਹੁੰਦੇ ਨੇ, ਉਸ ਦੇ ਵਿੱਚ ਇੱਕ ਬੱਚੀ ਯੰਗ ਜਿਹਨੂੰ ਅਵਾਰਡ ਲਿਆ, ਉਹਨੇ ਆ ਕੇ ਕਿਹਾ ਕਿ ਵੀ ਮੈਂ ਜਿਹੜੀ ਹੈ ਇਹ ਕਹਿਣਾ ਚਾਹੁੰਦੀ ਹਾਂ ਕਿ ਵੀ ਜਿਹੜੀਆਂ ਨੇ ਇੱਥੇ ਕੋਈ ਇਲੀਗਲ ਨਹੀਂ ਹੈ, ਦੇ ਆਰ ਸਟੋਲਨ ਲੈਂਡਸ। ਉਹ ਕਹਿੰਦੇ ਨੇ ਵੀ ਤੁਸੀਂ ਸਾਰਿਆਂ ਨੇ ਲੈਂਡ ਚੋਰੀ ਕੀਤੀ ਹੋਈ ਹੈ, ਇੱਥੇ ਕੋਈ ਇਹ ਅਮਰੀਕਾ ਦੇ ਵਿੱਚ ਹੀ ਹੋ ਸਕਦਾ ਹੈ ਕਿ ਭਾਈ ਉਹ ਜਿਹੜੇ ਚਰਚਿਜ਼ ਨੇ, ਔਰ ਪਹਿਲਾਂ ਵੀ ਜਦੋਂ ਐਮਨੈਸਟੀ ਜਿਹੜਾ 81 ਦੇ ਕੇਸਿਸ ਆਏ, ਖੱਤਿਆਂ ਦੇ ਕੇਸ ਵੀ ਜਿਨ੍ਹਾਂ ਨੂੰ ਉਸ ਤੋਂ ਬਾਅਦ ਆਏ ਖੱਤਿਆਂ ਦੇ, ਜਿਹਨੂੰ ਰੀਗਨ ਦੇ ਜ਼ਮਾਨੇ ਦੇ ਵਿੱਚ ਰੈਗੂਲਰ ਕਰਨ ਦੀ ਲਾਈਨ ਆਈ, ਤਾਂ ਉਹ ਲੂਲਨ ਚਰਚ ਵਰਸਸ ਫੈਡਰਲ ਗਵਰਨਮੈਂਟ ਕੇਸ ਸੀ ਜਿਹੜਾ ਸੁਪਰੀਮ ਕੋਰਟ ਤੱਕ ਗਿਆ, ਔਰ ਲੱਖਾਂ ਲੋਕਾਂ ਨੂੰ ਉਹਦੇ ਤੇ ਬੇਸਡ ਇਮੀਗ੍ਰੇਸ਼ਨ ਮਿਲੀ, ਜਿਹੜਾ 81 ਪ੍ਰੋਗਰਾਮ ਸੀ। ਔਰ ਇਹ ਇੱਥੇ ਹੀ ਇਹ ਪੋਸੀਬਲ ਹੋ ਸਕਦਾ। ਲੇਕਿਨ ਇਸ ਸਭ ਦੇ ਨਾਲ ਨਾਲ ਜਿੱਥੇ ਅਮਰੀਕਾ ਦੀ ਫੋਰਨ ਪਾਲਿਸੀ ਬਣਦੀ ਸੀ 90s ਦੇ ਵਿੱਚ, ਅਮਰੀਕਾ ਦੇ ਵਿੱਚ ਇੱਕ ਦਬਾਅ ਬਣਿਆ ਕਿ ਭਾਈ ਉਹਨਾਂ ਮੁਲਕਾਂ ਨੂੰ ਜਿਹੜਾ ਮੁਲਕਾਂ ਦੇ ਵਿੱਚ ਧਰਮ ਤੇ ਬੇਸਡ ਪਰਸੀਕਿਊਸ਼ਨ ਹੁੰਦੀ ਹੈ, ਉਹਨਾਂ ਦੇ ਉੱਤੇ ਵੀ, ਹਾਲਾਂ ਅਮਰੀਕਾ ਦੇ ਵਿੱਚ ਸਟੇਟ ਡਿਪਾਰਟਮੈਂਟ ਦੀ ਆਪਣੀ ਰਿਪੋਰਟ ਰਿਲੀਜੀਅਸ ਫਰੀਡਮ ਦੀ ਹੁੰਦੀ ਹੈ, ਹਰ ਮੁਲਕ ਬਦਲੇ, ਪਰ ਇਹ ਸਾਹਮਣੇ ਆਇਆ, ਹਾਲਾਂਕਿ ਇਸ 'ਚ ਡੋਮੀਨੇਟ ਤਾਂ ਰਾਈਟ ਵਿੰਗ ਕ੍ਰਿਸਚਨ ਕਾਂਗਰਸਮੈਨ ਕਰਦੇ ਸੀ ਕਿ ਕਮਿਸ਼ਨ ਬਣਾਇਆ ਜਾਏ, ਬਾਈ ਪਾਰਟੀਸਨ ਗਵਰਨਮੈਂਟ ਕਮਿਸ਼ਨ ਐਂਡ ਆਲ, ਪਰ ਕਟਿੰਗ ਦਾ ਸਟੋਰੀ ਸ਼ਾਰਟ 1998 ਦੇ ਵਿੱਚ ਬਾਈ ਪਾਰਟੀਸਨ ਸਪੋਰਟ ਦੇ ਨਾਲ, ਜਿਹਦੇ 'ਚ ਡੈਮੋਕ੍ਰੈਟ ਔਰ ਰਿਪਬਲਿਕਨ ਦੋਨੋਂ ਸ਼ਾਮਲ ਸੀ, US ਸਰਫ ਜਿਸ ਦੀ ਕੰਪਲੀਟ ਜਿਹੜਾ ਯੂਨਾਈਟਿਡ ਸਟੇਟਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀਡਮ, ਇਹ ਹੋਣ ਦੇ ਵਿੱਚ ਆਇਆ। ਹੁਣ ਵੀ ਬਾਈ ਪਾਰਟੀਸਨ ਮੈਂਬਰ ਹੁੰਦੇ ਨੇ ਇਹ, ਕਿਉਂਕਿ ਬੇਸ਼ੱਕ ਹਿਊਮਨ ਰਾਈਟਸ ਦੀਆਂ ਰਿਪੋਰਟਾਂ, ਐਮਨੈਸਟੀ ਇੰਟਰਨੈਸ਼ਨਲ, ਹਿਊਮਨ ਰਾਈਟਸ ਵਾਚ, ਡਾਕਟਰਸ ਸੈਨ ਬਾਰਡਰਸ ਔਰ ਹੋਰ ਵੀ ਬਹੁਤ ਸਾਰੀਆਂ ਜਥੇਬੰਦੀਆਂ ਦਿੰਦੀਆਂ ਨੇ, ਪਰ ਇਹ ਜਿਹੜਾ US ਸਰਫ ਹੈ ਇਹ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਤੱਕ ਮਹਿਦੂਦ ਨਹੀਂ ਹੈ ਕਿ ਭਾਈ ਉਹਦੇ ਕੋਲ ਕੋਈ ਪਾਵਰ ਨਹੀਂ। ਇਹ ਪਾਵਰਫੁਲ ਬਾਡੀ ਹੈ, ਗਵਰਨਮੈਂਟ ਅਪਾਇੰਟਡ ਕਮਿਸ਼ਨ ਹੈ, ਔਰ ਇਸ ਦੀ ਰਿਪੋਰਟ ਇਹ ਫਿਰ ਉਹਦੇ 'ਚ ਕੈਟਾਗਰਾਈਜ਼ ਕਰਦੇ ਨੇ ਵੀ ਕਿਸ ਮੁਲਕ 'ਚ ਕੀ ਹੋ ਰਿਹਾ ਹੈ, ਉਸ ਬਾਰੇ ਹੁੰਦਾ ਕਿ ਵੀ ਇਹ ਜਿਹੜਾ ਵਰਸਟ ਫਾਰਮ ਜਿੱਥੇ ਵਾਇਲੇਸ਼ਨ ਹੋ ਰਹੀ ਹੈ ਰਿਲੀਜੀਅਸ ਫਰੀਡਮ ਦੀ, ਇਹਦੇ 'ਚ ਹਿਊਮਨ ਰਾਈਟਸ ਬਾਕੀਆਂ ਦੇ ਉੱਤੇ ਇੰਨਾ ਐਮਫੈਸਿਸ ਨਹੀਂ ਹੁੰਦਾ, ਧਾਰਮਿਕ ਆਜ਼ਾਦੀ ਦੇ ਉੱਤੇ ਅੱਖ ਰੱਖਦੇ ਨੇ, ਉਸ ਨੂੰ ਕੰਟਰੀ ਆਫ ਪਰਟੀਕੂਲਰ ਕੰਸਰਨ COPC ਇਹ ਵਰਸਟ ਹੁੰਦਾ ਹੈ ਕਿ ਵੀ ਫਿਰ ਮਕਸਦ ਇਹ ਹੁੰਦਾ ਵੀ ਇਹਨੂੰ ਜੇ ਤੁਸੀਂ ਕੰਟਰੀ ਆਫ ਪਰਟੀਕੂਲਰ ਕੰਸਰਨ ਐਲਾਨੋਗੇ ਤੇ ਇਸ ਦੇ ਉੱਤੇ ਆਰਥਿਕ ਪਾਬੰਦੀਆਂ ਲਾਓ, ਇਕਨੋਮਿਕਲ ਸੈਂਕਸ਼ਨਸ ਲਾਓ, ਇਹਨਾਂ ਨੂੰ ਚੈੱਕ ਕਰੋ। ਸੋ ਇਹ 6ਵੀਂ ਵਾਰ ਹੈ, ਅਜੇ ਰਿਪੋਰਟ ਦੀ ਡਿਟੇਲ ਤਾਂ ਨਹੀਂ ਆਈ, ਉਹਨਾਂ ਦੀ ਪ੍ਰੈਸ ਬਰੀਫਿੰਗ US ਸਰਫ ਦੀ ਮੈਂ ਜਦੋਂ ਉਹਨਾਂ ਦੀ ਪ੍ਰੈਸ ਰਿਲੀਜ਼ ਦੇਖੀ ਕਿ ਰਿਲੀਜੀਅਸ ਮਾਈਨੋਰਿਟੀਜ਼ ਇਨ ਇੰਡੀਆ ਸਫਰ ਐਸਕੇਲੇਟਿੰਗ ਅਟੈਕਸ, ਇਹ ਫੈਬਰੂਰੀ ਦੀ ਉਹਨਾਂ ਦੀ ਹੈ ਕਿ ਵੀ the US Commission on International Religious Freedom calls on the US government to urge Indian officials to hold perpetrators of targeted violence accountable for attacks against religious minorities
over the past couple of months, violent attacks by Hindu nationalist mobs targeting minorities, Christians, Muslims, others have escalated. ਹੁਣ ਇਥੋਂ ਇਸ ਦੀ ਸ਼ੁਰੂਆਤ ਹੁੰਦੀ ਹੈ। ਡਿਟੇਲ ਰਿਪੋਰਟ ਆਏਗੀ ਤੇ ਅਸੀਂ ਦੇਖਾਂਗੇ ਕਿ ਉਹਦੇ 'ਚ ਕੀ ਹੈ। ਇਹਦੇ 'ਚ ਹਾਲਾਂਕਿ ਜਿਹੜੀ ਇਹ ਪ੍ਰੈਸ ਰਿਲੀਜ਼ ਹੈ ਉਹਦੇ 'ਚ ਉਹਨਾਂ ਨੇ ਕੋਟ ਕੀਤਾ ਹੈ ਮੇਨ ਮਿਸਟਰ ਵਿੱਕੀ ਹਾਰਟਜ਼ਲਰਸ ਨੂੰ, ਜਿਹੜੇ ਚੇਅਰ ਨੇ USF ਦੇ, ਇਹਨਾਂ ਦੇ ਵਾਈਸ ਚੇਅਰ ਨੇ ਆਸਿਫ ਮਹਿਮੂਦ, ਉਹਨਾਂ ਨੂੰ ਕੋਟ ਕੀਤਾ ਔਰ ਇਹਦੇ 'ਚ 6ਵੇਂ ਸਾਲ ਲਗਾਤਾਰਤਾ ਨਾਲ ਅਮਰੀਕਨ ਪ੍ਰੈਜ਼ੀਡੈਂਟ ਨੂੰ, ਅਮਰੀਕਨ ਸਟੇਟ ਡਿਪਾਰਟਮੈਂਟ ਨੂੰ ਇਹ ਰਿਕਮੈਂਡ ਕੀਤਾ ਗਿਆ ਕਿ ਭਾਰਤ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਿਆ ਜਾਏ। ਔਰ ਇਸ ਦੇ ਉੱਤੇ ਈਵਨ ਇੰਟਰਨੈਸ਼ਨਲ ਕ੍ਰਿਸਚੀਅਨ ਕੰਸਰਨ ਜਿਹੜੇ ਨੇ ਉਹਨਾਂ ਦਾ ਵੀ ਇੱਕ ਆਰਟੀਕਲ ਹੈ, USF finds that particularly severe persecution is ongoing in India। ਔਰ ਇਹਦੇ 'ਚ ਜਿਹੜਾ ਉਹਨਾਂ ਨੇ ਡਿਟੇਲ ਵੀ ਦਿੱਤਾ ਉੜੀਸਾ 'ਚ ਕੀ ਹੈ, ਕਿੱਥੇ ਪੈਸਟਰ 'ਤੇ ਹਮਲਾ ਹੋਇਆ, ਕਿੱਥੇ ਚਰਚ 'ਤੇ ਹੋਇਆ, ਕਿੱਥੇ ਜਿਹੜੇ ਨੇ ਉਹ ਐਂਟੀ ਕਨਵਰਸ਼ਨ ਲਾਅ ਦੇ ਥੱਲੇ ਕਿਸ ਕਿਸਮ ਦੀ ਹਰਾਸਮੈਂਟ ਚੱਲ ਰਹੀ ਹੈ। ਸੋ ਜਦੋਂ ਇਸ ਦੀ ਡਿਟੇਲ ਰਿਪੋਰਟ ਹੋਰ ਸਾਡੇ ਸਾਹਮਣੇ ਆਈ ਅਸੀਂ ਉਸ 'ਤੇ ਡਿਸਕਸ ਕਰਾਂਗੇ। ਲੇਕਿਨ ਹੁੰਦਾ ਇਹ ਹੈ 6ਵਾਂ ਸਾਲ ਹੈ ਕਿ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨੇ, ਪਰ ਪਾਵਰ ਅਲਟੀਮੇਟਲੀ ਫਿਰ ਪ੍ਰੈਜ਼ੀਡੈਂਟ ਦੇ ਕੋਲ ਹੁੰਦੀ ਹੈ ਤੇ ਉਹ ਬਹੁਤ ਵਾਰ ਪਿਛਲੇ 6 ਸਾਲ ਤੋਂ ਹੀ 6ਵਾਂ ਹੋਣਾ ਹੋਇਆ, ਪਿਛਲੇ 5 ਸਾਲ ਤੋਂ ਭਾਰਤ ਨੂੰ ਵੇਵਰ ਦੇ ਦਿੰਦਾ। ਅੰਦਰ ਖਾਤੇ ਦਬਾਅ ਬਣਾਉਂਦੇ ਹੋਣਗੇ ਪਰ ਇਹ ਜਿਹੜੇ ਨੇ ਜਿਹਨੂੰ ਕਹਿੰਦੇ ਨੇ ਕਿ ਭਾਈ ਇਹ ਲਾਤੋਂ ਕੇ ਭੂਤ ਬਾਤੋਂ ਸੇ ਨਹੀਂ ਮਾਨਤੇ, ਕਿ ਵੀ ਅੰਦਰ ਵੜ ਕੇ ਦਿੱਤੀ ਐਡਵਾਈਸ ਕੋਈ ਮਾਨੇ ਨਹੀਂ। ਇੰਡੀਆ ਤਾਂ ਇਹਨੂੰ ਖਾਰਜ ਕਰ ਦਿੰਦਾ, ਕਹਿੰਦਾ ਅਮਰੀਕਾ ਔਰ ਇਹ ਆਪਣਾ ਦੇਖਣ, ਉੱਥੇ ਇਹ ਹੋ ਰਿਹਾ, ਇਹ ਹੋ ਰਿਹਾ, ਉਹ ਹੋ ਰਿਹਾ। ਹਾਲਾਂ ਜੇ ਹੁਣ ਆ ਟ੍ਰੇਡ ਡੀਲ ਹੋਈ ਹੈ, ਬਾਂਹ ਮਰੋੜੀ ਹੋਈ ਹੈ, ਅਲਟੀਮੇਟਲੀ ਤਾਂ ਇਹੀ ਹੁੰਦਾ ਕਿ ਵੀ ਉਹਨਾਂ ਨੇ ਜਿਹੜੀ ਉਹਨਾਂ ਦੀ ਔਕਾਤ ਹੈ ਉਹ ਨੱਕ ਰਗੜਨਾ ਹੀ ਹੁੰਦਾ। ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਘੱਟ ਗਿਣਤੀਆਂ ਦੇ ਨਾਲ ਜੋ ਸਲੂਕ ਹੋ ਰਿਹਾ, ਜਿਸ ਲੈਵਲ ਦੇ ਉੱਤੇ ਤਲਵਾਰਾਂ ਬਜਰੰਗ ਦਲ ਕਿਤੇ ਵੰਡਦਾ ਔਰ ਜੈਨੋਸਾਈਡ ਦੀਆਂ ਤਿਆਰੀਆਂ ਉਹਨਾਂ ਨੇ ਕੀਤੀਆਂ ਹੋਈਆਂ ਨੇ ਵੱਡੇ ਪੈਮਾਨੇ ਦੇ ਉੱਤੇ। ਔਰ ਇਹ ਜਦੋਂ ਇਹਨਾਂ ਦੇ ਕਿਉਂਕਿ ਇਸ ਵੇਲੇ ਹਰ ਪਾਸਿਓਂ ਫੇਲਿਅਰ ਹੈ ਇੰਡੀਆ ਦੀ, ਔਰ ਅਲਟੀਮੇਟਲੀ ਇਹਨਾਂ ਨੇ ਅਗੇਨ ਉਸ ਨਫ਼ਰਤ ਦੇ ਸਹਾਰੇ ਨਾਜ਼ੀਆਂ ਵਾਲੀ ਆਈਡੀਓਲੋਜੀ ਵਾਂਗ ਘੱਟ ਗਿਣਤੀਆਂ ਦਾ ਕਾਂਡ ਕਰਨਾ। ਸੋ ਅਸੀਂ ਸਮਝਦੇ ਹਾਂ ਵੀ ਇੰਪੋਰਟੈਂਟ ਹੈ ਕਿ ਜੀ 6ਵੀਂ ਵਾਰ ਕੰਟਰੀ ਆਫ ਪਾਰਟਿਕੂਲਰ ਕੰਸਰਨ ਇੰਡੀਆ ਨੂੰ ਐਲਾਨੇ, ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਭਾਰਤ ਦੇ ਖਿਲਾਫ ਅਮਰੀਕਾ ਦੀ ਇਸ ਮੁੱਦੇ ਦੇ ਉੱਤੇ ਕੋਈ ਕਾਰਵਾਈ ਹੋਏਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਬ੍ਰੇਕ ਵਿਊਅਰਸ ਤੁਸੀਂ ਕਿਤਨੀ ਜਾਣਾ ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਸਾਖੀ ਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟ ਅਨੁਸਾਰ ਪਿਛਲੇ ਦਿਨੀ ਸਿਐਟਲ ਵਿੱਚ ਇੱਕ ਪੁਲਿਸ ਕਾਪ ਦੀ ਗੱਡੀ ਨਾਲ ਮਾਰੀ ਗਈ ਭਾਰਤੀ ਵਿਦਿਆਰਥਣ ਦੇ ਪਰਿਵਾਰ ਨੂੰ ਸਿਐਟਲ ਸ਼ਹਿਰ ਵੱਲੋਂ $29 ਮਿਲੀਅਨ ਯਾਨੀ ਕਿ ਭਾਰਤੀ ਕਰੰਸੀ ਅਨੁਸਾਰ 260 ਕਰੋੜ ਰੁਪਏ ਦਾ ਹਰਜਾਨਾ ਦਿੱਤਾ ਜਾਵੇਗਾ। ਇਹ ਅਮਰੀਕਾ ਵਿੱਚ ਹੀ ਹੋ ਸਕਦਾ ਹੈ। ਗੋਡ ਬਲੈਸ ਅਮਰੀਕਾ।
ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਅਮਰੀਕਾ ਸੱਚਮੁੱਚ ਇਹਦੇ ਬਾਵਜੂਦ ਬਹੁਤ ਸਾਰੇ ਚੈਲੰਜਸ ਨੇ, ਬਹੁਤ ਸਾਰੀਆਂ ਕਮਜ਼ੋਰੀਆਂ, ਬਹੁਤ ਵਾਰੀ ਸ਼ਿਕਾਇਤਾਂ, ਇਸ ਦੇ ਬਾਵਜੂਦ ਇਹ ਉਹ ਮੁਲਕ ਹੈ ਜਿੱਥੇ ਇਨਸਾਨੀ ਹੱਕਾਂ ਦੀ ਗੱਲ ਹੁੰਦੀ ਹੈ। ਜੇ ਕੋਈ ਇਨਸਾਨੀ ਹੱਕਾਂ ਨੂੰ ਰੋਲਣਾ ਚਾਹੁੰਦਾ ਹੈ ਤੇ ਕਾਨੂੰਨ ਔਰ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਆ ਕੇ ਖਲੋ ਜਾਂਦੇ ਨੇ ਔਰ ਚੈਲੰਜ ਕਰਦੇ ਨੇ ਉਸ ਕਿਸਮ ਦੇ ਅਨਿਆਂ ਨੂੰ। ਇਹੀ ਰੀਜ਼ਨ ਹੈ ਕਿ ਇਹਨਾਂ ਲਗਭਗ ਜੇ ਅਸੀਂ 1776 ਦੇ ਵਿੱਚ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਅਮਰੀਕਾ ਦੀ ਹੁੰਦੀ ਹੈ ਔਰ ਹੁਣ ਵੀ ਅਮਰੀਕਨ 250 ਸਾਲਾ ਆਪਣਾ ਫੌਜ ਔਰ ਦੂਸਰੇ ਦੀ ਫਾਊਂਡੇਸ਼ਨ ਔਰ ਦੂਸਰੇ ਮਨਾ ਰਹੇ ਨੇ। ਔਰ ਜਦੋਂ ਅਸੀਂ ਮੁਕਾਬਲਤਨ ਉਹ ਸਿਵਲਾਈਜੇਸ਼ਨਸ ਦੇਖਦੇ ਹਾਂ, ਜੇ ਅਸੀਂ ਚਾਈਨੀਜ਼ ਸਿਵਲਾਈਜੇਸ਼ਨ 5-6 ਹਜ਼ਾਰ ਸਾਲ ਪਿੱਛੇ ਚਲਾ ਜਾਂਦਾ ਹੈ, ਇਜਿਪਸ਼ੀਅਨ ਸਿਵਲਾਈਜੇਸ਼ਨ 5-6 ਹਜ਼ਾਰ ਸਾਲ ਪਿੱਛੇ ਚਲੀ ਜਾਂਦੀ ਹੈ, ਪਰਸ਼ੀਅਨ ਈਰਾਨ ਉਹਨਾਂ ਦੀ 5-6 ਹਜ਼ਾਰ ਸਾਲ ਪਿੱਛੇ ਚਲਾ ਜਾਂਦਾ ਹੈ, ਯੂਰਪ ਭਾਵੇਂ ਰੋਮ ਦੀ ਜਦੋਂ ਗੱਲ ਹੁੰਦੀ ਹੈ ਜੀ, ਰੋਮ ਵਾਜ਼ ਨਾਟ ਬਿਲਟ ਇਨ ਏ ਡੇ, 2-3 ਹਜ਼ਾਰ ਸਾਲ ਤੁਸੀਂ ਪਿੱਛੇ ਚਲੇ ਜਾਂਦੇ ਹੋ। ਲੇਕਿਨ ਜਿੰਨੀ 300-400 ਸਾਲ ਦੇ ਵਿੱਚ ਇਸ ਮੁਲਕ ਨੇ, ਇਸ ਸਿਸਟਮ ਨੇ ਤਹਫੁਜ਼ ਦਿੱਤਾ ਦੁਨੀਆ ਭਰ ਦੇ ਪਰਸੀਕਿਊਟਡ ਲੋਕਾਂ ਨੂੰ ਵੀ, ਇੱਥੇ ਆ ਕੇ ਇੱਕ ਜਿਹੜਾ ਬਿਲਕੁਲ ਜਿਹੜਾ ਇੱਕ ਬੇਨਾਮ ਆਦਮੀ ਹੈ ਜਿਹਦੇ ਕੋਲ ਕੁਛ ਨਹੀਂ ਹੈ, ਉਹ ਇੱਕ ਵੇਟਰ ਦੇ ਤੌਰ ਤੇ ਆਪਣੀ ਜ਼ਿੰਦਗੀ ਸ਼ੁਰੂ ਕਰਦਾ ਹੈ ਜਾਂ ਇੱਕ ਮਜ਼ਦੂਰ ਬਣਦਾ ਹੈ ਜਾਂ ਗੈਸ ਪੰਪ ਕਰਦਾ ਹੈ। ਜੇ ਉਹ ਡ੍ਰੀਮ ਕਰਦਾ ਹੈ ਕਿ ਵੀ ਉਸ ਨੇ ਇੱਕ ਦਿਨ ਚੇਨ ਆਫ ਹੋਟਲਸ ਉਹਦੇ ਕੋਲ ਹੋਣੀ ਹੈ, ਉਹ ਬਣ ਜਾਂਦਾ ਹੈ। ਇੱਥੇ ਤੁਸੀਂ ਇਹਦੇ ਬਾਵਜੂਦ ਕਿ ਇੱਕ ਕਲਾਸ ਜਾਂ ਇੱਕ ਬਿਲੀਅਨਰ ਔਰ ਦੂਸਰੀ ਇੱਕ ਵੱਖਰੀ ਕਲਾਸ ਹੈ ਜਿਨ੍ਹਾਂ ਦੀਆਂ ਕਰਤੂਤਾਂ ਜਦੋਂ ਅਸੀਂ ਐਪਸਟਾਈਨ ਫਾਈਲਸ ਵਿਚਲੇ ਜਿਹੜੇ ਇੰਕਸ਼ਾਫ ਨੇ ਉਹਦੇ 'ਚੋਂ ਦੇਖਦੇ ਹਾਂ ਕਿ ਵੀ ਇਸ ਸੁਸਾਇਟੀ ਦੇ ਵਿੱਚ ਵੀ ਕਿਸ ਕਿਸਮ ਦੇ ਬਿਲੀਅਨਰ ਔਰ ਪੋਲੀਟੀਕਲ ਲੋਕ, ਵੱਡੇ ਵੱਡੇ ਪ੍ਰੈਜ਼ੀਡੈਂਟਸ ਵੀ ਉਹਦਾ ਹਿੱਸਾ ਨੇ, ਉਹਨਾਂ ਦੀ ਦਰਿੰਦਗੀ ਵਾਲਾ ਕਿਰਦਾਰ ਵੀ ਕਿਵੇਂ ਸਾਹਮਣੇ ਆਉਂਦਾ ਹੈ। ਪਰ ਜਦੋਂ ਸਿਸਟਮ ਦੀ ਪਕੜ 'ਚ ਆਏ, ਇਹ ਲੋਕਾਂ ਦੀ ਆਵਾਜ਼ ਹੀ ਸੀ ਕਿ ਵੀ ਇਹਨੂੰ ਐਪਸਟਾਈਨ ਫਾਈਲ ਨੂੰ ਖੋਲੋ, ਇਹਨਾਂ ਨੂੰ ਪਬਲਿਕ ਕਿੰਨੇ ਮਿਲੀਅਨ ਉਹਦੇ ਪੇਜਸ ਨੇ, ਉਹ ਹੌਲੀ ਰਿਲੀਜ਼ ਹੋ ਰਹੇ ਨੇ, ਕਿੰਨੇ ਅਸਤੀਫੇ ਕਿੰਨੇ ਪਾਸੇ ਚੱਲ ਰਹੇ ਨੇ। ਸੋ ਇਹ ਅਮਰੀਕਾ ਦੇ ਵਿੱਚ ਜਿਹੜੀ ਅਕਾਊਂਟੇਬਿਲਿਟੀ ਹੈ ਔਰ ਜਿਹਦੇ ਨਾਲ ਧੱਕਾ ਹੁੰਦਾ ਉਹਦੇ ਨਾਲ ਖਲੋਣ ਵਾਲੇ ਲੋਕ, ਆ ਹੁਣ ਆਈਸ ਵਾਲਿਆਂ ਨੇ ਜੇ ਮਿਨੇਸੋਟਾ 'ਚ ਜਾ ਕੇ ਇੱਕ ਵਾਰ ਤਾਂ ਇੰਨਾ ਖੌਫ ਜਾਂ ਡਰ ਪੈਦਾ ਕੀਤਾ, ਹੁਣ ਉਹੀ ਸਾਡੇ ਸਾਊਥ ਏਸ਼ੀਆ ਦੇ ਮੁਲਕਾਂ ਦੇ ਵਿੱਚ ਹੋਏ ਕਿ ਸਭ ਅੰਦਰ ਵੜ ਜਾਂਦੇ ਨੇ ਦੇਖ ਕੇ ਵੀ ਮੈਨੂੰ ਕੀ। ਹੁਣ ਇੱਥੇ ਤੁਸੀਂ ਦੇਖੇ ਹੋਣਗੇ ਕਿੰਨੇ ਕੁ ਤੁਹਾਨੂੰ ਦੇਸੀ ਨਜ਼ਰ ਆਏ ਪ੍ਰੋਟੈਸਟਾਂ ਦੇ ਵਿੱਚ ਜਾਂ ਦੂਜਿਆਂ ਦੇ ਵਿੱਚ। ਇਸ ਤੋਂ ਪਹਿਲਾਂ ਪਹਿਲੀ ਟਰਮ ਵੇਲੇ ਵੀ ਜਦੋਂ ਇਮੀਗ੍ਰੇਸ਼ਨ ਦਾ ਇਸ਼ੂ ਆਇਆ, ਏਅਰਪੋਰਟਾਂ 'ਤੇ ਵਕੀਲ ਪਹੁੰਚ ਗਏ ਦੂਜੇ ਵੀ ਤੁਸੀਂ ਕਿਵੇਂ ਵਾਪਸ ਕਰ ਰਹੇ ਹੋ। ਸੋ ਇਹ ਇਸ ਮੁਲਕ 'ਚ ਹੀ ਹੋ ਸਕਦਾ। ਹਾਲਾਂਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਵੀ ਇੱਥੇ ਨਫ਼ਰਤ ਵਾਲੇ ਨਹੀਂ ਨੇ ਜਾਂ ਇੱਥੇ ਹੇਟ ਕ੍ਰਾਈਮ ਨਹੀਂ ਹੁੰਦੇ। ਕਿੰਨੇ ਸਾਰੇ ਹੇਟ ਕ੍ਰਾਈਮਸ ਦਾ ਤਾਂ ਸ਼ਿਕਾਰ ਸਿੱਖ ਹੋਏ ਨੇ, ਦੂਜੇ ਉਹ ਵੀ ਇੱਕ ਹਿੱਸਾ ਹੈ। ਔਰ ਇਹ ਖਬਰ ਜਿਹੜਾ ਮੈਨੂੰ ਲੱਗਿਆ ਕਿ ਵੀ ਇਹਨੂੰ ਡਿਸਕਸ ਕਰਨਾ ਜ਼ਰੂਰੀ ਹੈ। ਹਾਲਾਂਕਿ ਇਹ ਜਦੋਂ ਇਹ ਘਟਨਾ ਵਾਪਰੀ ਸੀ ਉਦੋਂ ਸੀਐਟਲ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਲੋਕਾਂ ਨੇ ਇਕੱਠੇ ਹੋ ਕੇ ਪ੍ਰੋਟੈਸਟ ਕੀਤੇ ਸੀ ਔਰ ਪੁਲਿਸ ਦੇ ਖਿਲਾਫ ਜਿਹੜੀ ਹੈ ਉਹ ਕਿ ਭਾਈ ਉਹਨੇ ਪੁਲਿਸ ਆਫੀਸਰ ਜਿਹਨੇ ਆਪਣੀ ਗੱਡੀ ਮਾਰੀ, ਹਾਲਾਂਕਿ ਉਹ ਓਵਰਡੋਜ਼ ਦਾ ਕੋਈ ਕੇਸ ਸੀ, ਉਹਨੂੰ ਰਿਸਪੌਂਡ ਕਰ ਰਿਹਾ ਸੀ ਔਰ ਜਿੱਥੇ ਸਪੀਡ ਜਿਹੜੀ ਹੈ 40 ਕਿਲੋਮੀਟਰ ਪਰ ਆਵਰ ਜ਼ੋਨ ਦੇ ਉੱਤੇ 119 ਕਿਲੋਮੀਟਰ ਪਰ ਆਵਰ ਜਿਹੜਾ ਪੁਲਿਸ ਆਫੀਸਰ ਦੌੜ ਰਿਹਾ ਸੀ। ਔਰ ਉਸੇ ਪੀਰੀਅਡ 'ਚ ਹੀ ਇੱਕ ਸਟੂਡੈਂਟ 23 ਸਾਲਾ ਜਾਨਵੀ ਕੰਦੂਲ ਭਾਰਤੀ ਵਿਦਿਆਰਥਣ ਸੀ 23 ਸਾਲਾ, ਜਿਹੜੀ ਕਿ ਮਾਸਟਰਸ ਦੀ ਡਿਗਰੀ ਕਰ ਰਹੀ ਸੀ ਯੂਨੀਵਰਸਿਟੀ ਦੇ ਵਿੱਚ। ਉਸ ਦੀ ਜਿਹੜੀ ਯੂਨੀਵਰਸਿਟੀ ਵੀ ਸੀਐਟਲ ਕੈਂਪਸ, ਨਾਰਥ ਈਸਟਰਨ ਯੂਨੀਵਰਸਿਟੀ, ਉਸ ਦੇ ਵਿੱਚ ਜਿਹੜੀ ਆ ਉਹ ਮਾਸਟਰਸ ਡਿਗਰੀ ਕਰ ਰਹੀ ਸੀ। ਉਸ ਦੇ ਵਿੱਚ ਉਸ ਪੁਲਿਸ ਆਫੀਸਰ ਦੀ ਜਿਹੜੀ ਓਵਰ ਸਪੀਡ ਵਹੀਕਲ ਸੀ ਉਹ ਵੱਜੀ ਔਰ ਉਹ ਇਨ ਦਾ ਮੀਨ ਟਾਈਮ ਈਵਨ ਫੈਲੋ ਆਪਣੇ ਪੁਲਿਸ ਆਫੀਸਰ ਨਾਲ ਵੀ ਗੱਲ ਕਰਦੇ ਆ, ਉਹਦਾ ਇੱਕ ਰੇਸਿਸਟ ਕਮੈਂਟ ਵੀ ਜਦੋਂ ਕਿਉਂਕਿ ਇਨਵੈਸਟੀਗੇਸ਼ਨ ਦੀ ਗੱਲ ਆਈ ਉਹ ਸਾਹਮਣੇ ਆਇਆ, ਲੋਕਾਂ 'ਚ ਬਹੁਤ ਵੱਡਾ ਰੋਹ ਸੀ। ਔਰ ਇਸ ਦੇ ਉੱਤੇ ਜਿਹੜਾ
ਉਸ ਬੱਚੀ ਦੀ ਜਾਨਵੀ ਕੰਦੂਲ ਦੀ ਡੈਥ ਹੋਈ। ਹਾਲਾਂ ਸਾਰਾ ਸ਼ਹਿਰ ਜਿਹੜਾ ਹੈ ਉਹ ਹਮਦਰਦੀ ਤੇ ਸਿਟੀ ਕੌਂਸਲ ਦੂਜੇ ਤੀਜੇ, ਪਰ ਜਿਹੜੀ ਖਬਰ ਅੱਜ ਮੇਨ ਐਸੋਸੀਏਟਡ ਪ੍ਰੈਸ ਦੀ ਖਬਰ ਹੈ ਜੀ ਕਿ ਯੂਨਾਈਟਿਡ ਸਟੇਟਸ ਨੇ US to give rupees 260 crore $29 million to family of Indian killed by cops vehicle ਕਿ ਵੀ ਉਸ ਦੇ ਨਾਲ ਸੀਐਟਲ ਸਿਟੀ ਨੇ ਉਹਨਾਂ ਦੇ ਵਕੀਲਾਂ ਦੀ ਟੀਮ ਦੇ ਨਾਲ ਇਹ ਕੰਪਰੋਮਾਈਜ਼ ਕੀਤਾ ਕਿ ਵੀ ਉਸ ਬੱਚੀ ਦੇ ਪਰਿਵਾਰ ਨੂੰ $29 ਮਿਲੀਅਨ ਜਿਹੜਾ ਹੈ ਉਹ ਦਿੱਤਾ ਜਾਏਗਾ, ਜਿਹੜਾ ਭਾਰਤੀ ਕਰੰਸੀ 'ਚ 260 ਕਰੋੜ ਬਣਦਾ ਹੈ। ਜੀ ਔਰ ਇਹ ਜਿਹੜਾ ਉਸ ਕਹਾਣੀ ਇਹੀ ਹੈ ਕਿ ਭਾਈ ਉਹਨੇ ਗਲਤੀ ਉਹਦੀ ਪੁਲਿਸ ਵਾਲੇ ਦੀ ਸੀ, ਔਰ ਖ਼ਾਸ ਤੌਰ ਤੇ ਜਿਹੜਾ ਉਹਨੇ ਈਵਨ ਕਾਮੈਂਟ ਵੀ ਕੀਤਾ ਉਹ ਇੱਕ ਰੇਸਿਸਟ ਕਾਮੈਂਟ ਸੀ। ਸੋ ਮੈਂ ਸਮਝਦਾ ਹਾਂ ਵੀ ਹੁਣ ਤੁਸੀਂ ਇਹਦਾ ਮੁਕਾਬਲਾ ਭਾਰਤ, ਪਾਕਿਸਤਾਨ, ਬੰਗਲਾਦੇਸ਼, ਸਾਊਥ ਏਸ਼ੀਆ, ਅਫਰੀਕਾ ਇਹਨਾਂ ਮੁਲਕਾਂ ਦੇ ਨਾਲ ਕਰੋ। ਉੱਥੇ ਬੰਦੇ ਤੇ ਕੁੱਤੇ 'ਚ ਕੀ ਫਰਕ ਹੈ? ਵੱਜਿਆ, ਵੱਜ ਕੇ ਨਿਕਲ ਗਏ। ਜੇ ਤੁਸੀਂ ਈਵਨ ਪਿੱਛੇ ਹੋ ਉਸ ਵਹੀਕਲ ਦੇ ਤੇ ਤੁਸੀਂ ਸੇਵ ਕਰਨਾ ਚਾਹੁੰਦੇ ਹੋ ਜਾਂ ਹਸਪਤਾਲ ਪਹੁੰਚਾਉਂਦੇ ਹੋ ਤੇ ਤਰੀਕਾਂ ਤੁਸੀਂ ਭੁਗਤੋਗੇ, ਉਹਨਾਂ ਨੇ ਕਹਿਣਾ ਤੁਸੀਂ ਮਾਰਿਆ। ਇਸ ਲਈ ਉੱਥੇ ਇਹ ਸਵਾਲ ਵੀ ਹੁੰਦਾ ਹੈ ਕਿ ਬਈ ਲੋਕ ਕਿਉਂ ਨਹੀਂ ਸਾਹਮਣੇ? ਉਹ ਕਹਿੰਦੇ ਜੀ ਤਰੀਕਾਂ ਕੌਣ ਭੁਗਤੇਗਾ ਜਾ ਕੇ, ਵੀ ਜਿਹੜਾ ਮਦਦ ਕਰ ਰਿਹਾ ਉਸ ਨੂੰ ਹੀ ਉਹਨਾਂ ਨੇ ਧੁਰ ਲੈਣਾ, ਔਰ ਕੋਈ ਪਰਵਾਹ ਨਹੀਂ ਹੈ। ਕੋਈ ਹੁੰਦਾ ਜੀ ਹੋ ਗਿਆ, ਕੋਈ ਮਾਰ ਗਿਆ, ਕੋਈ ਚਲਾ ਗਿਆ, ਔਰ ਰੋਲ ਕੇ ਰੱਖ ਦਿੱਤਾ ਜਾਂਦਾ। ਸੋ ਇਹ ਹੈ ਘੱਟੋ ਘੱਟ ਇਹ ਠੀਕ ਹੈ ਕਿ ਰੇਸਿਜ਼ਮ ਵੀ ਹੈ, ਠੀਕ ਹੈ ਨਫ਼ਰਤ ਵੀ ਹੈ, ਪਰ ਇਹਦੇ ਨਾਲ ਨਾਲ ਇਹ ਸਿਸਟਮ ਵੀ ਹੈ ਜਿਹਦੇ 'ਚ ਕਿ ਅਕਾਊਂਟੇਬਿਲਿਟੀ ਹੈ। ਔਰ ਇਹ ਮੈਂ ਸਮਝਦਾ ਕਿ ਵੀ ਆਪਣੇ ਆਪ 'ਚ ਜਦੋਂ ਮੈਂ ਇਹ ਖਬਰ ਦੇਖੀ ਮੈਨੂੰ ਲੱਗਿਆ ਕਿ ਵੀ ਇਹ ਸਾਡੀ ਡਿਸਕਸ਼ਨ ਦਾ ਹਿੱਸਾ ਹੋਣਾ ਚਾਹੀਦਾ ਹੈ। ਔਰ ਤੁਸੀਂ ਠੀਕ ਕਿਹਾ, ਗੋਡ ਬਲੈਸ ਅਮਰੀਕਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਜਿਹੜਾ ਆਪਣੇ ਮੈਸੇਜ ਲੈਣ ਜਾ ਰਹੇ ਆਪਣੇ ਵਿਊਅਰਸ ਦੇ, ਜਤਿੰਦਰ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਸਕੇ ਜੀ ਵੀ ਔਰ ਸੋਨਮਾਲ ਜੀ ਵੀ ਔਰ ਗੁਰਿੰਦਰ ਸਿੰਘ ਜੀ ਵੀ, ਫਿਰ ਇਸੇ ਤਰ੍ਹਾਂ ਸਾਡੇ ਕੋਲ ਇੰਦਰਪ੍ਰੀਤ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਮੁਹੰਮਦ ਜੋਨਸ ਜੀ ਵੀ ਸਾਨੂੰ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਅਸਲਾਮ ਵਾਲੇਕਮ ਕਹਿੰਦੇ ਨੇ, ਔਰ ਵਾਲੇਕਮ ਸਲਾਮ ਜੀ, ਸਤਿ ਸ਼੍ਰੀ ਅਕਾਲ ਜੀ। ਫਿਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਨਾਸਰ ਚੌਧਰੀ ਜੀ ਵੀ ਖਾਲਸਾਨੀਆਂ ਨੂੰ ਸਲਾਮ ਕਹਿੰਦੇ ਨੇ, ਔਰ ਇਸ ਤਰ੍ਹਾਂ ਮਨਿੰਦਰ ਸਿੰਘ ਜੀ ਵੀ ਸਲਾਮ, ਫਤਿਹ, ਸਤਿ ਸ਼੍ਰੀ ਅਕਾਲ। ਔਰ ਨੂਪਾ ਜੀ ਵੀ ਜਿਹੜੇ ਨੇ ਉਹ ਕਹਿੰਦੇ ਰੈਲੀ ਵਿੱਚ ਜਿਹੜੇ ਸਾਰੇ ਮਜ਼ਦੂਰਾਂ ਨੂੰ ਇਕੱਠਿਆਂ ਕਹਿੰਦੇ ਕਰਕੇ ਲੈ ਗਏ, ਔਰ ਕਹਿੰਦੇ ਬੰਦੇ ਮਾਤਰਮ ਗਾਉਣ ਦਿਓ। ਔਰ ਫਿਰ ਕਹਿੰਦੇ ਕੁਝ ਲੋਕਾਂ ਨੇ ਤੇ ਇਹੀ ਕਿਹਾ ਬੰਦੇ ਮਾਰ ਤੇ ਓਏ ਬੰਦੇ ਮਾਰ। ਇਸੇ ਤਰ੍ਹਾਂ ਬਿਲਕੁਲ ਮਾਤਰਮ ਨੇ ਬੰਦੇ ਮਾਰਤੇ, ਬੰਦੇ ਮਾਰਤੇ। ਤੇ ਫਿਰ ਇਸੇ ਤਰ੍ਹਾਂ ਅਮਰਜੀਤ ਸੈਣੀ ਜੀ ਵੀ, ਮੁਹੰਮਦ ਜਾਕੂਬ ਜੀ ਕਹਿੰਦੇ ਹੋਰ ਸੁਣਾਓ ਡਾਕਟਰ ਸਾਹਿਬ कोई नवी ताज़ी, मैं आपकी हिम्मत को दात देता हूँ कि आप पहुंचे नहीं एतवार गुरुद्वारा साहब, देख लो इकरार कर दो फिर तुसी पहुंचे नहीं हो। कहते हक सच दी जड़ी बात करते हैं यही इको हल है कहते खालिस्तान। और करम सिंह जी भी जड़े सानू कहते हैं कि डॉक्टर साहब नीलम कौर एंड द रेस्ट ऑफ टीम TV 84। और फिर इस तरह साढ़े कोल सिंह नवजोत जी और फिर इस तरह करम सिंह जी भी फतेह बुलाते ने, ग्रेट शो कहते हैं, टोनी ढींडसा जी भी। और फिर इस तरह साढ़े कोल ने नासर चौधरी जी, सच्चाई दी रोशनी नूं जुल्म दे हनेरे नाल नहीं ढकिया जा सकदा, खालसा जिंदाबाद जिंदाबाद जिंदाबाद। और हरविंदर सिंह जी भी कहते डॉक्टर साहब न्यूयॉर्क एरिया विच बहुत एप्पल्स हुंदे ने जिहड़े डंगर जंगली जानवर ही खांदे ने। और वैस्टचेस्टर दियां पहाड़ियां विच बहुत सेब जिहड़े कोई नहीं खांदा वो सारे भारत जाणगे। जी जी जी। और घुसके जी भी खालसा जिंदाबाद कहते हैं और फतेह भी बुलाते हैं। सब दा वाहिगुरू जी का खालसा वाहिगुरू जी की फतेह। सब दा बहुत बहुत शुक्रिया। सो इस तरह अपनी म्यूजिक लेने इजाजत। व्यूअर्स सारे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@TV84.tv ते असीं अपना प्रोग्राम लैके फिर दुबारा तुहाडे सामने मुकावांगे। तद तक लई मैनूं ते अपने नाल सुना गया दो। देखते रहो TV 84। ला दिओ फतेह। वाहिगुरू जी का खालसा, वाहिगुरू जी की फतेह। रब राखा।